ਉਹ ਭਾਈ ਇਹ ਤੇਰੀ ਗੱਡੀ ਨਹੀਂ, ਕਹਿੰਦਾ ਨਾ ਉਹ ਮੇਰੀ ਗੱਡੀ ਨਾ ਹੈ, ਮੇਰੀ ਹੈ ਕਿਹੜੀ। ਛੰਨੀਆਂ ਦਾ ਕੰਮ ਸ਼ੁਰੂ ਕਰਤਾ ਮਿੱਠੇ ਨੇ ਤਾਂ ਜੀ ਉਹਦੇ ਵਾਲਾਂ ਨੂੰ ਪੋਨੀਆਂ ਭਾਈ ਯਾਰ। ਲੇਕਿਨ ਆ ਮੈਂ ਨਹੀਂ ਦੇਖਿਆ ਸਾਹਿਬ ਕੱਦੂ ਪੁਖਤ ਪਕਾਨੇ ਦੀ ਪ੍ਰੈਕਟਿਸ ਮੈਂ ਕੀਤੀ ਆ। ਮੈਂ 15 ਦਿਨ ਪਕਾਨੇ ਤੇ ਪ੍ਰੈਕਟਿਸ ਕਰਕੇ 16ਵੇਂ ਦਿਨ ਮੈਂ ਇੰਜ ਕਰਕੇ ਗਾਹਕ ਫੜਿਆ, ਮੈਂ ਆਹ ਪੱਛ ਪਾਤਾ ਉਹਦੇ। ਉਹ ਓਰੀਜਨਲ ਹੋਰ ਸਾਫ। हेलो अस्सलाम वालेकुम। टी टाइम में खुश आमदीद। बाबा ओहो क्या कह रहे? मैं सदके जावा। मैं मंटो नहीं हूँ, आप क्या हैं? मैं प्रोफेसर हूँ। किस चीज के प्रोफेसर हैं? मैं ਉਹਦੀਆਂ 26 ਕਿਸ਼ਤਾਂ ਵੇਖੀਆਂ ਸਿਰਫ ਇਹ ਸਮਝਣ ਲਈ ਵੀ क्या है यार। ਫੁੱਲੀ ਸ਼ਰੀਫ ਨਹੀਂ ਪਤਾ ਕੀ ਗੱਲ ਆ, ਉਹ ਹਰ ਬੰਦਾ ਆਪਣੇ ਹਿਸਾਬ ਨਾਲ ਦੇਖਦਾ। ਹੁਣ ਇਹ ਤੁਸੀਂ ਨਹੀਂ ਸਾਡੇ ਸ਼ੋਆਂ ਦਾ ਕਹਿ ਦਿੰਦੇ ਆ ਫਿੱਕਾ ਵਾ, ਸਹੀ ਆ, ਫਾਰਗ ਹੋ ਗਿਆ, ਫਲਾਣਾ ਹੋ ਗਿਆ। ਅਸੀਂ ਕਹਿੰਦੇ ਠੀਕ ਹੈ, ਤੁਹਾਨੂੰ ਪਸੰਦ, ਹਰ ਬੰਦੇ ਦਾ ਹੱਕ ਆ। ਬਿਲਕੁਲ ਠੀਕ ਹੈ ਨਾ। ਲੇਕਿਨ ਸ਼ੁਕਰ ਹੈ ਸਾਨੂੰ ਨਹੀਂ ਕਿਸੇ ਨੇ ਅੱਜ ਤੱਕ ਕੁਝ ਕਿਹਾ ਭਾਈ, ਤੁਹਾਨੂੰ ਹੀ ਕਹਿੰਦੇ ਨੇ। ਉਸਤਾਦ ਜੀ ਨਾ ਯਾਰ ਤੂੰ ਨਾ ਬੋਲ। ਉਸਤਾਦ ਜੀ ਵਾਲਪੇਪਰਾਂ ਵਾਲੀ ਕਿਤਾਬ ਵੇਖਦੇ ਹੋ ਨਾ, ਇੱਕ ਇਹਦੀ ਸ਼ਰਟ ਅੜ ਗਿਆ ਸਫਾ ਵਿੱਚ ਆਉਂਦਾ। ਮਿੱਠੇ ਲਈ ਕਿਤੋਂ ਸ਼ਲਟ ਮੈਂ ਹਿਸਾਬ ਲਾ ਰਿਹਾ ਕਿ 2 ਫੈਮਲੀਆਂ ਨੇ ਜੀ, ਔਰ ਹਾਈਐਸਟ ਪੜ੍ਹੀਆਂ ਲਿਖੀਆਂ, ਵੈਲ ਐਜੂਕੇਟਡ, ਔਰ ਹਰ ਬੱਚਾ ਉਹਨਾਂ ਦਾ ਵੱਡੀ ਗੱਲ ਕਰ ਰਿਹਾ ਮਾਰਫਤ ਵਾਲੀ, ਠੀਕ, ਔਰ ਪੈਂਟ ਕੋਟ ਟਾਈਆਂ ਵਾਲੀਆਂ ਫੈਮਲੀਆਂ ਨੇ, ਡਾਈਨਿੰਗ ਟੇਬਲ, ਘਰ ਇਦਾਂ ਦਾ ਸੈਟਅਪ। ਯੈਸ। ਤੇ ਉਹ ਗੱਲ ਕਰਦੇ ਨੇ ऐसा हो गया तो कत्लो खारत बहुत होगी, उर्दू हमारी बदमाशी चल रही है, हम यानी बदमाश फैमिलियां ने दो दुश्मनी सॉरी बदमाश नहीं सॉरी दुश्मनदार ਤੇ ਡੀਸੈਂਟ ਨੇ। ਦੁਸ਼ਮਨਦਾਰ ਨੇ ਫੁੱਲ। ਤੇ ਦੁਸ਼ਮਨਦਾਰ ਇਦਾਂ ਦੇ ਨੇ ਡਾਇਲੌਗ ਕਿ ਅੱਧਾ ਖਾਨਦਾਨ ਪਹਿਲੇ ਅਸੀਂ ਮਰਵਾ ਲਿਆ, ਬਾਕੀ ਬੱਚੇ ਬਚ ਗਏ, ਇਹ ਵੀ ਮਰ ਜਾਣੇ ਆ। ਉਧਰੋਂ ਵੀ ਉਹੀ ਆ ਕਿ यहाँ फिर लाशों के अंबार नहीं संभाले जाएंगे। ਤੇ ਫੈਮਲੀਆਂ ਫੁੱਲ। ਉਹਨਾਂ ਨੂੰ ਕੋਈ ਦੇਖ ਕੇ ਨਹੀਂ ਕਰ ਸਕਦਾ। ਇੱਕ ਬਦਮਾਸ਼ ਦਾ ਬੱਚਾ ਪਿਆਨੋਇਸਟ ਆ, ਸੌਰੀ ਇੱਕ ਦੁਸ਼ਮਨ ਦਾ, ਉਹ ਪਿਆਨੋਇਸਟ ਆ ਬੱਚਾ, ਉਹ ਛੱਟੇ ਵੀ ਲਾ ਰਹੇ ਤੇ ਆਪਣੇ ਪਿਆਨੋਇਸਟ ਵੀ ਆ। ਇਹ ਸੁਰ ਲੈਣਾ ਵੀ ਉਹਦਾ ਤਲਕ ਆ। ਉਸਤਾਦ ਜੀ ਬਦਮਾਸ਼ ਕਿਸੇ ਬਰਾਦਰੀ ਚੋਂ ਵੀ ਨਿਕਲ ਨਹੀਂ ਬਦਮਾਸ਼ ਨਹੀਂ, ਨਾ ਕਹਿ ਬਦਮਾਸ਼ ਨਹੀਂ ਯਾਨੀ ਕਿ ਕਹਿ ਲਓ ਕੋਈ ਦੁਸ਼ਮਣਦਾਰੀ। ਯਾਰ ਮੈਂ ਮੇਰੇ ਘਰ ਲਈ ਕਸਮ ਵਾਲੀ ਗੱਲ ਮਾਜ਼ਰਤ ਨਾਲ ਯਾਰ, ਉਹਦੇ 'ਚ ਇੱਕ ਕਰੈਕਟਰ ਆ ਮੇਰਾ ਪਸੰਦੀਦਾ, ਓਏ ਹੋਏ ਹੋਏ ਹੋਏ, ਉਹ ਪ੍ਰੋਫੈਸਰ ਭਾਈ ਉਸੇ ਸਾਹਿਬ। ਯਾਰ ਕਿਆ ਬਈ, ਮੈਂ ਇਦਾਂ ਦਾ ਪ੍ਰੋਫੈਸਰ ਨਹੀਂ ਵੇਖਿਆ ਕਦੀ ਯਾਰ, ਪਹਿਲੇ ਵੀ ਮੈਂ ਇਦਾਂ ਦਾ ਕਦੀ ਪ੍ਰੋਫੈਸਰ ਨਹੀਂ ਵੇਖਿਆ ਯਾਰ। ਇੰਨਾ ਸ਼ਰੀਫ, ਇਹਨਾਂ ਲੱਲਾ ਜਿਹਾ ਟੈਪ। ਇਹ ਕੀ ਹੈ? ਲੱਲਾ ਜਿਹਾ ਟੈਪ, ਹਾਂ। ਮਤਲਬ ਉਹ ਬਹੁਤ ਹੀ ਅੱਛਾ ਕਰੈਕਟਰ ਬਣਾਇਆ ਉਹਨਾਂ ਨੇ, ਮਤਲਬ ਆਪ ਸੋਚ ਕੇ ਕਿ ਉਹ ਗੱਡੀ 'ਚ ਬੈਠਾ ਤੇ ਉਹਨੂੰ ਕਹਿੰਦੇ ਆ ਇਹ ਗਾੜੀ बुलेट प्रूफ है। ਉਹਦੇ ਗਾਰਡ ਤੇ ਉਹ ਕਹਿੰਦਾ अच्छा इसमें से कोई गोली मारे तो गोली नहीं लगती ਪ੍ਰੋਫੈਸਰ ਕਹਿ जी। ਉਹ ਕਹਿੰਦੇ ਨਹੀਂ, ਤੇ ਅੱਗੋਂ ਕੀ ਕਹਿੰਦਾ, ਅੱਛਾ ਜੀ। ਨਹੀਂ ਇਹ ਕਿਉਂ ਨਹੀਂ ਇਹ ਵੀ ਜਵਾਬ ਦਿੰਦੇ? ਬੁਲਟ ਪ੍ਰੂਫ ਤੋਂ ਯਾਦ ਆਇਆ, ਉਹ ਮੱਥਨ ਸਾਹਿਬ ਦੀ ਇੱਕ ਫਿਲਮ ਵੀ ਹੈ, ਉਹ ਇੰਜ ਕਰਕੇ ਫੋਨ 'ਚ ਕਹਿ ਰਹੇ ਨੇ ਇਹ ਜੋ शीशा लगा है ये बुलेट प्रूफ है लेकिन पत्थर प्रूफ नहीं है। ਉਹ ਪੱਥਰ ਨਾਲ ਸੱਚ ਤੋੜ ਦਿੰਦੇ ਸਾਜ ਜੀ, ਇੱਟਾਂ ਮਾਰ ਕੇ। ਠੀਕ ਹੋ ਗਿਆ। ਹਾਂ, ਗੋਲੀ ਨਹੀਂ ਲੰਘਦੀ। ਉਹ ਉਸਤਾਦ ਜੀ ਪ੍ਰੋਫੈਸਰ ਦਾ ਕਰੈਕਟਰ ਬਹੁਤ ਅੱਛਾ ਉਹਨਾਂ ਨੇ ਬਣਾਇਆ ਹੈਗਾ। ਉਹ ਉਹੀ ਨਾ, ਮੈਂ ਮੰਟੋ ਨਹੀਂ ਹੂੰ, ਉਹਦੀ ਗੱਲ ਕਰਨ ਮੈਂ ਮਿੰਟੋ ਨਹੀਂ ਹੂੰ, ਮੈਂ ਘੰਟੋ। ਠੀਕ ਹੈ ਨਾ। ਦੂਸਰੇ ਨੰਬਰ ਤੇ ਤੁਸੀਂ ਪਹਿਲੇ ਗੱਲ ਕੀਤੀ ਨਾ ਕਰ। ਸੋਫੇ ਦੀ ਕੋਸ਼ਿਸ਼ ਵਾਲੀ ਦੁਕਾਨ ਤੇ ਇਹੋ ਜਿਹੀਆਂ ਟਾਕੀਆਂ ਟੰਗੀਆਂ ਹੁੰਦੀਆਂ ਜਿਹੜੇ ਇਧਰੋਂ ਪਸੰਦ ਗਏ। ਅਸੀਂ ਕੋਸ਼ਿਸ਼ ਕੀਤੀ 2 ਸਾਲ। ਯਾਰ ਡੈਂਗ ਵਾਲੇ ਖਾਤੇ 'ਚ ਜਾਓ ਨਾ, ਇਦਾਂ ਦੇ ਰੈਕ ਟੰਗੇ ਹੁੰਦੇ ਆ ਡੈਂਗ ਕਰਨ ਵਾਸਤੇ। ਅੱਛਾ ਜੀ, ਮੇਰੀ ਸੁਣੋ ਗੱਲ ਕਰ ਰਹੇ ਸੀ। ਗੱਲ ਨਾ ਕਰ ਤੂੰ। ਕਿਚਨ 'ਚ ਇੱਕ ਟਾਇਲ ਇਦਾਂ ਦੀ ਲੱਗੀ ਹੁੰਦੀ, ਲਾਜ਼ਮੀ। ਨਹੀਂ ਸੱਚੀ ਦੱਸਾਂ, ਸਹੀ ਪੌਣੇ ਹੁੰਦੇ ਇਦਾਂ ਦੇ ਰੋਟੀਆਂ ਲਿਆਉਣ ਵਾਲੇ। ਨਹੀਂ ਕਾਲੇ ਰੰਗ ਦਾ ਪੋਣਾ। ਨਹੀਂ ਕਾਲਾ ਨਹੀਂ, ਨਸਵਾਰੀ ਜਿਹਾ ਪੌਣੇ ਹੁੰਦੇ ਨੇ। ਅੱਛਾ ਸਰ, ਸਾਡੀ ਖੁਆਇਸ਼ ਹੈ ਇਧਰ ਜ਼ਰਾ ਮਲਬੂਸ ਪਾਇਆ ਜਾਏ, ਇਧਰ ਦਾ ਅੰਬਾਲਾ ਉੜਿਆ ਜਾਏ ਜ਼ਰਾ। ਸਰਦੀ ਆ ਗਈ ਹਲਕੀ ਜੀ, ਰੁਪਈਆ ਦੇਣਾ ਤੁਸੀਂ 1300। ਓਕੇ। ਸ਼ਕਰਕੰਦੀ ਦੀ ਬੋਰੀ ਲੈ ਕੇ ਆਵਾਂਗਾ ਮੈਂ ਸੁਧਾਰ ਮੰਡੀੋਂ। 1300 ਦੀ? ਹਾਂਜੀ, ਤਲਕ ਬਹੁਤ ਆ ਜੀ। ਸਾਡੇ ਗੱਲਾਂ ਦੇ ਉਹ ਚੋਕੇ ਲਿਆਉਣੀ ਨਾ, ਆਪਾਂ ਕਿਹੜਾ ਸਾਲਮ ਲਿਆਉਣੀ ਆ। ਕਿਰਾਇਆ ਹੀ ਆ। ਥੱਲੇ ਨਿੱਕੀ ਗੰਡੀ ਡਿਗਰੀ ਹੁੰਦੀ, ਸਵੇਰੇ ਨਿਕਲ ਜਾਣਾ ਫਜਰ ਪੜ ਕੇ ਮੈਂ ਡਾਲੇ ਵਾਲਾ ਵੀ ਨਾਲ ਹੀ ਆਸਫ। ਸ਼ਾਮ ਤੱਕ ਤੁਹਾਨੂੰ ਪੂਰੀ ਇੰਨੀ ਕਰਕੇ 100 ਕਿਲੋ ਦੀ ਪੂਰੀ ਸ਼ਕਰਕੰਦੀ ਦਿੱਤੇ। ਪੂਰਾ ਜੀ ਲੇਅਰ ਬਣੀ ਹੈ ਜੀ ਕੋਲਿਆਂ ਦੀ। ਕੋਲੇ ਦਾ 1000 ਰੁਪਏ ਲੈਦਾ ਦੇਣਾ। 2300 ਰੁਪਿਆ।
ਚਟਨੀਆਂ ਤੁਹਾਨੂੰ 4 ਕਿਸਮ ਦੀਆਂ ਨਾਲ ਮੈਂ ਲੇਬਲ ਕਰਕੇ ਦਿਆਂਗਾ। ਓਹੋ ਇੰਜ ਕਰਕੇ ਜਦੋਂ ਬਾਰਬੀਕਿਊ ਨੂੰ ਝੱਲੀਆਂ ਜਾਣੀਆਂ ਪੱਕੀਆਂ, ਹਾਏ ਸ਼ਕਰਕੰਦੀ ਉਸਤਾਦ ਜੀ ਕੋਲੇ ਵਾਲੀ ਖਾਧੀ ਕਦੀ? ਹਾਂ ਉਹ ਜਿਹੜੀ ਦੱਬੀ ਹੁੰਦੀ ਉਹਦੇ ਵਿੱਚ ਉਹ ਨਹੀਂ, ਇਹ ਉੱਪਰ ਉੱਪਰ ਹੋਣੀ ਲੱਗਣਾ ਜਿਵੇਂ ਦੱਬੀ ਆ ਉਹਨੇ ਕੋਇਲੇ ਉੱਪਰ ਵਾਲੀ ਹਾਏ ਬਰੋਸਟ ਅੱਛਾ ਚਿੱਲ ਮਲੂਕੀ ਪੂਰਾ ਇਹਦਾ ਕੱਟ ਕੇ ਇਹਦਾ ਭਾਫ ਨਿਕਲ ਜੇ। ਹਾਏ ਇਹ ਵੀ ਨਾਲ 1300 ਰੁਪਏ ਦੇ ਵਿੱਚ ਤੂੰ ਕਿੰਨੀ ਸ਼ਕਰਕੰਦੀ ਲਿਆਏਗਾ? 100 ਕਿਲੋ 100 ਕਿਲੋ ਦੀ ਬੋਰੀ ਉਹਨੇ ਕਿਹਾ ਨਹੀਂ। 1300 ਚ ਹਾਂਜੀ ਹਾਂਜੀ ਤੇ ਜਿਹੜਾ ਤੂੰ ਚਿੰਗਚੀ ਵਾਲਾ ਲੈ ਕੇ ਜਾਣਾ ਸਧਾਰ ਮੰਡੀੋਂ ਲੈ ਕੇ ਆਉਣਾ ਉਹ 1300 ਦੇ ਵਿੱਚ ਹੀ ਵਿੱਚ ਹੀ ਉਹ ਯਾਰ ਹੈ ਇਹਦਾ ਸਿਰਫ ਮੇਰਾ ਹਮਸਾਇਆ ਵਾ ਆਸਫ। ਤੇ ਉਹ ਵੈਸੇ ਹੀ ਚੱਲ ਜਾਏਗਾ ਹਾਂ ਉਸਤਾਦ ਜੀ 1300 ਕਿਰਾਏ ਦੀ ਮੱਦ ਚ ਹੀ ਲੈ ਰਿਹਾ ਵਾ। ਤੇ ਯਾਰ ਤੂੰ ਇਦਾਂ ਕਰਨਾ ਤੂੰ ਸਵੇਰੇ ਹਮਸਾਏ ਨੂੰ ਲੈ ਕੇ ਨਿਕਲ ਜਾ ਕਰ ਸਾਰੀ ਦਿਹਾੜੀ ਫੇਰੇ ਪੂਰੇ ਲਾ ਕੇ ਰਾਤ ਨੂੰ 4-5 ਹਜ਼ਾਰ ਦੀ ਦਿਹਾੜੀ ਪਾ ਕੇ ਉਹਨੂੰ ਕਹ ਲਓ ਜੀ ਤੂੰ ਮੇਰਾ ਹਮਸਾਇਆ ਵਾ ਅੱਲਾ ਖੈਰ ਕਰੇ। ਨਹੀਂ ਨਹੀਂ, ਗੱਲ ਤੁਸੀਂ ਫੋਲੋ ਨਹੀਂ ਕੀਤਾ। ਹਾਂ ਪਹਿਲੇ ਜਾ ਕੇ ਸ਼ਕਰਕੰਦੀ ਸਵੇਰੇ ਸਵੇਰੇ ਚੁਗਣੀ ਆ। ਉਹ ਤਾਂ ਕੱਲੇ ਨੇ ਜਾਣਾ ਕਿ ਮੈਂ ਉਹਨੇ- ਕੱਲੇ ਹੁਣ ਉਹ ਤਾਂ ਨਾ ਮਾਰਨਾ। ਅੱਛਾ ਕੀ ਥੱਲੋਂ ਚੁਗਣੀ ਉਸਤਾਦ ਜੀ ਛੋਟੇ ਛੋਟੇ ਡਿੱਗ ਜਾਂਦੀਆਂ। ਉਹ ਨਿੱਕੇ ਨਹੀਂ ਨਿੱਕੇ ਨਹੀਂ, ਉਹ ਉੱਥੇ ਬੜੇ ਅੱਲਾ ਦੇ ਸਗੀ ਸਗੀ ਬੰਦੇ ਵੱਡੀ ਵੱਡੀ ਗੰਢੀ ਡਿੱਗ ਜਾਂਦੀ ਕਿਤਾ। ਸਰਕਾਰ ਆ ਹੱਥ ਤੱਕ ਪੂਰਾ ਮਜ਼ਾ ਆਉਂਦਾ। ਬਾਹ ਜਿਹੜੀ ਸ਼ਕਰਕੰਦੀ ਹੁੰਦੀ ਆ, ਅੱਛਾ ਓਕੇ ਇਦਾਂ ਯਾਨੀ ਕਿ ਹਾਂ ਉਹ ਮੈਂ ਇਕੱਠੀ ਕਰਾਂਗਾ 100 4-5 3-4 ਘੰਟਿਆਂ ਚ ਤੂੰ ਅੱਲਾ ਪੂਰੀ- ਖੈਰ ਕਿਤੇ ਆਪਾਂ ਇਹਨਾਂ ਘਰ। ਮੈਨੂੰ ਮੁੰਡੇ ਦੋਸਤ ਨੇ ਕਹਿੰਦਾ ਯਾਰ ਤੁਸੀਂ ਸ਼ਿਕਾਰ ਤੇ ਕਿਉਂ ਨਹੀਂ ਜਾਣਦੇ? ਸ਼ਿਕਾਰ ਸ਼ਿਕਾਰ ਵੀ ਇਹਨੂੰ ਸ਼ਿਕਾਰ ਕਹਿੰਦੇ, ਮੰਡੀ ਦਾ ਸ਼ਿਕਾਰ ਹੈ। ਇਹਨੂੰ ਤਾਂਗ ਲਾ ਕੇ ਬਹਿ ਜਾਣਾ। ਐ ਕਿਸੇ ਨੇ ਬੋਰੀ ਚੁੱਕੀ ਆ, ਗੰਡੀ ਵਿੱਚੋਂ ਨਿਕਲ ਗਿਆ ਘੁੰਮ ਕੇ ਚੱਲ ਝੋਲੀ ਇਹ ਚੁੱਕੇ। ਉਸਤਾਦ ਜੀ ਸ਼ਿਕਾਰ ਤੋਂ ਯਾਦ ਆਇਆ, ਸ਼ਿਕਾਰ ਤੇ ਚੱਲੀਏ ਸੱਚੀ ਮੁੱਚੀ। ਇਹਨਾਂ ਤੇ ਬਹਿ ਕੇ ਚੱਲੀਏ, ਮੈਂ ਕਰਨਾ ਸੀਗਾ ਸਾਡੇ ਕੋਲ ਆਪਣਾ ਹੈਗਾ। ਉਹ ਹੁਣ ਨਹੀਂ ਹੈਗੇ ਭੈਣ ਸ਼ਿਕਾਰ ਹਰ ਪਾਸੇ ਕਲੋਨੀਆਂ ਕੱਟੀਆਂ ਗਈਆਂ ਤੁਹਾਡੇ ਜਿੰਨੇ ਵੀ ਇਹਨਾਂ ਦਰਿਏ ਦੇ ਕਵੇ ਉਹ ਸਾਰੇ ਖਤਮ ਹੋਈ ਜਾਂਦੇ ਇਹ ਵੀ ਲੰਮਾ ਫਿਕਰੀਆ ਵਾ ਓਏ ਮੇਰਾ ਤਾਨਾ ਬਹੁਤ ਆ, ਜੈਨਵਨ ਕਹਿਣ ਦੇ ਭਾਜੀ ਤੁਸੀਂ ਗਨ ਵਾਲੀ ਸਾਈਡ ਤੇ ਆਜੋ ਭਾਵੇਂ ਫਿਸ਼ ਫਾਰਮ ਤੇ ਆਜੋ। ਹੈਲੋ ਜੀ ਉਸਤਾਦ ਜੀ ਅਸੀਂ ਗਏ ਸ਼ਿਕਾਰ ਤੇ ਚਨਿਓੜ ਸ਼ਿਕਾਰ ਤੇ ਗਏ ਸਵੇਰੇ 5 ਵਜੇ। ਮੇਰਾ ਦੋਸਤ ਅਹਿਮਦ ਲੈ ਗਿਆ ਉਸਤਾਦ ਜੀ। 11 ਵਜੇ ਤੱਕ ਮੱਛੀ ਕੋਈ ਨਹੀਂ ਆਈ ਸਾਡੇ ਕੁੰਡੀ 'ਚ। ਸਾਡੇ ਨਾਲ ਇੱਕ ਫੈਮਿਲੀ ਸ਼ਿਕਾਰ ਕਰ ਰਹੀ ਸੀ। ਅੱਲਾ ਉਹਦਾ ਭਲਾ ਕਰੋ, ਇਹਨਾਂ ਨੇ 2 ਚਿੜੇ ਦੇ ਕੇ ਮੈਨੂੰ ਚੁੱਪ ਕਰਾਇਆ। ਕਹਿੰਦੇ ਪੁੱਤ ਤੂੰ ਆ ਚਿੜੇ ਲੈ, ਸਵੇਰ ਦਾ ਲੱਗਾ ਤੇਰੇ ਕੋਈ ਕੁੰਡੀ ਨਹੀਂ ਆਉਂਦੀ। ਲੱਗਣਾ ਚੁੱਪ ਕਰਾਇਆ ਤੇ ਮੈਂ ਆਪਣਾ ਹੀ ਰਹੇ। ਮੈਂ ਤਾਂ ਰੋਣ ਲੱਗ ਗਿਆ, ਇਹ ਤੁਸੀਂ ਕੀ ਆ? ਅਸੀਂ ਮਾਦਰਤ ਨਾਲ ਕਿਸੇ ਦੀ ਕਾਪੀ ਨਹੀਂ ਕਰਨੀ। ਜਿਹੜਾ ਜਾਨੀ ਚਿਕਨਸ ਨਾ ਜਾਨੀ ਕਿਚਨਸ ਦੇ ਨਾਮ ਨੂੰ ਮੈਂ ਨਹੀਂ ਲਾਜ ਲੱਗਣ ਦੇਣੀ ਮੇਰੇ ਉਸਤਾਦਾਂ ਦੇ ਨਾਮ ਤੇ ਤੇ। ਲਾਜ ਅਸੀਂ ਉਹ ਕੁਦਰਤੀ ਬਣਾਉਣਾ ਸਾਰਾ ਕੁਝ, ਕੁਦਰਤੀ ਕਿਦਾਂ ਆਪਣਾ ਬਣਾਉਣਾ ਉਸਤਾਦ ਜੀ। ਕਿਦਾਂ ਕੀ ਕਰਨਾ? ਸਭ ਤੋਂ ਪਹਿਲੇ ਕੀ ਕਰਨਾ? ਉਹ ਜਿਹੜਾ ਅਸੀਂ ਬਣਾਉਣਾ ਨਾ ਅਸੀਂ ਆਪ ਬਣਾਉਣਾ, ਅਸੀਂ ਕਿਸੇ ਨੂੰ ਕਾਪੀ ਨਹੀਂ ਕਰਨੀ। ਆਪਣਾ ਜ਼ਾਤੀ ਤੌਰ ਤੇ ਬਣਾਵਾਂਗੇ ਉਸਤਾਦ ਜੀ ਅਸੀਂ। ਮੁਰਗਾ ਵੀ ਜ਼ਾਤੀ ਬਣਾਈ ਆਪਣਾ। ਨਹੀਂ ਨਹੀਂ ਮੁਰਗਾ ਤੇ ਬਜ਼ਾਰੋਂ ਤੈਨੂੰ ਬਾਹਰੋਂ ਮੁਰਗਾ ਬਣਾ ਲਾ ਪਹਿਲੇ ਗਰਾਊਂਡ 'ਚ, ਫਿਰ ਤੈਨੂੰ ਇਹਨੂੰ ਭੇਜਦਾ ਵੀ ਜਾ ਇਹਨੂੰ ਕਰਾ ਲਿਆ। ਇਹਦੀ ਖਾਲ ਲਾ ਕੇ ਲਿਆ। ਉਸਤਾਦ ਜੀ ਉਹ ਜਿਹੜੀ ਰੈਸਪੀ ਮੈਂ ਤੁਹਾਨੂੰ ਦੱਸਣੀ ਨਾ, ਉਹ ਦੁਨੀਆ ਤੇ ਕਿਸੇ ਨੇ ਖਾਧੀ ਹੋਏਗੀ ਤੇ ਮੈਂ ਧੋਣ ਲਵਾ ਨਹੀਂ ਉਹ ਕੱਲ ਵਾਲੀ ਵੀ ਦੁਨੀਆ 'ਚ ਕਿਸੇ ਨੇ ਨਹੀਂ ਖਾਧੀ। ਕਰਦੀ ਆਹ ਤੁਸੀਂ ਜਿਹੜੀ ਦੱਸ ਦੁਨੀਆ ਤੋਂ ਬਾਹਰ ਤੇ ਵੀ 4-5 ਬੰਦੇ ਉਹਨਾਂ ਨੇ ਵੀ ਨਹੀਂ ਖਾਧੀ। ਹਾਂਜੀ ਮੈਂ ਦੇਖਿਆ ਉਹ, ਮੈਂ ਕਿਹਾ ਤੁਸੀਂ ਤਾਂ ਦੁਨੀਆ ਦੇ ਆਏ ਨਹੀਂ, ਕਹਿੰਦੇ ਭਾਈ ਅਸੀਂ ਵੀ ਨਹੀਂ ਖਾਣੀ। ਉਸਤਾਦ ਜੀ ਬਿੱਲੀ ਹਰ ਆਈਟਮ ਖਾਈਦੀ ਆ। ਕੱਲ ਉਹ ਗੁਲਗੁਲਾ ਜਿਹਾ ਬਿੱਲੀ ਨੂੰ ਪਾਇਆ, ਉਹ ਬਿੱਲੀ ਕੱਲ ਦੀ ਨਹੀਂ ਆਉਂਦੀ, ਗੁਲਗੁਲਾ ਉੱਥੇ ਪਿਆ। ਹਾਂ ਉਹ ਸੁੱਕਾ ਪਿਆ ਉਹਦੇ ਵਿਆਹ ਟੁਕੜਿਆਂ 'ਚ ਤੈਨੂੰ ਗਜਰੇਲਾ ਬਣਾਉਣਾ ਆਉਂਦਾ? ਹਾਂਜੀ ਉਸਤਾਦ ਜੀ ਕਸਮ ਵਾਲੀ ਗੱਲ ਹੈ ਸ਼ੂਗਰ ਉਸਤਾਦ ਦੀ ਜੀ। ਜਰੇਲਾ ਬਣਾਉਣਾ ਹੁੰਦਾ। ਮੇਰੇ ਮੂੰਹ ਦੇ ਵਿੱਚ ਸੀਗੇ ਕੀ ਗਜਰੇਲਾ। ਥੁੱਕਿਆ ਜ਼ਰਾ ਦਿਖਾਇਆ ਜ਼ਰਾ। ਉਹ ਨਹੀਂ 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 ਗੱਲ ਉਸਤਾਦ ਜੀ ਉਹ ਕੱਲ ਦੇ ਪਰਾਂਠੇ ਗਜਰੇਲੇ ਵਾਸਤੇ ਕੀ ਕੀ ਲਿਆਉਣਾ ਸਭ ਤੋਂ ਪਹਿਲੇ? ਉਸਤਾਦ ਜੀ ਮੈਂ ਬਣਾ ਲਾਂਗਾ, ਤੁਸੀਂ ਬੇਫਿਕਰ ਰਹਿਣਾ। ਕਾਹਦਾ ਬੰਦਾ ਉਹ? ਚੀਜ਼ਾਂ ਹੈ ਕਾਹਦਾ ਬੰਦਾ? ਤੁਸੀਂ ਕਾਹਦਾ ਬਣਵਾਣਾ, ਤੁਸੀਂ ਕਾਹਦਾ ਖਾਦਾ, ਤੁਹਾਨੂੰ ਇੰਨਾ ਹੀ ਨਹੀਂ ਪਤਾ ਕਾਹਦਾ ਬਣਦਾ। ਲੋ ਜੀ ਅਜਜ਼ਾਏ ਤਰਕੀਬੀ ਦੱਸ ਦਿਓ ਨਾ ਕਿ ਉਹਦੇ ਚ ਕੀ ਕੀ ਚਾਹੀਦਾ ਪੈਂਦਾ ਹੁੰਦਾ। ਮੈਨੂੰ ਪਤਾ ਵਾ, ਮੈਨੂੰ ਪਤਾ ਵਿੱਚ ਨਾ ਬੋਲ ਯਾਰ, ਤੇਰੀ ਮਿਹਰਬਾਨੀ ਦਾ ਨਹੀਂ ਯਾਰ ਮੰਗਵਾਉਣਾ ਨਹੀਂ। ਨਾ ਕਰਿਆ ਕਰੋ ਯਾਰ, ਨਾ ਕਰਿਆ ਕਰੋ ਭਾਈ। ਕਿਸੇ ਨੇ ਤੁਸੀਂ- ਪੱਖਾ ਵੀ ਚਲਾਤਾ, ਉਹ ਵੀ ਨੁਕਸਾਨ ਆ। ਕਿਸੇ ਨੇ ਵੀ ਕਰਤਾ, ਉਹ ਵੀ ਨੁਕਸਾਨ ਆ। ਦੁਰਾਨੇ ਹਾਂਡੀ ਕੋਈ ਆਈਟਮ ਨਹੀਂ ਉਹਦੇ ਤੇ ਪੈਣਾ ਵਾ। ਪੈਣਾ ਵਾ। ਹਾਂਜੀ ਜਦੋਂ ਇਹ ਹਾਂਡੀ ਬਣਾਉਂਦਾ ਹੋਵੇ ਤਾਂ ਉਹਦਾ ਆਫਿਸ ਵਿਹਲਾ ਕਰ ਦੇ। ਦੇ ਲੱਗ ਕੱਲ ਸਾਡੇ ਦੇ ਭਾਈ ਇਹਦੇ ਲਾਗੇ ਬਿੱਲੀ ਵੀ ਲੰਘ ਗਈ ਨਾ ਤੇ ਇਹਨੇ ਬਿੱਲੀ ਨੂੰ ਵੀ ਫੜ ਲੈਣਾ। ਬਿੱਲੀ ਨੇ ਵੀ ਪੱਟੀ ਬੰਨ ਕੇ ਫਿਰਦੀ ਹੋਣਾ ਵੀ ਮੈਂ ਤਾਂ ਲਾਗੇ ਹੀ ਲੰਘੀ ਬਸ, ਉਹਨੇ ਮੇਰੇ ਤੇ ਪਾਤਾ ਸਾਰਾ ਕੁਝ। ਮੇਰਾ ਧਿਆਨ ਇੱਧਰ ਉੱਧਰ ਕਰਤਾ, ਚੰਗੀ ਪਰ ਬਿੱਲੀ ਲੰਘ ਗਈ, ਮੈਨੂੰ ਸਮਝ ਨਹੀਂ ਆਈ, ਫਿਰ ਉਹ ਖਰਾਬ ਹੋ ਗਿਆ। ਤਾਂ ਜੀ ਮਾੜਾ ਮੋਟਾ ਰੰਗ ਚੇਂਜ ਹੋਇਆ ਵਾ। ਕੋਈ ਵੀ ਨਹੀਂ ਲੱਗੇ ਸੀ ਪਿੱਛੇ ਪਾਣੀ ਲੈਣ ਗਏ ਸਲਮਾਨ ਨੂੰ ਕਹਿੰਦੇ ਲੈ ਤੂੰ ਬਣਾ ਲਾ ਤੂੰ ਬਣਾ ਲਾ, ਉਹ ਗਲਤ ਬਣਨ ਦਿਆ ਵਾ। ਹਾਂ ਨਾਲੇ ਇਦਾਂ ਕਹਿਤਾ ਉੱਤੇ ਪਾਦਾ ਸਾਰਾ ਕੁਝ। ਬਣਾਏ ਪਰਾਠੇ ਹਾਂਜੀ। ਤੇ ਕੱਲ ਦੇ ਭੱਲਿਆਂ ਵਾਲੇ ਦੇ ਫੋਨ ਆਈ ਜਾਂਦੇ ਕਿ ਯਾਰ ਭੱਲੀਆਂ ਬਣਾ ਦੇ। ਨਹੀਂ ਯਾਰ ਪਤਾ ਨਹੀਂ ਹਰ ਆਈਟਮ ਤੇ ਪਾਤੀ। ਕਿਚਨ ਵੇਲਾ ਕਰਤਾ ਵਾਪਸ, ਜਿਵੇਂ ਮਕਾਨ ਛੱਡਣ ਲੱਗੇ ਸੀ ਹਰ ਆਈਟਮ ਹੀ ਪਾਤੀ ਇੱਕੋ ਆਈਟਮ ਚ। ਨੋਨੀ ਨਾ ਹੁੰਦਾ ਫਰਿੱਜ ਐਸ ਰੁਖ ਲੰਮੇ ਪਾ ਦੇ, ਉਹ ਚ ਕੁਝ ਵੀ ਨਹੀਂ ਛੱਡਿਆ। ਉਹ ਤੇ ਉਸ ਮਾਲਕ ਦਾ ਸ਼ੁਕਰ ਆ, ਸਾਡੇ ਕੋਲ ਬੰਦੇ ਦੂਚ ਆ, ਉਹ ਵੀ ਖਾ ਗਏ। ਹਾਂਜੀ ਤਾਂ ਉਹ ਜੀ item ਨਹੀਂ ਛੱਡੀ। ਮੈਂ ਨਾ ਹੁੰਦਾ ਉਹ ਬਤਾਇਆ ਸੀ। ਉਹ ਜ਼ਾਇਆ ਸੀ। ਅੱਛਾ ਜੀ। ਹਾਂਜੀ ਸਹੀ ਗੱਲ ਹੈ ਇਸ ਬੱਚੇ ਨੇ ਉਹਨੂੰ। ਯਾਰ ਕੀ ਤਾਰੀਫ ਕੀਤੀ ਨੇ, ਕਹਿੰਦਾ ਮੈਂ ਨਾ ਹੁੰਦਾ ਨਾ ਤੇ ਜ਼ਾਇਆ ਸੀ ਸਾਰਾ ਕੁਝ। ਹਾਂਜੀ ਉਹ ਫਿਰ ਉਹਨੂੰ ਰਿਜ਼ਕ ਸੀਗਾ, ਖਾਣਾ ਪਿਆ ਦਾ ਨਹੀਂ ਲੇਕਿਨ ਜੋ ਇਹਨੇ ਕਰਤਾ ਸੀ ਉਹ ਰਿਜ਼ਕ ਦੇ ਜ਼ੁਮਰੇ ਚ ਨਹੀਂ ਸੀ ਆ ਰਿਹਾ। ਗੰਡੇ ਕੱਟ ਕੇ ਫੇਰ ਵਿੱਚੋਂ ਗੰਡੇ ਕੱਢੀ ਜਾਂਦੇ। ਸਾਜੀ ਪੂਰੀ ਮਿਰਚ ਪਾ ਕੇ ਤੇ ਬੇਸਣ ਦੀ ਬਾਹਰ ਕੱਢੀ ਕਿਦੋਂ ਤੇ ਕੱਟ ਕੇ ਪਾਉਣੀ ਸੀ। ਕੈਚਰ ਵਿੱਚ ਟੁੱਟੀ
ਪੱਤੀ ਪਾਉਣ ਲੱਗੇ ਦੀ ਵਿੱਚ ਪੱਤੀ ਬਹਿ ਲੱਗਾ ਫੜਿਆ ਲਗਾ ਭਾਈ ਜਾ ਦੋ ਵਿੱਚ ਸਿਰਫ ਤੂੜੀ ਨਹੀਂ ਪਈ, ਬਾਕੀ ਘਾਣ ਤਿਆਰ ਸੀ ਪੂਰਾ ਇੰਜ ਕਰਕੇ। ਨਹੀਂ ਉਸਤਾਦ ਜੀ ਕਸਮ ਹੈ 2 ਨੰਬਰ ਹੀ ਹੋਣ ਦੀ। ਉਹ ਪੱਤੀ ਇੰਜ ਦੀ ਜਿਵੇਂ ਮਸਾਲਾ ਹੈ, ਗਰਮ ਮਸਾਲਾ, ਏਡੀ ਬਰੀਕ ਪੱਤੀ ਹੁੰਦੀ ਨਹੀਂ। ਉਹ ਭਾਵੇਂ ਇੰਨੀ ਬਰੀਕ ਹੁੰਦੀ ਆ, ਉਹ ਢੇਲੇ ਉਹਦੇ ਪੱਤੀ ਦੇ। ਉਸਤਾਦ ਜੀ ਲੈ ਇੱਕ ਜੁਗਤ ਕਰ ਲਾਂ ਭਾਈ ਫੈਸਲ ਕਰ ਲੈ। ਇੰਡੀਆ 'ਚ ਇਹਨਾਂ ਦੀ ਇੱਕ ਪਤਨੀ ਸੀ, ਹਾਂ ਉਹ ਮਿਸਤਰੀਆਂ ਕੋਲੋਂ ਛਾਨਣਾ ਮੰਗ ਕੇ ਇਹਨਾਂ ਦਾ ਕੜਵਾ ਚੌਥ ਇੰਨੀ ਵੱਡਾ ਕੜਵਾ ਚੌਥ ਦੀ ਕਰਦਾ। ਤਾਂ ਜਿਹਨਾਂ 4 ਬੰਦਿਆਂ ਦੇ ਹੱਥ 'ਚ ਆਈ ਆ ਹਾਂਡੀ, 4 ਬੰਦਿਆਂ ਨੇ ਆ ਕੇ 2-2 ਚਮਚ ਮਿਰਚ ਪਕਾਇਆ ਕੀ ਆ? ਇਹਨਾਂ ਨੇ ਸਮਝ ਨਹੀਂ ਆਈ। ਦੱਸ ਪੁੱਛੋ ਕੀ ਹੋਇਆ ਜੀ? ਕੀ ਬਣਾਇਆ? ਕਹਿੰਦੇ ਚਿਕਨ ਪਕੌੜਾ ਪਰੌਠਾ। ਉਸਤਾਦ ਜੀ ਉਹ ਹਨਾ ਬੇਸਿਕ ਉਹ ਜਿੱਥੇ ਆ ਯਾਰ ਉਸਤਾਦ ਮੋਹਤਰਮ, ਉਹ ਮੈਂ ਨਾ ਵੇਖਿਆ, ਉਹ ਪਰਾਠਾ ਵੇਖਿਆ ਇੱਕ ਬੰਦੇ ਦਾ ਬਣਦਾ। ਉਹਨੇ ਕੀ ਕੀਤਾ ਉਸਤਾਦ ਜੀ, ਬੇਸਣ, ਆਂਡਾ, ਪਿਆਜ਼ ਛੋਟੇ ਛੋਟੇ, ਟਮਾਟਰ, ਸਾਰਾ ਕੁਝ। ਯਾਰ ਤੂੰ ਪਰੌਠਾ ਬਣਾਇਆ ਸੀ? ਉਹ ਪਰਾਠਾ ਉਹ ਪੀਜ਼ਾ ਟੈਪ? ਨਹੀਂ 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 ਉਸ ਤੋਂ ਬਾਅਦ ਪੀਜ਼ਾ ਟਾਈਮ ਸਾਜੀ ਆਂਡਾ ਯਾਰ ਉਹਦੇ ਤੇ ਆਂਡਾ ਪਾ ਕੇ yes, ਪਿਆਜ਼ yes, ਪਿਊ yes. ਸਾਰਾ ਕੁਝ ਪਾ ਕੇ ਹਾਂਜੀ, ਹਾਂਜੀ, ਉਹ ਹਾਂਜੀ। ਕਰਕੇ। ਉਹੀ ਸੀਗਾ ਉਹ ਤੁਸੀਂ ਮਿੱਠੇ। ਨਾ ਉਹ ਫਰਾਈ ਪੈਨ ਦੇ ਵਿੱਚ ਪਾ ਕੇ ਨਾ। ਉਹ ਭਾਈਜਾਨ ਮੇਰੀ ਗੱਲ ਸੁਣ, ਤਾਜ ਮੇਰੀ ਗੱਲ ਸੁਣੋ। ਤੁਸੀਂ ਕਦੀ ਇੱਕ ਆਂਡਾ ਹੁੰਦਾ ਫਰਾਈ, ਯੈਸ, ਇੱਕ ਆਂਡਾ ਹੁੰਦਾ ਵਾ ਉਹ ਕਾਲੀਆਂ ਮਿਰਚਾਂ ਵਾਲਾ, ਉਹਦੇ ਚ ਪਹਿਲੇ ਜਿਹੜਾ ਆਂਡਾ ਨਾ, ਆਂਡੇ ਨੂੰ ਉਹਦੇ ਚ ਪਾ ਕੇ ਨਾ 2-3 ਆਂਡੇ, ਉਹ ਚ ਥੋੜਾ ਨਮਕ, ਥੋੜੀ ਲਾਲ ਮਿਰਚ, ਥੋੜੀ ਕਾਲੀ ਮਿਰਚ, ਥੋੜਾ ਪਿਆਜ਼ ਕੱਟ ਕੇ, ਥੋੜਾ ਟਮਾਟਰ ਕੱਟ ਕੇ, 2-4 ਹਰੀਆਂ ਮਿਰਚਾਂ ਕੱਟ ਕੇ, ਉਹਨੂੰ ਐ ਕਰਕੇ ਨਾ ਤੇ ਉਹ ਕੱਲਾ ਉਹ ਬਣਾ ਲੈਂਦੇ ਆ ਤਵੇ ਤੇ। ਪਰਾਠਾ ਟਾਈਪ ਹੀ ਨਹੀਂ ਨਹੀਂ, ਕੱਲਾ ਆਂਡਾ, ਟਿੱਕੀ, ਹਾਂਜੀ। ਟਿੱਕੀ ਆ ਟਿੱਕੀ, ਆਂਡਾ ਟਿੱਕੀ। ਆ ਟਿੱਕੀ ਟੈਪ। ਉਹੀ ਸੇਮ ਉਹੀ ਬਣਾ ਕੇ ਜਦੋਂ ਰੋਟੀ ਪੱਕ ਰਹੀ ਉਹਦੇ ਉੱਤੇ ਲਾ ਦੇਣੀ ਹੈ ਬਸ ਤੇ ਉਹਨੂੰ ਥਾਲ, ਹਾਂਜੀ ਉਹਨੂੰ ਥਾਲ ਦੇਣਾ। ਉਹੀ ਕੁਝ ਉਹ ਪਾਈ ਜਾਂਦੇ। ਹਾਂ ਜੀ, ਇਹਨਾਂ ਨੇ ਕੱਲ ਪਾਇਆ। ਉਸਤਾਦ ਜੀ ਜਿਹੜਾ ਮੈਂ ਉਹ ਵੇਖਿਆ ਨਾ, ਮੈਂ ਤੁਹਾਨੂੰ ਵਿਖਾ ਵੀ ਦੇਣਾ, ਉਹ ਕਰੈਕਟਰ ਨੇ ਇੰਜ ਕਰਕੇ ਉਹ ਸਾਰਾ ਉਹ ਕਰ ਲਿਆ, ਮਿਕਸ ਕਰਤਾ ਵਿੱਚ ਵੇਸਣ ਵੀ ਦੁੱਧ ਪਾਇਆ, ਪਾ ਕੇ, ਵੇਸਣ। ਦੁੱਧ ਪਾ ਕੇ, ਵੇਸਣ ਇਹ ਉਹ ਪਾ ਕੇ, ਫਿਰ ਉਹਨੇ ਫਰਾਈ ਪੈਨ ਨੂੰ ਗਰਮ ਕੀਤਾ, ਉਹ ਚ ਥੋੜਾ ਜਿਹਾ ਘਿਓ ਦਾ ਛਿੱਟਾ ਲਾ ਕੇ, ਉਸ ਤੋਂ ਬਾਅਦ ਉਹਨੇ ਬੋਲ ਦੇਣਾ ਪਾ ਕੇ ਤੇ ਇੰਜ ਕਰਕੇ ਪੂਰਾ ਪਰਾਠਾ ਬਣਾਇਆ, ਫਿਰ ਉਹਨੂੰ ਥੱਲਿਆ। ਉਹ ਪਰਾਠਾ ਉਸਤਾਦ ਜੀ ਤੁਸੀਂ ਵੇਖੋ ਨਾ, ਤੁਸੀਂ ਫੌਰਨ ਕਹਿਣਾ ਕਾਸ਼ੀ ਇਹ ਫੌਰਨ ਚੀਜ਼ਾਂ ਲਿਆ ਬਣਾ। ਏਦਾਂ ਹੀ ਇੱਡਾ ਕੀਤਾ। ਖੂਬਸੂਰਤ ਪਰਾਠਾ। ਇਹਨਾਂ ਕੋ ਬਣਿਆ ਹੀ ਨਹੀਂ। ਸੇਮ ਟੂ ਗਲਤ ਕੀਤਾ ਉਸਤਾਦ ਜੀ, ਸੇਮ ਟੂ ਬਿਲਕੁਲ ਉਲਟ। ਨਾਲੇ ਫਰਾਈ ਪੈਨ ਚ ਬਣਾਇਆ ਨਹੀਂ, ਤਵੇ ਤੇ ਬਣਾਇਆ ਤਾਂ। ਅੱਲਾ ਖੈਰ ਕਰੇ। ਇੱਧਰ ਦੇਖੋ 3 ਪਾ ਪਕੌੜੇ ਵਿੱਚ 2.5 ਕਿਲੋ ਪਿਆਜ਼ ਪਾਇਆ। ਉਹ ਨਹੀਂ ਪਿਆਜ਼ ਸੁਰਖ ਕਰਦਾ ਸਾਰਾ ਹੀ। ਉਸਤਾਦ ਜੀ ਫ੍ਰਿਜ 'ਚ ਜਿਹੜੀਆਂ ਦਵਾਈ ਵਾਲੀਆਂ ਸ਼ੀਸ਼ੀਆਂ ਸੀ ਉਹ ਵੀ ਵਿੱਚ ਪਾਤੀਆਂ, ਉਹ ਵੀ ਪਾਤੀਆਂ ਵਾ। ਇਸ ਕਦਰ ਐਮਪਟੀ ਕਰਤਾ ਵਾ। ਉਹ ਤਾਂ ਉਹ ਅੱਖਾਂ ਵਾਲਾ ਦਾਰੂ ਤੇ ਇਹ ਉਹ ਸਾਰਾ ਕੁਝ ਦੈਨਿਕੋ ਸਿਰਪ ਪਾਤਾ ਵਿੱਚ। ਅਸੀਂ ਬਾਅਦ ਚ ਕੱਪ ਸਿਰਫ ਨਾ ਖਾਦੇ ਹੋਏ ਨੇ ਕਰਕੇ। ਉਹ ਜਿਹੜੇ ਬੰਦੇ ਕੋ ਦੇਖੇ ਨਾ ਵੀਡੀਓ ਚ ਦੇਖਣੇ ਸੀ, ਕੋਈ 40 ਭਾਂਡੇ ਸੀਗੇ ਇਹ ਹਦਾਇਤ ਵਿੱਚ, ਸਾਰੇ ਨੌਨ ਸਟਿਕ ਬਰਤਨ। ਇਹਨਾਂ ਕੋ ਉਦਾਂ ਦਾ ਇੱਕ ਵੀ ਨਹੀਂ ਸੀ। ਉਸਤਾਦ ਮੋਹਤਰਮ ਇਹ ਵੀ ਬੜਾ ਰੌਲਾ ਹੁੰਦਾ। ਹਾਂ ਜਿਹੜਾ ਹਾਂਜੀ ਇਹ ਉਸਤਾਦ ਜੀ ਹੁਣ ਮਰਦਾਨਾ ਘਰ ਹੈ, ਇਹਦੇ 'ਚ ਸਾਨੂੰ ਹੁਣ ਕੀ ਪਤਾ ਕਿਹੋ ਜਿਹੇ ਭਾਂਡੇ। ਇਹਨੇ ਆਟਮ ਜਿਹੜੀ ਕੀਤੀ ਬਗਾਰਤੀ, ਉਹ ਮੈਂ ਫਰਾਈ ਪੈਨ ਦੇ ਵਿੱਚ ਉਸਤਾਦ ਜੀ ਉਹ ਪਾਇਆ, ਉਹ ਸਾਰਾ ਥੱਲੇ ਘਿਓ ਵੀ ਲਾਇਆ, ਉਹ ਥੱਲੇ ਹੀ ਨਹੀਂ ਗਿਆ। ਚੁੱਪ ਗਿਆ ਥੱਲੇ। ਸਾਜੀ ਪਰੌਂਠੇ, ਇਹ ਪਰੌਂਠੇ ਨਹੀਂ ਸੀ ਬਣਾਉਂਦੇ ਐਡਾ ਮੋਟਾ ਕਿਹੜਾ ਪਰੌਂਠਾ ਹੁੰਦਾ, ਹਾਂਜੀ। ਇਹਦਾ ਸ਼ੀਰਮਾ ਲਾਉਂਦਾ ਹੈ। ਉਹ ਤੁਹਾਡੇ ਨਾਲੇ ਪੋਲੀਫੈਕਸ ਟੂਬ ਵੀ ਪਾਤੀ ਵਿੱਚ ਗੱਲ। ਵੱਡੇ ਹੋਟਲ ਦੇ ਫਰਸ਼ 'ਚ ਇੱਕ ਮਾਰਬਲ ਇਦਾਂ ਦਾ ਥੱਲੇ ਜ਼ਰੂਰ ਆਹੋ ਲੱਗਾ ਹੁੰਦਾ। ਸੈਂਟਰ 'ਚ ਕਰਕੇ ਲੱਗਾ ਹੁੰਦਾ। ਹਾਂ ਵੱਡੇ ਹੋਟਲ ਚ ਇੱਕ ਹੀ ਲੱਗਾ ਹੁੰਦਾ ਵਾ। ਯਾਰ ਪੱਠਿਆਂ ਦੇ ਟਾਲ ਚ ਨਹੀਂ, ਪੁਰਾਣੀ ਫਲੈਕਸ ਲੱਗੀ ਹੁੰਦੀ ਹੈ, ਇਦਾਂ ਦੀ ਹੁੰਦੀ ਹੈ। ਨੋਟ ਨੂੰ ਜ਼ੂਮ ਕਰਕੇ ਦੇਖੋ ਨਾ, ਫੁੱਲ ਵੱਡਾ ਕਰਕੇ ਤੇ ਥੱਲੋਂ ਇੰਜ ਦਾ ਡਿਜ਼ਾਈਨ ਨਿਕਲਦਾ। ਉਹ ਯਾਰ ਚੈੱਕ ਤੇ ਕਰ ਯਾਰ ਬਿਠੇ ਯਾਰ, ਕਹਾਂ ਸੇ लिए यार शन इधर ਵੇਖ। ਔਰ ਲਈ ਨਹੀਂ, ਕਚਹਿਰੀ ਬਾਜ਼ਾਰ ਇੱਕ ਬੰਦੇ ਨੇ ਮੋਟਰਸਾਈਕਲ ਦੀ ਟੈਂਕੀ ਚੋਂ ਖਿੱਚ ਕੇ ਨਾਲੇ ਟਾਕੀ ਮਾਰ ਲਈ, ਉੱਤੋਂ ਪਾ ਕੇ ਆ ਗਿਆ। ਕਹਾਂ ਸੇ ਆਤੇ हैं ये लोग? ਉਹ ਕਚਹਿਰੀ ਬਾਜ਼ਾਰ। ਅਮਰੀਕਾ ਚ ਨਾ ਕਾਲੇ ਕਾਲੇ ਗੈਂਗਸਟਰ ਨਹੀਂ, ਉਹਨੇ ਸਿਰਾਂ ਦੇ ਬੰਨੇ ਹੁੰਦੇ ਸੀ। ਉਹ ਗਾਣਾ ਸੁਣਿਆ ਤੂੰ ਯਾਰ, ਤੇਰਾ ਸੁਪਰਸਟਾਰ ਦੇਸੀ ਕਲਾਕਾਰ, ਆ ਉਹਦੇ 'ਚ ਇਹੋ ਜਿਹਾ ਪਾਉਣਾ ਅੰਦਰ। ਆਉਂਦਾ ਇੱਥੇ ਬੰਨਿਆ ਹੁੰਦਾ ਹਰੀ ਸਿੰਘ ਭਾਈ। ਆਹੋ ਓਏ ਮੁਰਗਾ ਹਮੇਸ਼ਾ ਇੱਕ ਗੱਲ ਯਾਦ ਰੱਖਣਾ, ਦੇਸੀ ਖਾਣਾ। ਪੰਜ ਦੇਸੀ ਮੁਰਗੀਆਂ ਜੀ ਹੁਣ ਵਿੱਚ ਕਾਪੀਆਂ ਆ ਗਈਆਂ। ਨਾ 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 ਇਦਾਂ ਦੇ ਬੰਦੇ ਅਗਲੇ ਨੂੰ ਕਹਿਣਗੇ ਦੇਸੀ ਮੁਰਗਾ ਖਾਣਾ ਹਮੇਸ਼ਾ ਤੁਹਾਨੂੰ ਦੱਸਦਾ ਹੈ, ਤੇ 20 ਰੁਪਏ ਦੇ ਕੇ ਕਹਿਣਗੇ ਚਲੋ ਮੁੰਡਾ ਆਪਣੀ ਟਿੱਕੀ ਲਿਆ ਦੇ ਕੋਲ। ਤੇਰੇ ਬੂਨੇ ਵਲੀਮੇ ਤੇ ਵੀ ਪੰਜੇ ਭਗਾਏ ਸੀਗੇ। ਆਹੋ ਵਿੱਚ ਛਿੱਕੇ ਵੀ ਤੇ ਪਾਤੇ। ਤੁਸੀਂ ਉਹ ਵੀ ਖਾ ਕੇ 250 ਰੁਪਏ ਸਲਾਮੀ ਦੇ ਕੇ ਨਿਕਲਣਾ ਸੀ ਸ਼ਹਿਰ ਤੋਂ, ਤੁਹਾਨੂੰ ਨਹੀਂ ਪਤਾ। ਉਹ ਪੰਜਿਆਂ ਦਾ 250 ਤੁਸੀਂ ਗਏ ਸੀ ਵਿਆਹ ਤੇ? ਇਧਰ ਮੈਂ ਗਿਆ, ਕਸਮ ਵਾਲੀ ਗੱਲ ਮੈਂ ਨਹੀਂ ਤੁਸੀਂ ਕੀਤਾ। ਸਾਨੂੰ ਸੱਦਿਆ ਨਹੀਂ ਸੀ ਕਿਲੀ ਥਾਣੇ ਸੌਂਦੇ। ਬੜੀ ਜਗਰ ਦੁਬਾਰਾ ਮਾਰਨਾ ਚਾਹੁੰਦਾ ਉਸਤਾਦ ਜੀ, 2 ਮਾਈਆਂ ਮਿੱਠੇ ਦੇ ਮਗਰ ਤੁਰੀਆਂ ਜਾਂਦੀਆਂ ਖਬਰੇ। ਮਾਈਆਂ ਹਾਂ, ਉਹ ਸ਼ੈਲਟਰ ਦੇਖ ਕੇ ਕਹਿੰਦੀ ਇਹਨੇ ਕਿਤੇ ਨਾ ਕਿਤੇ ਬਾਜ਼ੀ ਮਾਰਨੀ। ਜੋਕਰ ਟਾਈਮ। ਤਾਂ ਜੀ ਇਹ ਆਪਣੇ ਜੁਗਨੂਆਂ ਨੇ ਕਹਿਤਾ ਕਿ ਠੀਕ ਹੈ, ਦਿਹਾੜੀ ਜੀ 2 ਸ਼ੋਆਂ ਦੇ ਵਿੱਚ ਇੱਕ ਅੱਧਾ ਸ਼ੋਅ ਇਦਾਂ ਦਾ ਫੇ ਤੁਸੀਂ ਫਸ ਜਾਣਾ ਵਾ। ਇਹ ਉਹ ਨਹੀਂ ਓਏ। ਨਹੀਂ ਤੇ ਅਸੀਂ ਬਣਾ ਲਿਆ ਕਰਾਂਗੇ। ਬਣਾਵਾਂਗੇ ਅਸੀਂ। ਉਹਦਾ ਏਦਾਂ ਨਾ, ਮੇਰੀ ਗੱਲ ਸੁਣੋ, ਤੁਸੀਂ ਦੇਖਿਆ ਨਹੀਂ ਕਦੀ ਜਦੋਂ ਹੋਟਲਾਂ ਦੇ 3-4 ਕੜਾਈਆਂ ਬਣ ਰਹੀਆਂ ਹੁੰਦੀਆਂ, ਹੁਣ ਅਸੀਂ ਕਿਲੋ ਬਣਾਈ ਨਾ, ਹਾਂਜੀ। 2 ਕਿਲੋ ਬਣਾ ਲਾਂਗੇ। ਉਸੇ ਰੂਟੀਨ ਨਾਲ। ਉਸੇ ਰੁਟੀਨ 2 ਕਿਲੋ। ਠੀਕ ਹੈ।
ਲਓ ਜੀ ਅੱਜ ਤੁਹਾਨੂੰ ਵੱਡੀ ਗੱਲ ਸੇਮ ਡਬਲ ਕਰਕੇ ਚੀਜ਼ਾਂ। ਓਕੇ ਤਾਂ ਵੀ ਤੁਹਾਡੀ ਕੁਕਿੰਗ ਦੇ ਵਿੱਚ ਕੰਮ ਆਏਗੀ। ਸਭ ਤੋਂ ਜਿਹੜੀ ਮੇਨ ਚੀਜ਼ ਆ ਨਾ ਕੁਕਿੰਗ ਦੇ ਵਿੱਚ, ਜਿਸ ਚੀਜ਼ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ, ਉਹ ਆਂਚ ਹੁੰਦੀ ਆ। ਇਹ ਚੀਜ਼ ਹਾਂ ਬਹੁਤ ਅੱਛੇ ਯਾਰ ਮਿੱਠੇ। ਯਾਰ ਕਿਹੜੀ ਆਂਚ, ਕਿੰਨੀ ਆਂਚ ਦੇਣੀ ਹੈ, ਕਿੰਨੀ ਅੱਗ ਅੱਗ ਦੀ ਆਂਚ। ਮਿੱਠਾ ਓਏ ਆਂਚ ਅੱਜ ਨੂੰ ਅੱਗ ਨੂੰ ਅੱਗ ਕਹਿੰਦੇ ਨੂੰ, ਹਾਂ ਕਿ ਕਿੰਨਾ ਕੁ ਰੱਖਣਾ। ਆ ਸ਼ਰਟ ਪਾ ਕੇ ਉਸਤਾਦ ਜੀ ਬਾਹਰ ਨਿਕਲੇ ਤੇ ਇੱਕ ਮਾਈਏ ਨੂੰ ਕਹਿੰਦੀ ਪੁੱਤ ਸਲਵਾਰ ਤੇ ਜਰਾਬਾਂ ਚ ਦੇ ਲੈ। ਉਹ ਐਟਮ ਕਿੰਨਾ ਯਾਰ ਮਿੱਠੇ ਤੂੰ ਇਹ ਕਿਉਂ ਪਾਉਣਾ ਯਾਰ ਇਹਦੀ ਉਸਤਾਦ ਜੀ ਆ 2 ਸਾਲਾਂ ਮੈਂ ਪਾ ਕੇ ਆਇਆ ਵਾ, ਉਹ ਵੀ ਇਸ ਤੋਂ ਮੈਂ ਕਿਹਾ ਯਾਰ ਕਹਿੰਦੇ ਉਹ ਸ਼ਰਟ ਪਾ ਕੇ ਕੋਈ 2-4 ਗੱਲਾਂ ਵਾ ਓ ਯਾਰ ਪਤਾ ਨਹੀਂ ਕਿਹੜਾ ਅੱਛਾ ਤੇਰੀ ਸ਼ਰਟ ਦੇ ਉੱਤੇ 2-4 ਗੱਲਾਂ ਬਣਾਈਆਂ ਮੈਂ। ਮੈਂ ਸਾਲ ਹੋ ਗਿਆ ਇਹਨੂੰ ਕਹਿੰਦੇ। ਓਏ ਉਹ ਜਾਦੂਗਰ ਨੇ ਪਾਈ ਹੁੰਦੀ ਨੇ ਕੋਡ Magic show। ਇੱਥੋਂ ਵੀ ਨਿਕਲਿਆ। ਤੋਤੇ ਵੀ ਕੱਢਦਾ, ਸਾਰਾ ਕੁਝ ਕੱਢਦਾ। ਜਿੱਦਾਂ ਦੀ ਤੇਰੀ ਸ਼ਰਟ ਨਾ, ਇਦਾਂ ਦੀ ਦੀ ਮੈਟ੍ਰਿਕਸ ਫਿਲਮ ਦੇ ਵਿੱਚ ਅਕਸਰ ਸ਼ਾਟ ਹੁੰਦੇ ਆ ਜਿ ਪੱਟੀਆਂ ਥੱਲੇ ਉਤਰੀਆਂ ਹੁੰਦੀਆਂ ਮੈਟ੍ਰਿਕਸ ਫਿਲਮ 'ਚ। ਉਹ ਕੰਪਿਊਟਰ ਵਾਲੀਆਂ। ਨਵੀਂ LCD 'ਚ ਵਟਾ ਵਜੇ ਇੰਜ ਦੀ ਹੋ ਜਾਂਦੀ ਹੈ LCD। ਹਾਂ ਪੱਥਰ ਵਾਲੀ ਦੁਕਾਨ ਤੇ ਜਾਓ ਨਾ, ਇਹਨੇ ਟੋਟੇ ਲਾ ਕੇ ਉਹਨੇ ਪੂਰਾ ਡਿਜ਼ਾਈਨ ਜਿਹਾ ਬਣਾਇਆ ਹੁੰਦਾ। ਨਹੀਂ ਉਹ ਨਹੀਂ ਬਈ ਨਹੀਂ। ਉਹਨੇ ਨਹੀਂ ਬੰਦੀ ਯਾਰ, ਬੰਦੀ ਨਹੀਂ ਯਾਰ। ਤੂੰ ਉਸਤਾਦ ਜੀ ਆ ਭਾਈ ਫੈਸਲ ਨੇ ਇੱਕ ਪਲਾਜ਼ਾ ਬਣਾਇਆ, ਬੜਾ ਰੁਪਈਆ ਲਾਤਾ, ਉਹ ਫੇਲ ਹੋ ਗਿਆ। ਕਿਉਂ? ਪਿੰਡ ਚ ਬਣਾ ਲਿਆ। ਗਾਉਂ ਚ ਉਹ ਚੱਲਿਆ ਪਿੰਡ, ਹੁਣ ਉਹ ਰਹੇ ਨਹੀਂ ਹੈਗੇ, ਪਿੰਡਾਂ 'ਚ ਵੀ ਸ਼ਹਿਰ ਬਣ ਗਏ ਆ। ਇਹਨੇ ਫੁੱਲ ਗਾਫਬੇ ਵਾਲੇ ਚ। ਲੇਕਿਨ ਉਸਤਾਦ ਜੀ ਮੇਰੀ ਸੁਣੋ ਗੱਲ, ਜਦੋਂ ਕੰਮ ਚੱਲ ਪਿਆ ਨਾ, ਕੁਕੀ ਦਾ ਕੰਮ ਚੱਲ ਪਿਆ, ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ, ਹੁਣ ਸ਼ਕਰ ਕਹਿੰਦੀ ਮੈਂ ਬਾਹਰ ਵੀ ਤੁਹਾਡੇ ਤੋਂ ਟਰਸਟ ਨਹੀਂ ਲਿਆ, ਕੈਨ ਬਲੀਵ ਦਿਸ ਨਾਟ। ਫਿਰ ਥੇ ਅੱਛਾ ਉਹ ਸਾਚੀ ਵੈਸੇ ਆਪਸ ਦੀ ਗੱਲ ਹੈ ਕਿ ਮਾਦਰਤ ਨਾ ਇੱਕ ਮੈਂ ਭਾਨ ਫੈਸਲ ਤੁਹਾਨੂੰ ਮੈਂ ਚੀੜਾ ਆਲੂ ਖਵਾ ਦੇਵਾਂ, ਚੀੜਾ ਆਲੂ ਚਲੋ ਤੁਹਾਡੇ ਮੂੰਹ ਨਾਲ ਉੱਥੇ ਤੁਸੀਂ ਭੁੱਲ ਜਾਓ। ਚੀੜਾ ਆਲੂ ਚੁੜੇ ਕੁਝ ਨਾਲ ਲਗਾ ਉਹ ਯਾਰ ਬੋਲੀ ਕੈਸੇ ਮਾੜੇ ਕਰ ਲੈਂਦੇ। ਆਲੂ ਲੈ ਲੈਣਾ ਵਾ, ਉਹਨੂੰ ਇੰਜ ਕਰਕੇ ਸਵਾਹ 'ਚ ਦੱਬ ਦੇਣਾ, ਬਸ 3 ਦਿਨ ਉਸ ਆਲੂ ਸਵਾਹ 'ਚ ਹੀ ਪਿਆ ਵਾ। ਪੂਰੇ 3 ਦਿਨ ਆਗ ਨਾ ਬੁਝੇ। ਮੈਂ ਤਾਂ ਕੋਲੋਂ ਕਿ ਐਵੇਂ ਕਦੋਂ ਨਾਲ ਲਈ ਜਾਂਦਾ, ਚੌਲ ਮਾਰੀ ਐਵੇਂ ਹਰ ਇੱਕ ਗੱਲ। ਤੇ ਤੂੰ ਜ਼ਾਇਆ ਕਰਦਾ ਪਿਆ ਟਾਈਮ ਯਾਰ। ਉਸਤਾਦ ਜੀ ਘੰਟੇ ਬਾਅਦ ਆਲੂ ਸੀ ਕੱਢਣਾ ਵਾ, ਆਲੂ ਨੂੰ ਕੱਢ ਕੇ ਛਿੱਲ ਸਹੀ ਕਰਕੇ ਓਏ ਹੋਏ ਇਹ ਕੱਟ ਕੇ ਉੱਤੇ ਮਸਾਲੇ ਪਾਉਣੇ, ਓਹੋ। ਉੱਤੇ ਸੌਸਾਂ ਪਾਉਣੀਆਂ ਹਾਏ ਤੇ ਤੀਲੀ ਲੈਣੀ ਆ, ਡਰਮ ਸਟਿਕ ਨਹੀਂ ਜਿਹੜੀ ਹੁੰਦੀ ਹੈ ਜੀ, ਛਿੱਲੜ ਸਮੇਤ ਖਾਣਾ ਸਾਜੀ। ਉਹ ਬਣਾਈਏ ਕਰੀਏ ਉਸਤਾਦ ਜੀ ਫਿਰ ਟਰਾਈ। ਇਹਦੇ ਚਵਲਾ ਮਾਰਨ ਦੇ ਨੂੰ ਉਸਤਾਦ ਜੀ ਜੇ ਲਓ ਜੀ, ਯਾਰ, ਮੈਂ ਤਾਂ ਤੁਹਾਡਾ ਵੱਡੀ ਆ ਜੀ। ਮੈਂ ਓ ਯਾਰ ਚੱਲ ਜ਼ਿੰਦਗੀ ਦੇ ਵਿੱਚ ਕਦੇ ਤੁਸੀਂ ਉਸਤਾਦ ਜੀ ਦੁਪਹਿਰੇ ਉੱਠੋ 12 ਵਜੇ ਨਾ, ਤੁਸੀਂ ਲੈਣਾ ਹੈ ਕਿ ਬਤਾਉਂ ਹੁੰਦੇ ਨੇ 2, ਜਿਹਨੂੰ ਅਸੀਂ ਇੰਗਲਿਸ਼ 'ਚ ਪਤਾ ਨਹੀਂ ਕੀ ਇੰਗਲਿਸ਼ 'ਚ ਕੀ ਕਹਿੰਦੇ ਬ੍ਰਿੰਗਨ, ਉਹਨੂੰ ਲੈ ਲੈਂਦੇ ਤੁਸੀਂ ਉਸਤਾਦ ਜੀ। ਇਹ 2 ਕਿਸਮ ਦਾ ਹੁੰਦਾ ਉਸਤਾਦ ਜੀ, ਇੱਕ ਹੁੰਦਾ ਗੋਲ, ਇੱਕ ਹੁੰਦਾ ਲੈਂਥੀ। ਉਹ ਜਿਹੜਾ ਹੁੰਦਾ ਨਾ ਇਹ ਤੁਸੀਂ ਨਾ ਦਰਮਿਆਨਾ ਜਿਹਾ ਲੈ ਕੇ ਉਹਨੂੰ ਵਿੱਚੋਂ ਕੱਟ ਕੇ ਨਾ ਉਸਤਾਦ ਜੀ, ਆਹੋ ਉਹਦੇ 'ਚ ਨਾ ਟਮਾਟਰ ਪਾਉਣਾ। ਤੇਲ ਨਹੀਂ ਟਮਾਟਰ, ਉਹਨੂੰ ਇੰਜ ਕਰਕੇ ਖੁੱਤੀ ਟੈਪ ਕਰਕੇ ਨਾ ਵਿੱਚ ਟਮਾਟਰ ਪਾਣਾ, ਟਮਾਟਰ ਪਾ ਕੇ ਵਿੱਚ ਮਿਰਚਾਂ ਪਾਣੀਆਂ, ਤੁਸੀਂ ਹਰੀਆਂ ਮਿਰਚਾਂ ਪਾਣੀਆਂ, ਟਮਾਟਰ, ਗਾਜਰਾਂ। ਅਦਰਕ, ਗਾਜਰਾਂ, ਉਹ ਪਾ ਕੇ ਨਾ ਫਿਰ ਤੁਸੀਂ ਲੈਣਾ ਸੋਨੇ ਦਾ ਚਾਂਦੀ ਦਾ ਪੁਦੀਨਾ ਵੀ ਪਾ ਲੈਣਾ ਥੋੜਾ ਜਿਹਾ। ਪੁਦੀਨਾ ਪਾ ਲੈਣਾ। ਤੁਸੀਂ ਚਾਂਦੀ ਦਾ ਵਰਕਾ ਲੈ ਕੇ ਨਾ ਉਹਦੇ ਵਿੱਚ ਲਵੇਟ ਲੈਣਾ, ਲਪੇਟ ਲੈਣਾ, ਲਪੇਟ ਕੇ ਤੁਸੀਂ ਫਿਰ ਸਵਾਹ 'ਚ ਦੱਬ ਲੈਣਾ, ਕੋਲਿਆਂ ਚ। ਕੋਲਿਆਂ 'ਚ ਨਹੀਂ ਸਵਾਹ 'ਚ, ਕੋਲੇ ਭਾਜੀ। ਕੋਲਿਆਂ 'ਚ ਦੱਬ ਦੇਣਾ। ਹਾਂ ਉਸਤਾਦ ਜੀ ਉਹਦਾ ਭਰਥਾ ਬਣਦਾ ਹੈ, ਓਏ ਹੋਏ ਮੈਂ ਕਹਿੰਦਾ ਤੁਸੀਂ ਉਹ ਜਿਹੜਾ ਕਹਿੰਦਾ ਭੜਥੂ ਪਾਤਾ, ਉੱਥੋਂ ਹੀ ਮਸ਼ਹੂਰ ਹੋਈ ਸੀ ਗੱਲ, ਭਰਥੂ ਪਾਪਾ। ਉਸਤਾਦ ਜੀ ਸਸਤੀਆਂ ਸਾਜੀ ਕੱਦੂ ਦੇ ਵਿੱਚ ਹੁਣ ਇੱਕ ਮੈਂ ਡਿਸ਼ ਤਿਆਰ ਦੇਖੀ ਹੈ, ਕੱਦੂ ਨੂੰ ਖਾਲੀ ਕਰਕੇ ਉਹ 'ਚ ਚੌਲ ਪਾਉਂਦੇ ਜਿੱਦਾਂ ਬੱਕਰੀ। ਵੱਡਾ ਕੱਦੂ। ਹਾਂਜੀ ਵੱਡਾ ਹਲਵਾ ਕੱਦੂ, ਉਹਨੂੰ ਖਾਲੀ ਕਰ ਲੈਣਾ। ਇਹ ਕੀ ਕਹਦਾ ਕਰਕੇ ਸਾਜੀ ਅਫਗਾਨੀ ਆਪਣੇ ਜਿਹੜੇ ਉਹ ਕਰਦੇ ਇਦਾਂ, ਸਾਜੀ ਨੂੰ ਚੌਲ ਪਾਉਣੇ ਵਿੱਚ ਕਾਜੂ ਪਾਉਣੇ, ਜਿੱਦਾਂ ਸਾਰੀ ਬੱਕਰੇ ਵਾਲੀ ਆਈਟਮ ਪਾ ਕੇ ਸਾਜੀ ਨੂੰ ਅੱਗ ਦੇ ਵਿੱਚ ਰੱਖ ਦੇਣਾ ਕੱਦੂ, ਫਿਰ ਉਹ ਛੁਰੀ ਨਾਲ ਛਿੱਲ ਕੱਢੀ ਜਾਣਾ ਏਦਾਂ ਗਾਚੀ ਟੈਪ ਹੈ, ਇੰਜ ਖਾਈ ਜਾਣਾ। ਕੱਦੂ ਪੁਖਤ ਕਹਿੰਦੇ ਉਹਨੂੰ ਯਾਰ, ਕੱਦੂ ਪੁਖਤ, ਯੈਸ ਓਏ ਬੇਟੇ ਓਏ ਕੱਦੂ ਪੁਖਤ ਸਾਜੀ ਤੁਸੀਂ ਖਾਣਾ ਵਾ, ਆਹਾ ਲਾਸ਼ ਹੋ ਜਾਣੀ ਢੱਡੀ। ਕੱਦੂ ਪੁਖਤ ਉਸਤਾਦ ਜੀ ਮੈਂ ਕਹਿੰਦਾ, ਲੇਕਿਨ ਮਿੱਠੇ ਜਿਹੜਾ ਕਾਲੀਆਂ ਮਿਰਚਾਂ 'ਚ ਬਣਦਾ ਨਾ ਕੱਦੂ ਪੁਖਤ, ਉਹ ਨਹੀਂ ਆਪਣੀ ਜਾਤ। ਉਸਤਾਦ ਜੀ ਛਲੀਆਂ ਲੈ ਕੇ ਆਉਣਾ ਉੱਥੋਂ ਸੁਧਾਰ ਬਣੇ, ਤੁਸੀਂ ਸਿਰਫ 1300 ਰੁਪਏ ਦੇਣਾ, 100 ਕਿਲੋ ਦੀ ਬੋਰੀ ਭਰ ਕੇ ਛਲੀਆਂ ਦੀ ਮੈਂ ਲੈ ਕੇ ਆਉਂਗਾ, ਹਰੀਆਂ ਛਲੀਆਂ ਉਹਦੇ ਡੋਡੀਆਂ ਲਾ ਕੇ ਛਿੱਲ ਕੇ ਵਿੱਚ ਇੰਜ ਕਰਕੇ ਆਰ ਪਰ ਸੂਏ ਲਗਾ ਕੇ ਕੋਲਿਆਂ ਦੀ ਪੂਰੀ ਲੇਅਰ ਬਣੀ ਹੋਵੇ, ਉੱਤੇ ਆ ਛਲੀਆਂ ਬਾਰਬੀਕਿਊ, ਤੁਹਾਨੂੰ ਇੰਜ ਕਰਕੇ ਸੌਸਾਂ ਪਾ ਕੇ ਖਾਣੀ, ਇੰਜ ਖਾਣੀ। ਆਹਾ ਕਿਆ ਤੁਸੀਂ ਮੈਨੂੰ ਫੜ ਲੈਣਾ, ਸਸਤੀਆਂ ਐਟਮਾਂ ਕੁਕੀ ਸ਼ੁਰੂ ਕਰੋ ਨਾ, ਲੇਕਿਨ ਉਸਤਾਦ ਰਗੜੇ ਜਾਵਾਂਗੇ ਆਪਾਂ। ਛੱਲੀਆਂ ਦਾ ਕੰਮ ਸ਼ੁਰੂ ਕਰਤਾ ਮਿੱਠੇ ਨੇ ਉਸਤਾਦ ਜੀ, ਉਹਦੇ ਵਾਲਾਂ ਨੂੰ ਪੋਨੀਆਂ ਭਾਈ ਯਾਰ। ਤਾਜੀ ਟਿੰਡੇ ਭਰ ਗਏ ਬੰਦੇ ਹੁਣ ਇਦਾਂ ਪਕਾਉਂਦੇ। ਉਹ ਟਿੰਡੇ ਭਰ ਕੇ ਤੇ ਮੈਂ ਦੇਖੇ ਆ, ਫਰੋਜ਼ਨ ਦੇ ਵਿੱਚੋਂ ਕਰੇਲੇ ਭਰ ਕੇ ਦੇਖੇ ਆ, ਬਤਾਊ ਭਰ ਕੇ ਖਾਤੇ ਆ, ਤਾਜੂ ਲੇਕਿਨ ਆ ਮੈਂ ਨਹੀਂ ਦੇਖਿਆ ਸਾਹਿਬ ਕੱਦੂ ਪੁਖਤ। ਕੱਦੂ ਪੁਖਤ ਕੱਦੂ ਪੁਖਤ। ਯਾਰ ਮਾਫੀ ਦੇ ਦੇ ਯਾਰ, ਕੱਦੂ ਪੁਖਤ ਕਿਹੜਾ ਹੁੰਦਾ ਯਾਰ? ਨਹੀਂ ਤੁਸੀਂ ਫਿਰੇ ਤੁਰੇ ਨਾ, ਹੁਣ ਤੁਹਾਨੂੰ ਦੱਸਾਂ ਯਾਰ, ਤੁਹਾਨੂੰ ਉਸਤਾਦ ਜੀ ਭਿੰਡੀ ਦੀ ਚਿਪਸ ਖਾਧੀ, ਭਿੰਡੀ ਦੀ ਚਿਪਸ, ਆਹਾ ਕੀ ਕਰਨਾ ਜੀ ਉਹ ਮਿੱਠੇ। ਭਿੰਡੀ ਦੀ ਚਿਪਸ ਖਾਧੀ ਆ? ਰਾਵਲ ਪਿੰਡੀ ਦੀ ਨਹੀਂ ਇੱਥੇ ਪਿੰਡੀ ਲੇਡੀਜ਼ ਫਿੰਗਰ ਫਿਸ਼, ਉਹਦੀ ਕਿਹੜੀ ਚਿਪਸ ਆ ਗਈ ਯਾਰ ਡੋਡੀ ਲਾ ਲਈ ਆ, ਹਾਂਜੀ। ਤੋਂ ਲੈਣ ਤੁਹਾਨੂੰ ਕਰਜੀ ਵੀ ਲਾਤੀ ਦਾ, ਬਰੀਕ ਕੱਟ ਲੈਣੀ, ਕੱਟ ਕੇ ਉਹਨੂੰ ਬੇਸਨ ਮੈਦੇ ਵਿੱਚ ਕਰਕੇ
ਸ਼ਨ ਪਹਿਲਾ ਪੂਰ ਪਾਇਆ ਕਟੋ ਕਰੰਚੀ ਲੇਜ਼ ਦੇ ਨਾਲ ਖਾ ਕੇ ਉਹਦੇ ਨਾਲ ਵਾਹ ਵਾਹ ਇਹ ਬਤਾਉ ਮੈਂ ਦੇਖੇ ਨੇ ਉਹ ਵੇਸਣ ਵਾਲੇ ਓਏ। ਤਲੇ ਹੁੰਦੇ ਆ ਫਿਰ ਹਰੀਆਂ ਮਿਰਚਾਂ ਆਹ ਹਰੀ ਮਿਰਚ ਜਿਹੜੀ ਉਹ ਬੇਸਣ 'ਚ ਤਲੀ ਹੁੰਦੀ ਉਸਤਾਦ ਜੀ ਤਰਾਂ ਨੂੰ ਵੇਸਣ ਲਾ ਕੇ ਤਲਣ ਲੱਪੇ ਹੁਣ ਤਰ ਲੈਣੀ ਤੁਸੀਂ ਤੇ ਲੇਕਿਨ ਉਹ ਸਜ਼ਾ ਵੀ ਤਾਂ ਹੋਈ 3 ਸਾਲ ਦੀ ਵੀ ਇਹ ਤੂੰ ਕੀ ਕਰਨ ਡਿਆ ਉਹ ਪਾਕਿਸਤਾਨ ਨਹੀਂ ਹਾਂ ਸਜ਼ਾ ਨਹੀਂ ਵਾਹ ਲੱਗੀ ਵਾਹ ਵਾਹ ਉਹ ਫੜਿਆ ਗਿਆ ਹੁਣ ਤੁਹਾਨੂੰ ਪਤਾ ਮਿਰਚ ਤਲਣ ਦਾ ਇੱਕ ਸਟਾਈਲ ਆ ਮਿਰਚ ਕਈ ਅੰਦਰੋਂ ਖਾਲੀ ਨਹੀਂ ਕਰਦੇ ਅੰਦਰੋਂ ਮਿਰਚ ਖਾਲੀ ਕਰਨੀ ਆ ਇਹ ਖਾਲੀ ਕੀਤੀ ਅੰਦਰ ਬੇਸਨ ਮੈਦਾ ਸਾਰਾ ਭਰਨਾ ਕਿਹੜੀ ਮਿਰਚ ਲੰਮੀ ਹਰੀ ਇਹ ਜਿਹੜੀ ਆਮ ਹੀ ਦੇਸੀ ਆ ਬਹੁਤ ਕੌੜੀ ਆ ਲੰਮੀ ਚਾਈਨਾ ਦੀ ਚਾਈਨਾ ਦੀ ਮਿਰਚ ਜਿੰਦੀ ਚਲੇੜੇ ਕੋਲ ਹਾਂਜੀ ਉਹ ਵਿੱਚੋਂ ਥੋੜਾ ਕੱਟ ਕੇ ਭਰਦੇ ਆ ਆਹ, ਦੋ ਜਿਸ ਤਰ੍ਹਾਂ ਅਚਾਰ ਬਣਾਉਣ ਲੱਗੇ ਨਾ ਜਿਹੜਾ ਸਬਜ਼ ਮਿਰਚਾਂ ਦਾ ਅਚਾਰ ਹੁੰਦਾ ਨਾ ਹਾਂਜੀ ਉਹ ਇਦਾਂ ਹੀ ਬਣਦਾ ਉਹਨੂੰ ਕੱਟ ਕੇ ਉਹਦੇ ਵਿੱਚ ਚਮਚੀ ਨਾਲ ਜਾਂ ਹੱਥ ਨਾਲ ਫੜ ਕੇ ਨਾ ਮਸਾਲਾ ਮਸਾਲਾ ਭਰਦੇ ਪਾਉਣਾ ਉਸ ਤੋਂ ਬਾਅਦ ਉਹਨੂੰ ਬੰਦ ਕਰਕੇ ਤੇ ਰੱਖੀ ਜਾਂਦੇ ਫਿਰ ਉਹਨੂੰ ਤੇਲ 'ਚ ਪਾਉਂਦੇ ਇਹ ਵੀ ਹਾਸਾ ਦੀ ਤੌਰ ਪੱਤੇ ਤੇ ਖਾਦੇ ਕਦੇ ਉਸਤਾਦ ਜੀ ਮਾਦਰ ਪਾਲਕ ਦੇ ਪੱਤੇ ਨਹੀਂ ਪਾਲਕ ਦੇ ਪੱਤੇ ਆਹੋ ਅਰਬੀ ਦੇ ਪਾਲਕ ਦੇ ਉਹ ਪੱਤੇ ਵੀ ਉਹ ਕਰਦੇ ਆ ਬੇਸਣ ਚ ਤਲ ਬੇਸਣ 'ਚ ਉਹ ਤਾਂ ਤੁਸੀਂ ਇੰਜ ਹੀ ਲੱਗਣਾ ਜਿਵੇਂ ਤੁਸੀਂ ਫਿਸ਼ ਖਾ ਰਹੇ ਹੋ ਇਦਾਂ ਹੀ ਉਹ ਸਟੀਮ ਵੀ ਬਣਦੇ ਉਸਤਾਦ ਜੀ ਮੇਰੀ ਵਾਲਦਾ ਨਾ ਇੰਜ ਥੱਲੇ ਛੋਟੀ ਛੋਟੀ ਲੱਕੜੀਆਂ ਦਾ ਜਾਲ ਵਿਛਾ ਕੇ ਹਾਂਡੀ ਦਾ ਥੱਲੇ ਪਾਣੀ ਉਹਦੇ ਉੱਤੇ ਉਹ ਅਰੇ ਪੱਕਦੇ ਕੀ ਸੀ steam। ਕਹਨੇ ਕੀ ਉਹ ਬਣਦੇ ਹੀ ਇੰਜ ਵਾ ਬਣਦੇ ਹੀ ਇਹ ਇੰਜ ਦੇਖੋ ਮਿੱਠਾ ਕੋਕ ਬੈਠਾ ਨਹੀਂ ਬੜਾ ਪਤਾ ਲੈ ਲਿਆ ਇੱਕ ਹੁਣ ਸਾ ਤੁਹਾਡੀ ਗੱਲ ਤੋਂ ਪਹਿਲੇ ਇੱਕ ਜੁਗਤ ਹਾਂਜੀ ਹਾਂਜੀ ਕਰ ਫੈਸਲ ਭਾਈ ਨੂੰ ਇੱਕ ਮਾਈ ਨੇ ਗੱਡੀ ਨੂੰ ਸ਼ੀਸ਼ਾ ਖੜਕਾਇਆ ਮੰਗਣ ਵਾਲੀ ਨੇ ਇਹਨਾਂ ਨੇ 10 ਰੁਪਏ ਦਿੱਤੇ ਕਹਿੰਦੀ ਪੁੱਤਰ 10 ਰੁਪਏ ਰਹਿਣ ਦੇ ਇੱਕ ਵਾਰੀ ਤੈਨੂੰ ਮੋਟੂ ਕਹਿ ਲਾ ਵਾਹ ਆਹੋ ਐਰਬੀ ਦਾ ਪਤਾ ਲਿਆ ਜੀ ਅੱਛਾ। ਜਿਹੜੀ ਤੁਸੀਂ ਮਾਇਨਸ ਉਹ ਜਿਹੜੀ ਰੈਸਪੀ ਲਾਈ ਹੈ ਨਾ ਬੇਸਨ ਮੈਦਾ ਐਰਬੀ ਦੇ ਪੱਤੇ ਦੇ ਸਾਰੇ ਲਾਉਣੀ ਹਾਂਜੀ ਇਹ ਫੋਲਡ ਕਰਕੇ ਨਾ ਮੋਟਾ ਜਿਹਾ ਲੇਅਰ ਬਣ ਉਹਨੂੰ ਕਟਿੰਗ ਕਰਨੀ ਉੱਤੇ ਹਲਕਾ ਜਿਹਾ ਧਾਗਾ ਲਪੇਟਣਾ ਫੇਰ ਉਹਨੂੰ ਧਾਗਾ ਨਹੀਂ ਰਬੜ ਵੀ ਲਪੇਟ ਦੇ ਉਹਨੇ ਨਹੀਂ ਧਾਗਾ ਰਬੜ ਤੇ ਗਲ ਜਾਣੀ ਭਾਜੀ ਭਾਜੀ ਵਿੱਚ ਖੁਸਰੇ ਦੀ ਪੂਨੀ ਨਹੀਂ ਬਣਨ ਡਈ ਆ ਦੇਖੋ ਪਿੱਛੇ ਹਲਕਾ ਜਿਹਾ ਬੈਕਗ੍ਰਾਉਂਡ 뮤직 ਤੇ ਲਾ ਯਾਰ ਅਰਬੀ ਇਹ ਬੇਸਨ ਮੈਦੇ ਜੋ ਫੇਰ ਚੁੱਕੀ ਹੈ ਆਹ ਤੇਲ ਗਰਮ ਹੈ ਸ਼ਨ ਤੇਲ ਚ ਗਈ ਹੈ ਬਾਹਰ ਕੱਢਿਆ ਵਾ। ਏ ਤੇ ਐ ਕਰਕੇ ਤੁਸੀਂ ਮਸਾਲਾ ਤਿਆਰ ਪਿਆ ਸੀ, ਤੁਹਾਡਾ ਚਾਟ ਮਸਾਲਾ ਇਹ ਲਾਈਆ ਓਹੋ ਬਕਵਾਸ ਕਰਨ ਦੇ 5 ਮਿੰਟ ਉਸਤਾਦ ਦਾ ਜੀ ਕੰਮ ਆ ਤੁਸੀਂ ਕੁਕੀ ਕਰਨੀ ਹੈ ਸੌਖੀ ਓਏ ਛੱਡ ਦੇ ਤੁਸੀਂ ਲੈਣਾ ਉਸਤਾਦ ਜੀ ਅੱਧਾ ਕਿਲੋ ਪਿਆਜ਼ ਲੈਣਾ ਵੇਸਣ ਦੇ ਨਾਲ 3 ਆਂਡੇ ਚਲੋ ਜੀ ਆ ਇੱਕ ਰੈਸਪੀ ਆ ਗਈ ਆ ਉਹ ਵੀ ਨਹੀਂ ਪੂਰੀ ਆਉਂਦੀ ਤੁਹਾਨੂੰ ਠਾਰ ਜੋ ਬਣਾਉਣਾ ਕੀ ਠਹਿਰ ਜਾ ਇੱਕ ਮਿੰਟ ਬਣਾਉਣਾ ਉਸਤਾਦ ਜੀ ਕੀ ਉਹ ਮੇਰੇ ਕੋਲ ਥੱਲੇ ਆ ਨਹੀਂ ਗਿਆ ਮੇਰੇ ਕੋਲ ਉਹ ਤੂੰ ਥੱਲਣਾ ਵਾ ਉਹ ਥੱਲੇ ਆ ਜਾਂਦਾ ਤੇ ਕਸਮ ਕਾਮਯਾਬ ਦੀ ਕਿੱਦਾਂ ਰੋਟੀ ਦੀ ਥੱਲੀ ਦੀ ਉਹ ਅੱਧਾ ਪਰਾਠਾ ਜਦੋਂ ਪੱਕ ਗਿਆ ਸੀ ਨਾ ਉਹ ਖੁਰਚ ਕੇ ਜਿਹੜੇ ਮਸਾਲੇ ਨਾਲ ਲੱਗਣਾ ਹੁਣ ਵਿੱਚ ਚਲਾਤਾ ਪੱਕਾ ਕੱਚੇ ਚ ਰਲਾਤਾ ਨਹੀਂ ਉਹਦੇ ਤਾਜ ਉਹ ਯਾਰ ਜਦ ਉਲਟੇ ਹੀ ਨਹੀਂਗਾ ਉਹ ਮੈਂ ਉਸਤਾਦ ਜੀ ਮੈਂ ਅਸੀਂ ਸਹੀ ਇੰਜ ਕਰਕੇ ਨਾ ਉਹਨੂੰ ਇੰਜ ਕੀਤਾ ਉਹਨੂੰ ਕੋਈ ਫਰਕ ਨਹੀਂ ਪਿਆ ਫੇਰ ਇੰਜ ਕੀਤਾ ਫਰਕ ਹੀ ਨਹੀਂ ਪਿਆ ਉਹਨੂੰ ਉਹ ਇਹਨੇ ਇੰਜ ਕੀਤਾ ਨਾਲ ਪੂਰਾ ਦਾਬੜਾ ਜਿਹਾ ਨਾਲ ਆਉਣ ਡਿਆ ਸੀ ਉਹ ਚਮਚਾ ਬਿੰਗਾ ਹੋ ਗਿਆ ਸਾਜ ਜੀ ਉਹ ਤਾਂ ਉਹ ਤੁਸੀਂ ਪੱਟਾ ਝਾਲਰ ਬੈਂਗਣ ਖਾਦਾ ਝਾਲਰ ਬੈਂਗਣ ਲੈਸ ਲੱਗਦੀ ਉਹਦੇ ਥੱਲੇ ਨਹੀਂ ਕਾਕਾ ਜੀ ਉਹ ਤਾਂ ਹੈ ਓਵਰ ਹੋ ਗਿਆ ਤਾਂ ਪਹਿਲੇ ਉਧਰ ਥੋੜਾ ਪੁੱਛ ਲਿਆ ਸੁਣ ਤਾਂ ਲੈ ਆ ਛਾਲਾ ਸਭ ਅੱਛਾ ਸੌਰੀ ਤੂੰ ਮੇਰੇ ਲਾਗੇ ਨੇ ਨਾ ਬੈਠਾ ਅੱਜ ਟੋਲਾ ਆਇਆ ਝਾਲਰ ਬੈਂਗਣ ਵੱਡਾ ਬੈਂਗਣ ਲੈਣਾ ਵਾ ਹਾਂਜੀ ਐਸ ਸਾਈਜ਼ ਦਾ ਕਿਸ ਦਾ ਕਟਿੰਗ ਕਰੀ ਜਾਣੀ ਕਰ ਲਿਆ ਕਰਕੇ ਇਹ ਫੁੱਲ ਖਿੜਨਾ ਹੈ ਫੁੱਲ ਹਾਂ, ਠੀਕ ਆ। ਵਿੱਚ ਉਹਦਾ ਬੇਸਨ ਮੈਦਾ ਪਹਿਲਾਂ ਪਿਆ ਸੀ ਐਂ ਕਰਕੇ ਸਾਰਾ ਚੁੱਕਿਆ ਵਿੱਚ ਭਰ ਕੇ ਅੱਛੇ ਤਰੀਕੇ ਨਾਲ ਐ ਪੁਰਨਮ ਕਰਕੇ ਧੁੰਨ ਮਿੰਜਾ ਕਰਕੇ ਘਿਓ ਸੁੱਟਣਾ ਸ਼ਨ ਠੀਕ ਹੈ ਉਹ ਪੂਰਾ ਜਦੋਂ ਬਾਹਰ ਉਹਨਾਂ ਨੇ ਫੁੱਲ ਜਿਹਾ ਖਿੜਿਆ ਹੋਣਾ ਟੈੜ ਜਿਹਾ ਆਹ ਮਸਾਲਾ ਟੈਪ ਉੱਤੇ ਆ ਸੌਸਾਂ ਪਾਉਣੀਆਂ ਓਹੋ ਓਕੇ ਲੈਸ ਬਹੁਤ ਪਿਆਰਾ ਝਾਲਰ ਕੀ ਕਿਹਦਾ ਮਜ਼ਾ ਆਇਆ ਹਾਏ ਉਸਤਾਦ ਇਸ਼ੂ ਜੀ ਜੀ ਵੇਸਣ ਦੇ ਨਾਲ ਆਟਾ ਵੀ ਤੁਸੀਂ ਨਾ 1 ਕੱਪ ਆਟੇ ਦਾ ਵੀ ਪਾਣਾ ਨਾਲ ਆਂਡੇ ਪਾ ਕੇ ਪਿਆਜ਼ ਕੱਲ ਤੁਹਾਨੂੰ ਪਤਾ ਤੁਸੀਂ 3 ਭਾਟਾ ਪਾਇਆ ਉਸ ਉਹ ਲੇਕਿਨ ਉਸਤਾਦ ਜੀ ਉਹ ਪੁੱਠਾ ਹੀ ਨਹੀਂ ਹੋਇਆ ਕਸਮ ਨਾਲ ਸਾਰਾ ਪਰੇਸ਼ਾਨ ਕੰਮ ਸਾਰਾ ਪੁੱਠਾ ਆ ਗਿਆ ਲੇਕਿਨ ਉਹ ਨਹੀਂ ਪੁੱਠਾ ਆਇਆ ਨਹੀਂ ਪੁੱਠਾ ਉਹ ਹੋਇਆ। ਥੱਲੇ ਘੇ ਨਹੀਂ ਪਾਇਆ ਤੁਸੀਂ ਭਾਜੀ ਜਿਹੜਾ ਵੇਸਣ ਹੁੰਦਾ ਨਾ ਉਹ ਫੜ ਲੈਂਦਾ ਵਾ ਲੋਹੇ ਨੂੰ ਉਹ ਲੇਟੀ ਬਣ ਜਾਂਦੀ ਆ ਸਮੱਧ ਟੈਪ ਬਣ ਜਾਂਦੀ ਉਹ ਜਦੋਂ ਨਾਫ ਨਾ ਪੈ ਗਈ ਨਾ ਸਟਾਰਟ ਦੀ ਮੈਂ ਉਦੋਂ ਹੀ ਕਹਿਤਾ ਵੀ ਹਰ ਗਏ ਸੀ ਤੇ ਛੱਡੇ ਸਾਡੀ ਛੱਡ ਕੇ ਕਹਿੰਦੇ ਲੈ ਤੁਸੀਂ ਤਾਂ ਭੌਂਕੀ ਜਾਂਦੇ ਇਦਾਂ ਕਰੀ ਜਾਂਦੇ, ਨਾ ਕਰਤੀ ਆ ਕਰਤੀ ਉਸਤਾਦ ਜੀ ਤੁਹਾਨੂੰ ਸਭ ਤੋਂ ਖੂਬਸੂਰਤ ਡਿਸ਼ ਤੁਹਾਨੂੰ ਪਤਾ ਸਾਗ ਦਾ ਸੀਜ਼ਨ ਆ ਗਿਆ ਸਾਗ ਓਏ ਸਾਜ ਤੁਹਾਨੂੰ ਐਤਕੀ ਸਾਗ ਖਵਾਉਣਾ ਹੀ ਆਪਣੇ ਹੱਥੀ ਤੋੜਾ ਆਪਣੀ ਮਾਂ ਦੇ ਹੱਥ ਦਾ ਮੈਂ ਕਹਿੰਦਾ ਜੋ ਕਹੇਗਾ ਮੈਂ ਦਾਂਗਾ ਜੇ ਤੂੰ ਸਾਗ ਖਵਾਤਾ ਸਾਨੂੰ ਨਹੀਂ ਪਤਾ ਤੇਰੇ ਲੋਕੀ ਪੱਕੀ ਗੱਲ ਆ। ਉਹ ਚੱਲ ਚੁੱਪ ਕਰ ਉਹ ਜਾ ਬਸ ਕਰੋ ਓਏ ਗੱਲ ਨਾ ਕਹਿ, ਉਹ ਕਿਤੇ ਮੇਰੇ ਸਾਹਮਣੇ ਵੱਡੀ ਗੱਲ ਨਾ ਮਸਰ ਕਰਿਆ ਚੌਲ ਕਰ। ਖਵਾ ਕੇ ਕਿਤੇ ਐਵੇਂ ਨਹੀਂ ਕਿਹੜਾ? ਮਸਰ ਚੌਲ ਖਵਾ ਕੇ ਕਿਤੇ ਤੁਸੀਂ ਐਕਟ ਪੂਰਾ ਕਰਕੇ ਉਹ ਬਸ ਕਰ। ਸਾਜ ਤੇ ਹੁਕਮਰਾਨੀ ਕਰੀ ਜਾਂਦੇ ਮੈਂ ਖਾਊਂਗਾ ਸਾਗ ਜਾਓ ਤੁਹਾਨੂੰ ਕਹਿਤਾ ਵਾ। ਠਵਾਈਆਂ ਤੂੰ ਸਹੀ ਮੁੰਡੇ ਨੂੰ ਤਖਤੀ ਲੈ ਕੇ ਦੇ ਚੱਲ ਹਾਂ ਸਾਗ ਜੀ ਤੁਹਾਡੀ ਵੈਸੇ ਫੇਵਰਿਟ ਡਿਸ਼ ਕਿਹੜੀ ਬੜੀ ਯਾਰ ਯਾਰ ਕਚਨਾਰ ਦਾ ਸੀਜ਼ਨ ਹੈਗਾ ਵਾ। ਓਏ ਉਹ ਹਜੇ ਹੈ ਨਹੀਂਗਾ ਓਏ ਇਹ ਉਹ ਚੀਜ਼ ਆ ਤੁਹਾਨੂੰ ਦੁਨੀਆ 'ਚ ਜਿਹੜੀ ਸ਼ਾਇਦ ਤੁਸੀਂ ਕਹਿੰਦੇ ਹੋ ਨਾ ਕਿ ਸਰਦੀਆਂ ਲਈ ਗਰਮੀਆਂ 'ਚ ਗਰਮੀਆਂ ਲਈ ਸਰਦੀਆਂ 'ਚ ਮੈਨੂੰ ਦੱਸੋ ਮੈਂ ਲਿਆ ਦਿੰਦਾ ਕਚਨਾਰ ਤੁਹਾਨੂੰ ਕਿੰਨੀ ਚਾਹੀਦੀ ਹੈ ਪਰ ਫੈਸਲ ਨਾ ਜੋ ਇੱਕ ਮਿੰਟ ਤੁਹਾਨੂੰ ਪਤਾ ਵਾ ਕਿਦਾਂ ਦੀ ਹੁੰਦੀ ਉਹ ਫਾਰਮੀ ਤੈਨੂੰ ਆ। ਪਤਾ ਵਾ ਕਿਦਾਂ ਦੀ ਹੁੰਦੀ ਕਿਦਾਂ ਦੀ ਦੱਸ ਮੈਨੂੰ ਹੈਲੋ ਜੀ
ਹਾਂ ਐਨੋ ਨਹੀਂ ਦੱਸ, ਐਨੋ ਨਹੀਂ ਭਾਈ ਦੱਸ। ਤੁਸੀਂ ਖਾ ਉਹ ਓਏ ਹੋਏ ਨਾ ਦਲੀਲ ਇੱਥੇ ਛੱਡੋ ਪਰੇ ਕਿਹੜਾ ਦੂਰ ਕਰਾਓ। ਤੁਹਾਡੀ ਇੱਜ਼ਤ ਕਰੀਦੀ ਆ ਭਾਈ, ਰਿਸਪੈਕਟ ਕਰੀਦੀ ਆ। ਕਚਨਾਰ ਸਾਨੂੰ ਪਤਾ ਵਾ ਸਾਜੀ ਭਿੰਡੇ ਜੇ ਹੁੰਦੇ ਆ ਗੋਲ ਗੋਲ, ਠੀਕ ਆ, ਹਰੇ ਹਰੇ। ਉਹ ਕਿਤੇ ਅੰਗੂਰ ਤਲ ਖਾਈ ਜਾਣ ਡਏ ਆ ਉਹਨੂੰ ਲੈ ਕੋ। ਕਰੇਲਾ ਟਾਈਪ ਹੁੰਦੇ ਸਾਜੀ ਦਾ, ਕਰੇਲੇ ਵਾਲਾ ਲੈਕਾ ਹੁੰਦਾ ਉਹਨਾਂ ਦਾ, ਕਰੇਲੀਆਂ। ਲੇਕਿਨ ਕਚਨਾਰ ਆਮ ਬੰਦਾ ਨਹੀਂ ਬਣਾ ਸਕਦਾ। ਓ ਯਾਰ ਭਾਈ ਫੈਸਲ, ਇੱਕ ਮਾਈ ਮਿੱਠੇ ਨੂੰ ਕਹਿੰਦੀ ਪੁੱਤਰ ਇਸ ਸ਼ਰਟ ਦੀਆਂ ਗੀਟੀਆਂ ਕਿੱਥੇ? ਓਏ ਗੱਲ ਸੁਣ, ਜਿੱਦਾਂ ਹਰ ਬਾਈ ਸ਼ਰਟ ਦੀਆਂ ਗੀਟੀਆਂ ਕਿੱਥੇ ਆ? ਮਿੱਠਾ ਭਾਈ ਘਰ ਸੁੱਤਾ, ਨਿਆਣੇ ਚਰਾਲਾਂ ਖੇਡਣ ਦੇ ਇੱਥੇ ਕੱਡਾ ਕੱਡਾ ਮਾਰ ਕੇ। ਢਿੱਡ ਦੇ ਉੱਤੇ ਸਤਰੰਜ ਬਾਈ ਮਿੱਟੇ ਦੇ ਚੈੱਕ ਤੇ ਕਰੋ ਬੜਾ ਵਾਰ ਦੇਸ਼ ਵਾ। ਕਚਨਾਰ ਆਮ ਬੰਦਾ ਨਹੀਂ ਬਣਾ ਸਕਦਾ ਉਸਤਾਦ। ਕੀ ਗੱਲ ਆਮ ਕੋਈ ਨਹੀਂ ਬਣਾ ਸਕਦਾ? ਮਿੱਠਾ ਜੀ, ਇਹਦੇ ਵਾਸਤੇ ਕਿਤੇ ਇਲੈਕਸ਼ਨ ਹੁੰਦੇ ਆ ਵੀ ਜਿਹੜਾ ਜਿੱਤੇਗਾ ਉਹ ਬਣਾਊਗਾ, ਜਿਹੜਾ ਮਰਜ਼ੀ ਬਣਾ ਲਵੇ। ਕਿਉਂ ਜੀ? 350 ਰੁਪਏ ਕਿਲੋ ਦੀ ਸਬਜ਼ੀ ਆ, ਤੁਸੀਂ ਬੱਚਾ ਢਾਹ ਕੇ ਰੱਖਦਾ ਵਾ। ਹਾਂ ਮੇਰਾ ਦੋਸਤ ਹੈਗਾ ਇੱਕ ਉਸਤਾਦ ਜੀ, ਸਭ ਤੋਂ ਬਹੁਤਾ ਜਿਹੜਾ ਮਹਿੰਗਾ ਕੰਮ ਆ ਜਿਹੜੇ ਟਾਈਮ ਨਾਲ ਦੀ ਆਈਟਮ ਸਾਗ ਆ, ਹਾਂਜੀ ਮਿਹਨਤਾਂ ਇਹ ਮਹਿੰਗਾ ਨਹੀਂ, ਟਾਈਮ ਬਹੁਤ ਇਹ ਲੱਗਦਾ। ਬਹੁਤ ਲੱਗਦੀ ਆ। ਇਹਦੀ ਗਲਤਫਹਿਮੀ, ਉਹ ਗਲਤਫਹਿਮੀ ਤੁਹਾਡੀ। ਸਭ ਤੋਂ ਜ਼ਿਆਦਾ ਅਗਰ ਟਾਈਮ ਲੱਗਦਾ ਤੇ ਓਜੜੀ ਨੂੰ ਲੱਗਦਾ। ਨਹੀਂ 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 ਭਾਈ, ਉਹ ਬਣ ਜਾਂਦੀ ਆ। ਅੱਛਾ, ਸਾਗ ਨੂੰ ਆਟਾ ਪਾਈ ਜਾਣਾ ਵਿੱਚ। 4-4 ਘੰਟੇ ਪਿਆ ਰਹਿੰਦਾ। ਆਟਾ ਹਾਂਜੀ ਕਿਹਦੇ ਵਿੱਚ? ਸਾਗ ਚ ਅੱਲਣ ਪਾਈਦਾ, ਘੋਟਾ ਨਹੀਂ ਬਣਾਈਦਾ ਸਾਗ। ਆਟਾ ਸਾਜੀ ਆਟਾ ਪੈਂਦਾ ਵਿੱਚ ਪੂਰਾ। ਓਏ ਆਟਾ ਕਿੱਥੋਂ ਪੈਂਦਾ ਆਟਾ ਯਾਰ? ਪੈਂਦਾ ਉਸਤਾਦ ਜੀ, ਸਾਜੀ ਪਾ ਕੇ ਫੇਰ ਉਹਨੂੰ ਫੇਰ ਅੱਲਣ ਰਗੜਾ ਨਹੀਂ ਲਾਣਾ। ਆਟਾ ਪਾਣੀ ਛੱਡ ਦਿੰਦਾ ਵਾ, ਆਟਾ ਜਾਂ ਸਾਗ। ਵੇਸਣ, ਵੇਸਣ ਹੀ ਆਟਾ। ਹੁਣ ਪਤਾ ਕੀ ਕਰਦੇ ਹੁਣ ਵਿੱਚ? ਖੁੜ, ਖੁੜ, ਖੁੜ। ਉਹ ਮਸ਼ੀਨ ਸੁੱਟ ਲੈਂਦੇ ਉਹ ਫਾਰੇ ਕੰਮ। ਪਹਿਲੇ ਘਰਾਂ 'ਚ ਘੋਟਣੇ ਹੁੰਦੇ ਕਿ ਗੋਲ ਘੋਟਣਾ ਹੁੰਦਾ ਸੀ। ਹਾਏ। ਉਹ ਸਿਰਫ ਸਾਗ ਘੋਟਣ ਵਾਸਤੇ ਹੁੰਦਾ ਹੈ। ਨਾਲੇ ਘਰ ਦੀਆਂ ਗੱਲਾਂ ਕਰੀ ਜਾਣ, ਨਾਲੇ ਲੜੀ ਜਾਣਾ ਮਾਂ ਪਿਓ ਨੇ, ਹੈ ਨਾਲੇ ਉਹ ਸਾਗ ਇਸ ਤੋਂ ਅੱਛਾ ਬਣਦਾ ਸੀ। ਮਾਂ ਬਾਪ ਭੈਣ ਭਰਾ ਸਾਰੇ ਨਾਲੇ ਬਹਿ ਕੇ ਘੋਟਾ ਲਾਉਂਦੇ ਸੀ, ਨਾਲ ਚੁਗਲੀਆਂ ਕਰਦੇ ਖਾਣ ਲੱਗੀਆਂ। ਉਹ ਕੋਈ ਵੀ ਚੁਗਲੀ ਸਾਗ ਨੂੰ ਲੜ ਜਾਂਦੀ, ਸਾਗ ਟੇਸਟੀ ਹੁੰਦੇ। ਹਾਂ ਠੀਕ ਹੈ ਨਾ। ਉਹ ਤੋਂ ਸਭ ਤੋਂ ਵੱਡੀ ਗੱਲ ਪਹਿਲੇ ਪਤਾ ਲੱਗ ਜਾਂਦਾ ਹੁੰਦਾ ਸੀ, ਜਦੋਂ ਤਵਾ ਹੋਣਾ ਨਾ, ਤਵਾ ਤੁਸੀਂ ਪੁੱਟਾ ਕਰਨਾ, ਉਹਦੇ ਨਾਲ ਉਹ ਟਿਮਕਣੇ ਵਾਲੀ ਅੱਗ ਜੀ ਲੱਗੀ ਹੋਣੀ, ਪਤਾ ਲੱਗਣਾ ਕਿ ਯਾਰ ਸਾਡੀਆਂ ਉਹ ਚੁਗਲੀਆਂ ਕਰਨ ਡਿਆ। ਇਹਨਾਂ ਦੇ ਅੱਗ ਹੀ ਲੱਗੀ ਨਹੀਂ ਸੀ ਤਵੇ ਨੂੰ। ਇਸ ਤਰ੍ਹਾਂ ਹੀ ਉਹ ਸਹੀ ਗੱਲ ਮੈਂ ਵੀ ਦੇਖਿਆ, ਬੈਕ ਸਾਈਡ ਤੇ ਹੁੰਦਾ ਤਵੀ ਤੇ। ਲਾਲ ਲਾਲ ਜੀ। ਉਸਤਾਦ ਜੀ, ਓਜੜੀ ਜਿਹੜੀ ਨਾ, ਓਜੜੀ ਉਹ ਬੜਾ ਟਾਈਮ ਲੈਂਦੀ ਹੈ। ਹਾਂ ਹਾਂ ਹਾਂ। ਸਭ ਤੋਂ ਖੂਬਸੂਰਤ ਗੱਲ ਹੈ ਕਿ ਕਹਿੰਦੇ ਨੇ ਕਿ ਮਹੀਨੇ 'ਚ ਇੱਕ ਵਾਰੀ ਖਾਣੀ ਚਾਹੀਦੀ ਹੈ ਓਜੜੀ। ਨਹੀਂ ਖਾਣੀ ਚਾਹੀਦੀ ਉਹ ਵੈਸੇ ਵੀ। ਲੇਕਿਨ ਝੰਗ ਬਜ਼ਾਰੋਂ ਨਹੀਂ ਖਾਣੀ ਚਾਹੀਦੀ, ਉੱਥੋਂ ਜ਼ਿੰਦਗੀ 'ਚ ਇੱਕ ਵਾਰੀ ਵੀ ਨਹੀਂ ਖਾਣੀ ਚਾਹੀਦੀ ਝੰਗ ਬਜ਼ਾਰੋਂ। ਉੱਥੋਂ ਤੇ ਖਾਣੀ ਨਾ ਚਾਹੀਦੀ। ਭਰਾਵਾ ਅਸੀਂ ਤੇ ਖਾਂਦੇ ਆ ਭਾਈ। ਨਹੀਂ ਖਾ ਲਈ ਤੇ ਤੁਹਾਡੇ ਕੋਲ ਦੁਆ ਗੋਸ਼ਤ ਤਾਂ ਨਹੀਂ ਨਾ ਲਾਇਆ ਹੁੰਦਾ, ਇਹ ਵੀ ਦੇਖੋ ਨਾ। ਹੈਂ? ਤੁਸੀਂ ਉਜਰੀ ਖਾਣੀ ਆ, ਨਾਲੇ ਤੁਹਾਡੇ ਕੋਲ ਗੋਸ਼ਤ ਮਹਿੰਗਾ ਵਾ ਉਹ। ਲੰਕਦੇ ਹੁੰਦੀ ਲਾ ਕੇ ਦੌੜ ਜਾਂਦੇ ਆ। ਹਾਂ ਬਸ ਕਿਉਂ ਜੀ? ਉਹ ਭਰਾਵਾ ਉਹਦੇ ਤੇ ਮਿਹਨਤ ਪਤਾ ਕਿ ਨਹੀਂ। ਪਹਿਲੇ ਬੇਸਣ ਦੇ ਵਿੱਚ ਉਸਤਾਦ ਜੀ ਨੋ ਪਹਿਲੇ ਉਬਾਲੀ ਦੀ ਹੈ, ਉਬਾਲ ਕੇ ਫਿਰ ਆਟੇ ਦੇ ਨਾਲ ਫਿਰ ਉਹਨੂੰ ਉਹ ਨਮਕ ਲਾ ਕੇ ਧੋਈਦਾ ਨਮਕ ਵਾ, ਲਾ- ਇਹ ਦੱਸੋ। ਪਹਿਲੇ ਹਾਂਜੀ ਪਹਿਲੇ ਉਬਾਲ ਕੇ ਪਾਣੀ ਨਾ ਧੋਣੀ, ਫਿਰ ਬੇਸਣ ਨਾ ਧੋਣੀ, ਫਿਰ ਨਮਕ ਨਾ ਧੋਣੀ, ਫਿਰ ਆਟੇ ਨਾ ਧੋਣੀ, ਫਿਰ ਉਹ ਇੱਕ ਸਾਬਣ ਭਾਜੀ ਨਹੀਂ ਆਉਂਦਾ ਵਾ ਪਹਿਲੇ ਉਹਦੇ ਵਿੱਚ- ਉਜਰੀ ਵਿਛਾ ਕੇ ਉੱਤੇ ਬੁਰਸ਼ ਮਾਰੀਦਾ ਵਾ, ਆਹੋ ਚਲੋ ਚੰਗੀ ਤਰ੍ਹਾਂ ਸਾਫ਼ ਕਰੀਦੀ ਆ। ਸਰਵਿਸ ਹਾਂਜੀ ਸਰਵਿਸ ਸਟੇਸ਼ਨ ਲਾ ਜਾ ਕੇ ਵੱਡਾ ਐਂ ਫੁਹਾਰਾ ਮਾਰੀਦਾ ਐ ਕਰਕੇ। ਸਾਈ ਦੀ ਦੁਕਾਨ ਤੋਂ ਤਾਜੀ ਉਹ ਜਿਹੜੀ ਚੋਰੀ ਕੀਤੀ ਹੈ ਹਾਂ ਤੇ ਅੱਜ ਕੋਟ ਤਰ੍ਹਾਂ ਬਾਅਦ ਚ ਪਾ ਕੇ ਲੈ ਕੇ ਜਾ। ਇਸ ਤਰ੍ਹਾਂ ਹੀ। ਇਸ ਤਰ੍ਹਾਂ ਵਿਆਹ ਤੋਂ ਚਲੋ ਮਫਰਲ ਵੇਚੀ ਦੇ। ਨਾਲੇ ਜਿੰਨੀ ਤੁਸੀਂ ਉਹ ਜਿਹੜੀ ਧੋਤੀ ਆ ਤਾਂ ਥੱਲੋਂ ਵਾਸ਼ਿੰਗ ਵੇਅਰ 'ਚ ਨਿਕਲ ਆਈ ਹੋਣੀ, ਵਰੀ ਵੀ ਧੋਈ ਜਾਣ ਦਾ। ਤਲਿਓ ਕਾਟਨ ਸਾਟਨ ਨਿਕਲੇ। ਇਹ ਬਸ ਹਿਸਾਬ ਦੀ ਧੋਈ ਦੀ ਆ, ਮਤਲਬ ਮਜ਼ਾ ਵਰੀ ਦਿਖਾਉਂਦੇ ਤੋਰੀਆ ਸਮੇਂ ਕਿ ਉਹ ਜੀ ਦਿਖਾਤੀਆਂ ਕਿਤੇ ਲਾੜੇ ਤੋਂ ਤੁਹਾਡੇ ਵੱਲੋਂ ਗਿਫਟ ਆ। ਇਹਦਾ ਸਹੁਰਾ ਨਾ ਕੇ ਉਹ ਜਿਹੜੀ ਮਾਰਾ ਨਿਕਲ ਆਉਂਦੇ ਇਹਨੂੰ ਪਤਾ ਹੀ ਨਹੀਂ। ਉਹ ਘਾਣਾ ਜਾ ਕੇ ਆਉਂਦੇ ਆ। ਪਕਾਨਾ ਇਹ ਸ਼ਾਹੀ ਟੁਕੜੇ ਖਾਦੇ ਕਦੇ? ਹਲੋ ਜੀ ਸ਼ਾਹੀ ਛੱਡ ਦਿਓ, ਟੁਕੜੇ ਤੇ ਕੱਲਾ ਟੁਕੜਾ। ਸ਼ਾਹੀ ਟੁਕੜੇ ਨਹੀਂ ਖਾਦੇ? ਮੈਂ ਨਹੀਂ ਖਾਦੇ ਯਾਰ, ਉਹ ਇੱਕ ਤਾਜ ਹੁੰਦਾ, ਉਹ ਤਾਜ ਉਹ ਪਾ ਤੇ ਕੇ ਪਲਦਾ ਰਿਹਾ ਉਹਨਾਂ ਤੇ। ਉਸਤਾਦ ਜੀ ਉਹਨੂੰ ਨਾਮ ਦਿੱਤਾ। ਰਾਤ ਦੀਆਂ ਰੋਟੀਆਂ ਜਦੋਂ ਵੱਜ ਜਾਣੀਆਂ ਸਵੇਰੇ ਉਹਨਾਂ ਨੂੰ ਸਿੱਧੇ ਪੱਧਰੇ ਕਰਕੇ ਪਾਣੀ ਦੇ ਵਿੱਚ ਪਾ ਕੇ ਸਾਜੀ ਉਹ ਕਹਿੰਦੇ ਉਹ ਬਹੁਤ ਤਾਕਤਵਰ ਬਣਦੀ ਹੈ। ਹਾਂਜੀ ਸਰ ਬਈ ਰੋਟੀ, ਬਈ ਰੋਟੀ ਸਵੇਰ ਨੂੰ ਦਹੀਂ ਦੇ ਵਿੱਚ ਲੋਕੀ ਦਹੀਂ ਦੇ ਨਾਲ ਖਾਂਦੇ ਆ। ਦਹੀਂ 'ਚ ਭੋਰ ਕੇ ਓਏ ਕਹਿੰਦੇ ਉਹ ਬਹੁਤ ਤਾਕਤਵਰ ਹੁੰਦੀ। ਉਸਤਾਦ ਜੀ ਦੁਨੀਆ ਜਹਾਨ ਦੀਆਂ ਸਾਰੀਆਂ ਆਈਟਮਾਂ ਇੱਕ ਪਾਸੇ, ਤੁਸੀਂ ਜਦੋਂ ਘਰ ਆਉਣਾ ਤੁਹਾਨੂੰ ਭੁੱਖ ਲੱਗੀ, ਤੁਸੀਂ ਬੇਸੀ ਬਾਈ ਰੋਟੀ ਇੰਜ ਕਰਕੇ ਹਾਰਡ ਪਾਰ ਚੋਂ ਲੈ ਕੇ, ਜਦੋਂ ਤਾਜ਼ੀ ਅੰਮੀ ਨੇ ਹਾਂਡੀ ਬਣਾਉਣੀ ਇੰਨਾ ਕੁ ਮਸਾਲਾ ਲੈ ਕੇ ਉੱਥੋਂ ਲਾ ਕੇ ਖਾਈ ਜਾਂਦੇ। ਹਾਂ ਤੇ ਉਤੋਂ ਬਈ ਰੋਟੀ ਰਾਤ ਹੀ ਲੈ ਕੇ ਉੱਪਰ ਮੱਖਣ ਦਾ ਪੇੜਾ ਰੱਖ ਕੇ ਨਾਲ ਲੱਸੀ। ਕਾਹਨੂੰ ਤੇਰੀ ਬਹੁਤ ਵੱਡੀ ਗੱਲ ਉਹ ਭਾਜੀ ਤੇ ਮੇਰੀ ਦਾਦੀ ਖੋਂਦੀ ਨਹੀਂ ਸਾਨੂੰ, ਐਵੇਂ ਨਹੀਂ ਡੋਲੇ ਬਣੇ ਹੋਏ ਮਿੱਠਾ ਜੀ। ਦਾਦੀ ਬਸ ਕਾਹਦੇ ਡੰਗਰ ਰੱਖੇ ਅਸੀਂ ਪਹਿਲਾਂ ਪਿੰਡ ਮੱਕੋੜਾ, ਉਹ ਮਰੇ ਤੈਨੂੰ ਰੱਖਿਆ ਕਿਸੇ ਨੇ ਮੱਝਾਂ, ਹਾਂ। 17 ਮੱਝਾਂ ਸਾਡੇ ਕੋਲ ਹੁੰਦੀਆਂ ਸੀ, 17 ਕੱਟੇ, 17 ਮੱਝਾਂ, 17 ਲਿੱਲੀਆਂ, 17 ਬੱਕਰੇ। ਬੜਾ ਤਰਫਾ ਨਹੀਂ ਕੁੱਤੇ ਵਰਗਾ ਮੂੰਹ ਆ, ਤੇਰੇ ਪਰਚਾ ਲੈਟ ਵਰਗਾ ਮੂੰਹ ਆ, ਮਾਰ ਕਿਤੇ ਕਿੱਥੇ ਪੀੜਾ ਖਵਾਤਾ ਹੈ।
ਤੁਹਾਨੂੰ ਕੋ ਆਟੇ ਦਾ ਪੇੜਾ ਲੱਭਣਾ ਯਾਰ ਅੱਜ ਦੁੱਧ ਰਿੜਕਣਾ ਉਹਦੇ ਵਿੱਚੋਂ ਐ ਮੱਖਣ ਕੱਢਣਾ ਓਏ ਇੱਕ ਮਿੰਟ ਮੈਂ ਪਿੱਛੇ ਬੈਠਾ ਐਵੇਂ ਦਾਦੀ ਇੰਜ ਕਰਦੀ ਹੁੰਦੀ ਉਸਤਾਦ ਜੀ ਇੰਜ ਮੱਖਣ ਦਾ ਰੰਗ ਕਿਸ ਤਰ੍ਹਾਂ ਦਾ ਹੁੰਦਾ ਸਹੀ ਦੱਸੀ ਲਾ ਓਏ ਉਹ ਨਾ ਪੁੱਛੀ ਦੱਸੀ ਮਦਮ ਜੈਲੋ ਕਿਰਮਚੀ ਕਿਰਮਚੀ ਕਿਰਕੀ ਕਿਰਮਚੀ ਸਾਡੀ ਹੁੰਦਾ ਦਾਦੀ ਮੇਰੀ ਦਾ ਸਟਾਈਲ ਹੁੰਦਾ ਸੀ ਇੰਜ ਰਿੜਕਣਾ ਹਾਂ ਐ ਕਰਕੇ ਇਹ ਕਿਹੜਾ ਤੇਰੀ ਦਾਦੀ ਦਾ ਸਟਾਈਲ ਨਹੀਂ ਐ ਉਹ ਮਰੇ ਤੇਰੀ ਦਾਦੀ ਡਿਸਕੋ ਚ ਰਗੜਦੀ ਸੀ ਹੈ ਨਾਲ ਦਿਲ ਮੇ ਮੇਰੇ ਹੈ ਦਰਦ ਹਾਂਜੀ ਨਾਲ ਗਾਣਾ ਗਾਉਣਾ ਬਹੁਤ ਸੀਨਾ ਬਰੀ ਦਮ ਪਰੀ ਅੱਛਾ, ਅੱਛਾ। ਕਦੇ ਗਾਣਾ ਗਾਉਣਾ ਤੇ ਮੈਂ ਪਿੱਛੇ ਰੋਣਾ ਉਸਤਾਦ ਜੀ ਮੂੰਹ ਅੱਡ ਕੇ ਦਾਦੀ ਮੇਰੀ ਨੇ ਐ ਮੱਖਣ ਲਾਣਾ ਇਹ ਓਏ ਪਿੱਛੇ ਕਸਟਮਰ ਬੈਠੇ ਹੁੰਦੇ ਸੀ ਚੁੱਕਦਾ ਸੀ ਲੈ ਵੀ ਜ਼ਰੀਨਾ ਨੇ ਪੇੜਾ ਸੁੱਟਣਾ ਸਰੀਨਾ ਕਿਹੜੀ ਜ਼ਰੀਨਾ ਹੀ ਸੀ ਜ਼ਰੀਨਾ ਹੀ ਨਾ ਆਉਂਦਾ ਇਹ ਤੇਰੀ ਦਾਦੀ ਰਜਨੀ ਕਾਂਤੀ ਸੀਗੀ ਇੰਜ ਕਰਕੇ ਆ ਉਸਤਾਦ ਜੀ ਉਹ ਸਿੱਧਾ ਮੇਰੇ ਮੂੰਹ ਚ ਅੱਛਾ ਜੀ ਹਾਂਜੀ। ਵਾਹ ਕੀ ਹੋ ਗਿਆ ਤਾਜੀ ਐਸੋ ਨਾ ਮੈਂ ਗੱਲ ਕਰਦਾ ਕੋਈ ਗੱਲ ਦਾ ਗੁੱਸਾ ਨਾ ਕਰਨਾ ਦੋ ਕੰਮ ਮੈਂ ਨਾ ਹੁਨਰ ਲਾਜ਼ਮੀ ਹੋਣਾ ਚਾਹੀਦਾ ਉਸਤਾਦ ਜੀ ਸ਼ੈਫ ਦਾ ਕੋਰਸ ਜਿਹੜਾ ਉਸਤਾਦ ਜੀ ਮੈਂ ਪਹਿਲੇ ਹੀ ਕਰ ਲਿਆ ਸੀ ਹੁਣ ਮੈਂ ਦੁਨੀਆ 'ਚ ਕੁਝ ਵੀ ਨਾ ਕਰਾਂ ਮੈਂ ਸ਼ੈਫ ਦਾ ਕੋਰਸ ਕਰਾਂ ਮੇਰੀ ਅੱਛੀ ਖਾਸੀ ਆਮਦਨੀ ਹੈ ਇਹ ਗੱਲ ਸਹੀ ਹੈ ਸਾਇੰਸਦਾਨ ਸੀ ਬਾਬ ਵਾਲਮਰ ਉਹਨੇ ਕਿਹਾ ਸੀ ਤੈਰਾਕੀ ਤੇ ਸ਼ੈਫ ਦਾ ਕੋਰਸ ਹਰ ਬੰਦੇ ਨੂੰ ਹੋਣਾ ਚਾਹੀਦਾ ਬਾਪ ਬੋਲਬਰ ਕੋਚ ਸੀਗਾ ਯਾਰ ਪਾਕਿਸਤਾਨ ਟੀਮ ਦਾ ਉਹਨੇ ਉਹ ਸਾਇੰਸਦਾਨ ਸੀ ਪਹਿਲੇ ਸਾਇੰਸਦਾਨ ਸੀ ਬਾਅਦ 'ਚ ਕੋਚ ਸਾਜੀ ਮਿੱਠੇ ਉਹਨਾਂ ਦੀ ਅਲਮਾਰੀ ਚੋਂ ਲੈਟਾਂ ਨਿਕਲਣ ਦਈਆਂ ਮੈਂ ਕਿਹਾ ਮਿੱਠਾ ਜੀ ਇਹ ਕੀ ਕਹਿੰਦਾ ਉਹ ਸ਼ਰਟ ਭਜਾ ਕੇ ਟੰਗੀ ਓਏ ਆਓ ਯਾਰ ਸ਼ਤਰੰਜ ਲੱਗਦੀ ਹੈ ਕਿਤੋਂ ਲੁੱਡੋ ਲੱਗਦੀ ਕਿਤੋਂ ਪੌਣਾ ਲੱਗਦਾ ਇਹਨਾਂ ਨੇ ਕਿਹਾ ਸੀ ਪਾ ਕੇ ਆਈ ਯਾਰ ਵੀ ਉਹ ਤਰਤੀਬ ਆ ਥੋੜੀ ਜੀ ਉਹ ਬਚਪਨ ਦੇ ਵਿੱਚ ਬੱਚੇ ਗੇਮ ਖੇਡਦੇ ਹੁੰਦੇ ਸੀ ਏਡਾ ਜਾਂ ਬੈਂਡਾ ਜਾਂ ਪਾ ਕੇ ਇੰਜ ਵਿੱਚ ਪਾਉਂਦੇ ਉਹ ਆ ਅੱਛਾ ਦੂਸਰੇ ਨੰਬਰ ਤੇ ਉਸਤਾਦ ਜੀ ਇੱਕ ਸ਼ੈਫ ਦਾ ਕੋਰਸ ਇੱਕ ਨਾਈਆਂ ਦਾ ਨਾਈਆਂ ਦਾ ਨਹੀਂ ਤੈਰਾਕੀ ਹੋਣੀ ਚਾਹੀਦੀ ਆ ਬਾਰਬਰ ਉਹਨੇ ਕਿਹਾ ਸੀ ਦੋ ਕੰਮ ਹਰ ਦੁਨੀਆ ਦੇ ਇਨਸਾਨ ਨੂੰ ਹੋਣੇ ਚਾਹੀਦੇ ਇੱਕ ਜਹਾਜ਼ ਚਲਾਉਣਾ ਇੱਕ ਸਵੀਮਿੰਗ ਤੇ ਇੱਕ ਸਵੀਮਿੰਗ ਸਵੀਮਿੰਗ ਦਾ ਤੇ ਚਲੋ ਸਵੀਮਿੰਗ ਦਾ ਤਾਂ ਠੀਕ ਹੈ ਜਹਾਜ਼ ਦਾ ਕਿਉਂ ਗਿਆ ਜਹਾਜ਼ ਚਲਾਉਣਾ ਆਉਣਾ ਚਾਹੀਦਾ ਜਹਾਜ਼ ਦੇ ਵਿੱਚ ਪੈਲਰ ਨੂੰ ਕੁਝ ਵੀ ਹੋ ਜਵੇ ਪੈਲਰ ਨੂੰ ਕੁਝ ਵੀ ਹੋ ਜਵੇ ਅੱਲਾ ਨਾ ਕਰੇ ਨਹੀਂ ਤੇ ਤੂੰ ਇਕੱਲੇ ਨੇ ਉਹਦੇ ਨਾਲ ਸਫ਼ਰ ਕਰਨਾ ਹੋਰ ਨਹੀਂ ਬੈਠੇ ਹਾਂ ਹੁਣ ਕਿੰਨੀ ਕੁ ਦੇਰ ਆ ਜੀ ਮੈਂ ਤੁਹਾਨੂੰ ਹੋਰ ਆਈਟਮਾਂ ਦੱਸਣੀਆਂ ਸੀ ਤੁਸੀਂ ਗੱਲ ਨਹੀਂ ਇਹ ਜਹਾਜ਼ ਵਾਲੀ ਗੱਲ ਮੈਨੂੰ ਵੀ ਨਹੀਂ ਸਮਝ ਆਈ ਤੈਰਾਕੀ ਤੇ ਮੈਨੂੰ ਸਮਝ ਆਈ ਹੈ ਹਾਂ ਆਹੋ ਜਹਾਜ਼ ਦੀ ਨਹੀਂ ਮੈਨੂੰ ਸਮਝ ਆਈ ਤੈਰਾਕੀ ਦਾ ਮੈਨੂੰ ਪਤਾ ਕਿਉਂਕਿ ਤੈਰਾਕੀ ਪਾਕਿਸਤਾਨ ਦੇ ਦੁਨੀਆ ਦੇ ਖਿੱਤੇ ਦੇ 90% ਪਾਣੀ ਆ ਤੁਸੀਂ ਜਿੱਥੇ ਵੀ ਜਾਣਾ ਤੁਹਾਨੂੰ ਪਾਣੀ ਨਹੀਂ ਤੁਹਾਨੂੰ ਤੈਰਾਕੀ ਆਉਣੀ ਚਾਹੀਦੀ ਆ ਉਸਤਾਦ ਜੀ ਬੈਰੀ ਜਹਾਜ਼ ਦੇ ਵਿੱਚ ਮੇਰੇ ਹਿਸਾਬ ਨਾਲ ਪੜ੍ਹਾਈ ਹੋਣੀ ਚਾਹੀਦੀ ਪੜ੍ਹੋ ਇੰਗਲਿਸ਼ ਯੈਸ ਪੜ੍ਹਾਈ ਅੰਗਰੇਜ਼ ਕਿਉਂ ਕਾਮਯਾਬ ਆ ਕਿਉਂ ਬੱਚਾ ਉਹਨਾਂ ਦਾ ਇੰਗਲਿਸ਼ ਬੋਲਦਾ ਐਦਾਂ ਹੀ ਉਹ ਤੋਂ ਜਹਾਜ਼ ਦੁਨੀਆ 'ਚ ਸਭ ਤੋਂ ਸੌਖੀ ਚੀਜ਼ ਜਿਹੜੀ ਹੈ ਨਾ ਗੱਲ ਯਾਰ ਹੈ ਸਹੀ ਜਹਾਜ਼ ਦੇ ਚਲਾਉਣਾ ਹਾਂਜੀ ਕਿਉਂਕਿ ਉੱਥੇ ਸੜਕਾਂ ਨਹੀਂ ਹੁੰਦੀਆਂ ਨਾ ਉਸਤਾਦ ਜੀ ਜਹਾਜ਼ ਦੇ ਸਵੀਮਿੰਗ ਉਹਨਾਂ ਦਾ ਬੱਚੇ ਯਾਰ ਉਹ ਬੱਚੇ ਜਿਹੜੇ ਹਲੇ ਰੇੜਦੇ ਨੇ ਮੇਰਾ ਹਾਲ ਉਹਨਾਂ ਨੂੰ ਵੀ ਉਹ ਵੀ ਤੈਰਦੇ ਨੇ ਉਹਨਾਂ ਦੇ AI ਆ ਸਾਹਿਬ ਜੀ ਓਏ ਯਾਰ AI ਨਹੀਂ ਆ ਸਹੀ ਗੱਲ ਆ ਉਹ ਸਹੀ ਸਾਜੀ ਹੈ ਹੁੰਦੇ ਬੱਚਿਆਂ ਨੂੰ ਇਧਰ ਵਾਲਾ ਹਿਸਾਬ ਨਾਲ ਹੁਣ ਸਾਡੇ ਬੱਚੇ 7-7 ਸਾਲ ਦੇ ਅਸੀਂ ਕੁੱਟ ਕੇ ਸਵੇਰੇ ਸਕੂਲੇ ਜਾਣਾ ਕੁੱਟ ਕੇ ਨੂੰ ਆਈਦਾ ਮੈਂ ਨੋ ਇਸ ਕਿਸਮ ਦਾ ਲਤਾੜਾ ਕਰਦੇ ਆ ਪਿੱਛੇ ਨੂੰ ਦੌੜੀਆਂ ਸੁਰਮਾ ਪਾਉਣ ਲੱਗੇ ਬੱਚੇ ਨਸ਼ੀ ਪਾਉਂਦੇ ਸੁਰਮਾ ਨਹੀਂ ਪਾਉਂਦੇ ਤੇ ਪਾਣੀ 'ਚ ਉਹਨਾਂ ਨੇ ਕਿੱਥੇ ਵੜਨਾ ਨਾਲੇ ਤੇਰੇ ਬੱਚੇ ਨੇ ਕਿੱਥੇ ਵੜਨਾ ਪਾਣੀ 'ਚ ਨਹੀਂ ਉਹ ਤੋਂ ਮੇਰਾ ਬੱਚਿਆਂ ਬੱਚਿਆਂ ਨਾਲ- ਰਹਿੰਦੇ ਪਾਣੀ 'ਚ ਅੱਛਾ ਜੀ ਉਹ ਗਲੀ 'ਚ ਹੀ ਬੜਾ ਖਲੋਤਾ ਨਾ ਬੱਚੂ ਗੁਮੇ ਦਾ ਮੁੰਡਾ 24 ਘੰਟੇ ਗਾਰੇ 'ਚ ਰਹਿਣਾ ਪਾਣੀ 'ਚ ਰਹਿਣਾ ਤੋਂ ਬੱਚਿਆਂ ਨਾਲ ਹੁੰਦਾ ਹੀ ਫਰਾਡ ਵੇ ਉਸਤਾਦ ਜੀ ਮਾਦਰ ਨਾਲ ਬੱਚਿਆਂ ਨਾਲ ਫਰਾਡ ਕੀ ਹੁੰਦੇ ਬੱਚੇ ਸਕੂਲ ਜਾਂਦੇ ਰੋਂਦਾ ਛੁੱਟੀ ਕਰ ਲੋ ਹਾਂ ਬੱਚਿਆਂ ਨੂੰ ਕਹੀਦਾ ਯਾਰ ਅੱਜ ਚਲਾ ਜਾ ਕੱਲ ਕਰ ਲਈ ਇਹ ਫਰਾਡ ਹੈ ਕੱਲ ਵੀ ਨਹੀਂ ਕਰਾਉਂਦੇ ਭਾਈ ਫੈਸਲ ਦੇ ਬੱਚੇ ਰੋਂਦੇ ਮੈਂ ਕਿਹਾ ਕੀ ਹੋਇਆ ਕਹਿੰਦਾ ਸਾਡਾ ਦਿਨ ਬਦਿਨ ਕੋਟੂ ਹੋਈ ਜਾਂਦਾ ਕੋਟੂ ਧੌਣ ਠੁਕੀ ਜਾ ਰਹੀ ਅੱਛਾ ਤੁਹਾਡੀ ਮੂੰਹ ਤੇ ਮਾਰ ਤੇ ਲੇਕਿਨ ਉਸਤਾਦ ਜੀ ਮਾਦਰ ਦੇ ਨਾਲ ਦੋ ਕੋਰਸ ਐਸੇ ਨੇ ਜਿਹੜੇ ਬਹੁਤ ਆਸਾਨ ਨੇ ਇੱਕ ਬਾਲਬਲ ਉਹ ਬਾਲ ਬਾਲਬਲ ਬਾਲ ਜਿਹੜਾ ਉਹ ਨਾਈਆਂ ਓ ਯਾਰ ਨਾਈ ਕਹਿ ਲਾ ਨਾ ਨਾਈਆਂ ਦਾ ਕਹਿ ਲੈ ਬਸ ਹੁਣ ਚੁੱਕਾ ਬਸ ਨਾਈਆਂ ਦਾ ਕੋਰਸ ਉਸਤਾਦ ਜੀ ਜ਼ਿਆਦਾ ਤੋਂ ਜ਼ਿਆਦਾ 3 ਮਹੀਨੇ ਚ ਆ ਜਾਂਦਾ ਲੈ ਨਹੀਂ ਭਾਈ 3 ਮਹੀਨੇ 'ਚ ਤੁਹਾਡੀ ਸੋਚ ਆ ਜਿੰਨਾ ਔਖਾ ਕੰਮ ਆ ਇਹ 3 ਮਹੀਨੇ ਦੇ ਵਿੱਚ ਤਾਂ ਉਹ ਚਿੱਟੇ ਫੰਡੇ ਸਿਖਾਉਂਦੇ ਆ ਹਾਂਜੀ ਚਿੱਟਾ ਫੜ ਜ਼ਾਵੀਏ ਵਾਲਾ ਕੰਮ ਆ ਜ਼ਾਵੀਏ ਵਾਲਾ ਨਿਗਾਹ ਵਾਲਾ ਕੰਮ ਆ ਇਹ ਬਾਤ ਹਾਂਜੀ ਤੁਹਾਨੂੰ ਕੀ ਪਤਾ ਐ ਲੈਵਲ ਕਰਨਾ ਦੇਖਣਾ ਐ ਕਰਕੇ ਜੇ ਉਹ ਸਭ ਤੋਂ ਔਖਾ ਕੰਮ ਇਹ ਆ ਕਿਹੜਾ ਆ ਨਾਈਆਂ ਦਾ ਚਲੋ ਨਾਈਆਂ ਲੈਵਲ ਦਾ ਕਰਨਾ ਰਹਿਣ ਵਾਲ ਕੱਟਣੇ ਸਾਜੀ ਐ ਤਰਤੀਬ ਨਾਲ ਕਿੱਦਾਂ ਕੱਟ ਲੋਗੇ ਤੁਸੀਂ ਦੱਸੋ ਉਹ ਹੁਣ ਤੇ ਸਭ ਤੋਂ ਈਜ਼ੀ ਕੰਮ ਆ ਇੱਕ ਮਸ਼ੀਨ ਆਂਦੀ 808 ਉਸਤਾਦ ਦੇ ਮੋਹਤਰਮ ਉਹ 808 ਮਸ਼ੀਨ ਦੇ ਨਾਲ ਆ ਨਾ ਤੁਸੀਂ ਯਾ ਕਟਿੰਗ ਜਿਸ ਤਰ੍ਹਾਂ ਦੀ ਮਰਜ਼ੀ ਕਰ ਲਓ ਇੱਥੋਂ ਇੰਜ ਫੇਰ ਉਹ ਆਪੇ ਹੀ ਕਟਿੰਗ ਕਰੀ ਜਿਹੜੇ ਜਾਣ ਮੂੰਹ 808 R8 ਹੁੰਦੀ ਮਸ਼ੀਨ ਟੁਕ ਟੁਕ ਨਹੀਂ ਉਹ ਨਹੀਂ ਲਿਖੋ ਤੇ 808 ਲਿਖ ਇਹ ਵੀ ਆ ਕਹਿ ਰਹੇ AI ਮਸ਼ੀਨ ਸਾਜੀ ਉਹਦੇ ਚ ਡਿਜ਼ਾਈਨ ਵੀ ਫੀਡ ਤੁਸੀਂ ਉਹਨੂੰ ਇੰਜ ਸਿਰ ਤੇ ਪਾ ਲੈਣਾ ਉਹ ਨਹੀਂ ਲੇਕਿਨ ਆ ਵੇਖੋ ਜਿਹੜਾ ਹੱਥ ਦਾ ਕੰਮ ਆ ਨਾ ਉਹ ਯਾਰ ਮੈਂ ਉਹ ਨਹੀਂ ਉਹ ਭਰਾਵਾ ਛੱਡ ਦੇ ਮੈਨੂੰ ਪਤਾ ਸਾਜੀ ਮੇਰੇ ਪੜਦਾਦੇ ਨੇ ਤੇਰੇ ਪੜਦਾਦੇ ਮੇਰੇ ਨੇ ਪੜਦਾਦੇ ਕੋ ਜਗ੍ਹਾ ਸੀ ਚੰਗੀ ਭਈ ਲਾੜ ਕੀਤੀ ਅੰਗਰੇਜ਼ਾਂ ਨੇ ਉਹਨੇ ਕਿਹਾ ਮੈਂ ਊਂਟ ਤੇ ਜਾਣਾ ਵਾ ਤੇ ਮੇਰੇ ਜਾਂਦੇ ਜਾਂਦੇ ਗੱਡੀ ਕਰਨੀ ਤੁਰਦੇ ਊਂਟ ਤੇ ਬੈਠੇ ਦੀ ਇਸ ਤਰ੍ਹਾਂ ਦਾਦੇ ਨੇ ਕੀਤੀ ਹੈ ਤੁਸੀਂ ਕਿੱਦਾਂ ਕਹਿੰਦੇ ਸੌਖਾ ਇਹਦੇ ਦਾਦੇ ਨੇ ਕੰਮ ਔਖਾ ਕੰਮ ਆ ਤਜਰਬਾ ਸੀਗਾ ਤਜਰਬਾ ਸੀ ਮਿੱਠਾ ਜੀ ਅੰਗਰੇਜ਼ ਦੀ ਕਟਿੰਗ ਸਹੀ ਹੋ ਗਈ ਸਟਾਰਟ ਚੱਲਣ ਊਂਟ ਲਾਉਣ ਨੂੰ ਆਣ ਗਈ ਮੁੜ ਕੇ ਅੰਗਰੇਜ਼ ਦੇ ਊਂਠ ਨਾ ਕੀਤਾ ਥੱਲੇ
ਹੋਏ 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 ਉਸਤਾਦ ਜੀ, ਇਹ ਬੜਾ ਈਜ਼ੀ ਕੰਮ ਹੈ। ਇਹਦਾ ਇੰਟਰਵਿਊ ਹੁੰਦਾ, ਪ੍ਰੈਸ ਕਿਟ ਮੈਂ ਦੱਸ ਦਿੰਦਾ ਤੁਹਾਨੂੰ। ਉਸਤਾਦ ਜੀ ਗੁਬਾਰਾ ਲੈ ਕੇ ਨਾ ਤੁਸੀਂ ਬਾਹਰ ਜਾਣਾ। ਯਾਰ ਨਾਈਆਂ ਦਾ ਕੰਮ ਤੈਨੂੰ ਆਂਦਾ ਵਾ, ਮੈਂ ਬਾਹਰ ਭੇਜਦਾ ਵਾ ਤੁਹਾਨੂੰ। ਉਸਤਾਦ ਜੀ ਪਕਾਨੇ ਤੇ ਉਹਨਾਂ ਨੇ ਨਾ ਉਹ ਲਾ ਕੇ ਨਾ ਫਾਰਮ, ਹਾਂਜੀ ਉਹ ਤੇ ਉਹਨਾਂ ਨੇ ਕਹਿਣਾ ਜੀ ਉਸ ਤਰ੍ਹਾਂ ਦੇ ਨਾਲ ਕਰੋ ਇਹਦੀ। ਤਾਂ ਜੀ ਫਿੱਕੀ ਐਕਟਿੰਗ ਆ, ਸਾਰੀ ਫਿੱਕੀ ਉਹ ਚੱਲ। ਉਹ ਸਾਡੇ ਤੇ 2 ਸਲੋਨ ਆ, ਮੇਰੇ ਭਰਾ ਨੇ ਸਿਗਰਟ ਨੂੰ ਸਾਲ ਅੱਛਾ 2 ਸਲੋਨਾ ਤੇ ਤੇਰਾ ਵੀਰ ਚੰਦ ਤੇ ਚਲਾ ਗਿਆ, ਕੀ ਹੋ ਗਿਆ? ਕਟਿੰਗ ਵੀ ਕਰ ਲੈਣਾ, ਮੈਂ ਖੱਤ ਵੀ ਕਰ ਲੈਣਾ, ਮੈਂ ਸ਼ੇਪ ਵੀ ਕਰ ਲੈਣਾ ਜੀ। ਅੱਛਾ ਕਿੱਦਾਂ ਜਾਇਜ਼ ਸਿਖਾਉਂਦੇ ਆ? ਪਕਾਨੇ ਦੀ ਪ੍ਰੈਕਟਿਸ ਮੈਂ ਕੀਤੀ ਆ। ਮੈਂ 15 ਦਿਨ ਪਕਾਨੇ ਤੇ ਪ੍ਰੈਕਟਿਸ ਕਰਕੇ 16ਵੇਂ ਦਿਨ ਮੈਂ ਇੰਜ ਕਰਕੇ ਗਾਹਕ ਫੜਿਆ, ਮੈਂ ਆਹ ਪੱਛ ਪਾਤਾ ਉਹਦੇ। ਉਹ ਓਰੀਜਨਲ ਹੋਰ ਸਾਫ। ਹੁਣ ਮੈਂ ਦੱਸਦਾ, ਵੇਖੋ ਨਾ, ਹੁਣ ਆ ਪਕਾਨਾ ਤੁਸੀਂ ਇੰਜ ਕਰਨਾ, ਜਿਹੜਾ ਓਰੀਜਨਲ ਤੁਸੀਂ ਮਾਸ ਫੜਨਾ ਨਹੀਂ ਕਰਨਾ। ਸਰਾਂ ਜੀ ਬੜੀ ਦਾ ਸਾਜ ਜੀ ਪੂਰਾ ਸਾਜ ਜੀ ਨਾਈਆਂ ਦੀਆਂ 1-2 ਮੁਆਸ਼ਰਤੀ ਗੱਲਾਂ ਮੈਨੂੰ ਨਹੀਂ ਪਸੰਦ। ਕਿਆ ਹੈ ਆ ਵੇਖੋ ਇੰਜ ਫੜਿਆ ਨੂੰ, ਤੁਸੀਂ ਬੜੇ ਹਿਸਾਬ ਨਾਲ ਬੈਠ। ਨਹੀਂ ਉਹ ਕਈ ਕਰਦੇ ਇਦਾਂ, ਕਈਆਂ ਦਾ ਹੱਥ, ਉਹਨੂੰ ਕਹਿੰਦੇ ਦਾ ਹੱਥ ਸਖਤ ਆ। ਜਦੋਂ ਤੁਸੀਂ ਗੱਲ ਹੀ ਨਹੀਂ ਮੰਨਣੀ, ਉਹ ਤੁਹਾਨੂੰ ਕਹਿ ਪਾਗਲ ਹੋ ਜਾਂਦਾ, ਕੁੱਤੇ ਵਾਂਗੂ ਕਹਿੰਦਾ ਤੁਹਾਨੂੰ ਇੰਜ ਕਰ ਲਓ ਇੰਜ ਕਰ ਲਓ, ਤੁਸੀਂ ਗੱਲ ਹੀ ਨਹੀਂ ਮੰਨਣੀ, ਫਿਰ ਉਹਨੇ ਅੱਕ ਕੇ ਇੰਜ ਹੀ ਕਰਨਾ। ਉਸਤਾਦ ਜੀ ਮਾੜਾ ਨਾਈ ਹੁੰਦਾ ਸੀ ਗੁਲਸਤਾਨ ਰੋਡ ਤੇ, ਹਾਲੇ ਵੀ ਸ਼ਾਇਦ ਹੋਵੇ ਯਾਰ। ਲੋਕੀ ਉਹਦਾ ਯਾਨੀ ਸ਼ੇਵ ਕਰਾਉਂਦੇ ਨਾ ਰੋਕ ਕੇ ਕਹਿੰਦੇ ਉਸ ਤਰ੍ਹਾਂ ਦਾ, ਉਹਨਾਂ ਨੂੰ ਇੰਜ ਲੱਗਦਾ ਜੀ ਬਲੇਡ ਨਹੀਂ ਹੈਗਾ, ਉਹ ਇੰਨਾ ਨਰਮ ਹੱਥ ਸੀ ਉਹਦਾ। ਮੇਰਾ ਵੀ ਇਦਾਂ ਸੀ। ਮੈਂ ਸਾਈਜ਼ 1.5 ਸਾਲ ਕੀਤਾ ਕੰਮ ਭਾਈ ਆਪਣਾ ਨਾ। ਯਾਨੀ ਇੰਜ ਲੱਗਦਾ ਸੀ ਇਹਦੇ ਉਸ ਤਰ੍ਹਾਂ ਚ ਬਲੇਡ ਨਹੀਂ ਹੈਗਾ। ਹਾਂਜੀ ਉਸਤਾਦ ਜੀ ਉਹ ਬਲੇਡ ਜਿਹੜਾ ਬਲੇਡ ਵਾਲੇ ਉਸ ਤਰ੍ਹਾਂ ਹੁੰਦਾ ਸੀ, ਇੱਕ ਦੂਸਰਾ ਹੁੰਦਾ ਸੀ ਜਿਹਨੂੰ ਉਹ ਇੰਜ ਕਰਕੇ ਕਰਦੇ ਉਹ ਪਹਿਲੇ ਹੁੰਦਾ ਸੀ। ਦੇਸੀ ਉਸਰਾ। ਉਸਤਾਦ ਜੀ ਉਹ ਉਸ ਤਰ੍ਹਾਂ ਦੀ ਰੀਸ ਨਹੀਂ ਹੈ। ਉਹ ਉਸ ਤਰ੍ਹਾਂ ਇੱਕ ਹੋਵੇ ਤੇ ਡਿਸਪੋਜ਼ੇਬਲ 75 ਹੋਣ, ਇੱਕ ਬਰਾਬਰ ਬਣਦਾ। ਸਾਜੀ ਉਸ ਤਰ੍ਹਾਂ ਨਾਲ ਅਸੀਂ ਜਹਾਜ਼ ਟੁੱਟੇ ਸੀ ਦੁਸ਼ਮਣਾਂ ਦੇ। ਉਹ ਨਹੀਂ ਯਾਰ, ਉਹਦੇ ਨਾਲ ਬਿਮਾਰੀਆਂ ਵੀ ਬਹੁਤ ਫੈਲਦੀਆਂ ਸੀ। ਨਹੀਂ ਉਦੋਂ ਨਹੀਂ ਫੈਲਦੀਆਂ। ਜਿਹੜਾ ਚਮੜਾ ਸੀ ਲੈਦਰ, ਹਾਂਜੀ ਉਹ ਲਾ ਦਿੰਦਾ ਸਾਰਾ ਕੁਝ, ਉਹ ਸਾਰਾ ਕੁਝ ਕਰਦਾ। ਭਾਜਨ ਨਹੀਂ, ਉਹਦੇ ਨਾਲ ਬਿਮਾਰੀਆਂ ਉਹ ਫੈਲਦੀਆਂ। ਨਹੀਂ ਉਸਤਾਦ ਜੀ, ਉਹਦੇ ਫਟਕੜੀ ਨਹੀਂ ਜਿਹੜੀ ਹੁੰਦੀ, ਹਾਂ ਫਟਕੜੀ ਤੁਸੀਂ ਲਾਉਂਦੇ ਹੁੰਦੇ ਸੀ ਪਹਿਲਾਂ। ਹੁਣ ਤੇ ਆਫਟਰ ਸ਼ੇਵ ਆ ਗਏ ਨਾ, ਇਹ ਸਾਰੇ ਕੈਮੀਕਲ ਨੇ, ਇਹਦੇ ਨਾਲ ਬਿਮਾਰੀਆਂ। ਫਟਕੜੀ ਦੇ ਨਾਲ ਨਹੀਂ ਹੁੰਦਾ ਨੁਕਸਾਨ ਕਦੇ। ਸਾਇੰਸ ਸਕੂਲਾਂ ਦੇ ਵਿੱਚ ਤੁਹਾਨੂੰ ਪਤਾ ਕਿਤਾਬਾਂ ਹੀ ਕਮਾਂਡਰ ਸੇਫਗਾਰਡ ਨੇ ਕਿਹਾ ਵੀ ਤੁਸੀਂ ਅਗਰ ਮੇਰਾ ਨੰਬਰ ਕਿਤੇ ਬਿਜ਼ੀ ਹੋਵੇ ਨਾ, ਤੁਸੀਂ ਫਟਕੜੀ ਮਾਰ ਲਓ, ਜਿਸ ਤੱਕ ਕੰਮ। ਸਾਜੀ ਸਾਡੇ ਕੋਲ ਨਾ ਨਸਲਦਾਰ ਨਸਲ ਉਸ ਤਰ੍ਹਾਂ ਤੁਰਿਆ ਆ ਰਿਹਾ, ਜਿਹੜਾ ਜੱਗਾ ਵੱਢਿਆ ਕਿਹਨਾਂ ਸਾਡੇ ਕੋਲ ਹਜੇ ਤੱਕ ਪਿਆ ਵਾ। ਉਹ ਵਿਰਾਸਤ 'ਚ ਹੁਣ ਮੈਨੂੰ ਦਿੱਤਾ ਮੇਰੇ ਅੱਬੇ ਨੇ, ਹੁਣ ਗਾਂ ਮੈਂ ਆਪਣੇ ਪੁੱਤ ਨੂੰ ਉਹ ਜਗ੍ਹਾ ਤੁਸੀਂ ਵੱਢਦੇ ਹੋ? ਹਾਂਜੀ, ਇਹਦੇ ਬਿਨ ਜਗ੍ਹਾ ਵੱਢਿਆ। ਉਹ ਵਿੱਚ ਇੱਕ ਦਫਾ ਗਵਾਚ ਗਿਆ ਸੀ ਉਸਤਾਦ ਜੀ, ਫਿਰ ਉਸੇ ਰੰਗ ਦਾ ਨਾ ਹਮਾਮ ਦੀ ਕੰਧ ਤੋਂ ਚੁੱਕ ਲਿਆ। ਨਹੀਂ ਇਹ ਜਗ੍ਹਾ ਮਸ਼ਹੂਰ ਆ। ਕਿਸੇ ਦੇ ਘਰ ਬੱਚਾ ਹੁੰਦਾ ਨਾ ਤੇ ਇਹਨਾਂ ਨੂੰ ਫੋਨ ਆਉਂਦਾ ਵੀ ਆ ਜਾ ਜੱਗਾ ਵੱਢਣਾ। ਨਹੀਂ, ਇਹਦੇ ਬਿਨ ਜਗ੍ਹਾ ਵੱਢਿਆ, ਪੁਲਿਸ ਨੇ ਆ ਕੇ ਜਗ੍ਹਾ ਤੂੰ ਵੱਢਿਆ, ਕਹਿੰਦਾ ਇਹ ਕਿੱਦਾਂ ਵੱਢਿਆ ਗਿਆ? ਨਹੀਂ ਇਹ ਸੱਚੀ ਗੱਲ ਆ। ਜੱਗਾ ਹਾਂਜੀ ਸਾਰੀ ਨਾਈਆਂ ਨੇ ਵੱਢਿਆ। ਬੋਰਡ ਦੀ ਛਾਵੇਂ 40 ਮਣ ਕਰਾ ਰਿਹਾ ਸੀ। ਹਾਂਜੀ 40 ਮਣ ਰੇਟ ਓਏ 9 ਮਣ ਓਏ। ਉਹ 9 ਮਣ ਯਾਰ, 40 ਮਣ ਤੇ ਹੈ ਹੀ ਨਹੀਂ ਸੀ। ਸਾਜੀ 7 ਕਿਤਾਬਾਂ 'ਚ ਲਿਖਿਆ 9 ਸੱਤੂ ਨਾ ਆਇਆ ਕਿਦਾਂ ਬਣਿਆ। ਤੇ ਤੋ ਕਿਹੜਾ ਵੀ ਸਾਰੀ ਰੇਤ ਸ਼ੋਰੇ ਵਾਲੀ ਹੋ ਗਈ ਸੀ, ਪਾਣੀ ਹੋ ਗਿਆ, ਕਿਤੇ ਮਾੜਾ ਬੜਾ ਕਤਰਾ ਪੈ ਗਿਆ ਹੋਣਾ। ਸਾਜੀ ਜੱਗੇ ਪਾਣੀ ਪਾਈ ਕਿਹੜਾ ਵੀ ਪੂਰੀ ਕੈਨ ਪੀ ਕੇ ਘਰੋਂ ਆਈ ਸੀ, ਹਲੇ ਵੀ ਸਾਰਾ ਖੂਨ ਬਣ ਗਿਆ। ਜੱਗਾ ਬਹੁਤਾ ਕਰਦਾ ਸੀ, ਨਾਈ ਨੇ 2-3 ਵਾਰੀ ਸਮਝਾਇਆ, ਚੰਡਾ ਵੀ ਖਾਧੀਆਂ ਨਾਈ ਉਹ ਨੇ। ਨਹੀਂ ਵਿਚਲੀ ਗੱਲ ਦਾ ਤੈਨੂੰ ਪਤਾ ਹੀ ਨਹੀਂ। ਤੈਨੂੰ ਪਤਾ ਵਾ ਕੀ ਹੈ ਪਿਛਲੀ ਗੱਲ? ਬੰਦਾ ਉਸਤਾਦ ਜੀ ਵੱਡਿਆ ਕਿਉਂ ਜਾਂਦਾ? ਤੈਨੂੰ ਛੱਡਦੇ ਹੁਣ ਵੀ ਪੜਦੇ ਰਹਿਣ ਦੇ। ਕੀ ਉਹ ਦੁਸ਼ਮਣੀਦਾਰੀ ਵਾਲੇ ਉਹ ਜਾਤੀਆਂ ਬਹੁਤ ਕਰਦਾ ਸੀ, ਮਾੜੇ ਬੰਦਿਆਂ ਨੂੰ ਠੁੱਡੇ ਮਾਰਦੇ। ਨਹੀਂ ਮਾੜੇ ਬੰਦਿਆਂ ਨੂੰ ਠੁੱਡੇ ਨਹੀਂ ਸੀ ਮਾਰਦਾ, ਸੁਣਿਆ ਮੀਰਾਂ ਨੂੰ ਲੁੱਟ ਕੇ ਮਾੜਿਆਂ 'ਚ ਵੰਡਦਾ ਸੀ। ਉਹ ਵੰਡਦਾ ਸੀ, ਬੜਾ ਅੱਛਾ ਪਤਾ ਸੀਗਾ। ਸਾਜੀ ਉਹ ਖੂਹ ਤੇ ਜਾ ਕੇ ਨਾ ਆਹੋ ਉਹ ਕਰਦਾ ਸੀਗਾ ਨਿਜ਼ਾਮ। ਮਿੱਠੇ ਦੱਸ ਯਾਰ, ਮਿੱਠੇ ਨੂੰ ਪਤਾ। ਇਹ ਹੁਣ ਮੈਂ ਕੀ ਦੱਸਾਂ ਭਾਈ, ਉਹ ਨਹੀਂ ਪਾਈ, ਐਸਾ ਕੋਈ ਰੌਲਾ ਨਹੀਂ ਸੀ। ਜੱਗਾ ਚੰਗਾ ਬੰਦਾ ਸੀ ਭਾਜੀ। ਤਮਾ ਇੰਜ ਤੇ ਫਿਰ ਕਹਿ ਦੋ ਵੀ ਚੰਗਾ ਸੀਗਾ। ਉਹ ਮੇਰੀ ਸੁਣ ਲੈ ਗੱਲ, ਇੱਥੋਂ ਉਹਦਾ ਟੈਕਸ ਦਾ ਨਾਂ ਕਿਹਦਾ ਮਸ਼ਹੂਰ ਆ? ਜੱਗਾ ਟੈਕਸ। ਨਹੀਂ ਉਹ ਜੱਗਾ ਨਹੀਂ ਸੀ ਲੈਂਦਾ। ਉਹ ਜਗ੍ਹਾ ਹੋਰ ਏ, ਇਹ ਜਗ੍ਹਾ ਹੋਰ ਏ। ਓਏ ਉਹੀ ਕੋਈ ਜੱਗਾ ਸੀ ਉਹ ਓਏ। ਜਿਹੜਾ ਇਹਨਾਂ ਨੇ ਵੱਡੇ ਉਹ ਹੋਰ ਸੀਗਾ। ਉਹ ਨਹੀਂ ਇਹਨਾਂ ਨੇ ਹਾਂ, ਇਹਨਾਂ ਤੋਂ ਮਾੜਾ ਵਿਚਾਰਾ ਫੇਰੀ ਵਾਲਾ ਜਗ੍ਹਾ ਵੱਢਿਆ ਵਾ, ਜਿਹੜਾ ਜਗ੍ਹਾ ਲੋਹੇ ਲੈਣ ਤੋਂ ਮੈਚ ਕੇ ਮੂੰਡਾ ਵੇਚਣ ਡਿਆ ਸੀ। ਉਹਨੇ ਭਾਈ ਗਿਆ ਸੀ ਭਾਈ, ਉਹਨੇ ਉਹ ਗੱਲ ਬੜੀ ਵੱਡੀ ਸੀ ਜਿਹੜੀ ਵੱਢਣ ਵਡਾਉਣ ਦੀ ਨਿਜ਼ਾਮ ਆ ਗਿਆ ਨਾ, ਇਹਨਾਂ ਨੇ ਕਿਹਾ ਵੱਢਣਾ। ਭਾਜੀ ਗੱਲ ਏਦਾਂ ਹੋਈ ਸੀ, ਇੱਕ ਮਿੰਟ, ਜੱਗੇ ਦੇ ਮੁੰਡਾ ਆਇਆ ਘਰ, ਹੁਣ ਮੈਂ ਕਹਤਾ ਹੁੰਦਾ ਉਹਨੇ ਝੰਡ ਲਾਉਣ ਗਿਆ ਵਾ ਨਾਈ। ਨਹੀਂ ਉਹਨੇ ਜੱਗੇ ਦੇ ਘਰ ਮੁੰਡਾ ਆਇਆ, ਉਹਨੇ ਨਾਈ ਨੇ ਝੰਡ ਲਈ ਆ ਸਾਜ ਜੀ। ਜੱਗੇ ਨੇ ਕਿਹਾ ਕਿ ਇੰਨੀ ਪੈੜੀ ਤੇਰੀ, ਠੀਕ ਆ। ਉਹ ਲੈਣ ਗਿਆ ਵਾ, ਉਹਨੇ ਕਿ ਮੁੱਕਰ ਗਿਆ। ਇਸ ਤਰ੍ਹਾਂ ਹੀ ਉਹ ਨਹੀਂ ਆ ਪਾਈਪ ਇਹਨਾਂ ਨੇ ਕਿਹਾ ਇਹ ਗੱਲ ਸੀਗੀ ਯਾਰ, ਇਹ ਗੱਲ ਭਾਈ। ਇਹਨਾਂ ਨੇ ਕਿਹਾ ਅਸੀਂ ਜ਼ੁਬਾਨ ਤੇ ਪੂਰੇ ਉਤਰੇ, ਇਹਨੇ ਸਾਨੂੰ ਪਹਿਲੀ ਨਹੀਂ ਦਿੱਤੀ ਬਾਅਦ ਚੋਂ। ਆਹੀ ਜਗ੍ਹਾ ਸੋਹਣੀ ਸ਼ੇਪ ਕਰਾਉਣੇ, ਜੱਗੇ ਨੇ ਸਿਰਫ ਇੰਨਾ ਕਹਾ ਪਿਛਲਾ ਨਾਈ 70 ਲੈਣ ਡਿਆ, ਤੂੰ 80 ਗਾ ਦੇ, ਬਸ ਇਹ ਗੱਲ ਹੋਈ ਗਿਆ। ਉਹਨੇ ਉੱਥੇ ਜਗ੍ਹਾ ਵੜਤਾ। ਦਸਾਂ ਤੋਂ ਜੱਗਾ ਵੜਤਾ। ਨਹੀਂ ਮੈਂ ਸੁਣਿਆ ਕਿ ਉਹਨੂੰ ਉੱਤੋਂ ਆਰਡਰ ਸੀ, ਉਹਨੂੰ ਕੋਈ ਕਿਸੇ ਨੇ ਪੈਸੇ ਲੱਗੇ ਸੀ। ਹੈਡ ਕਾਊਂਟਰ ਹੋਇਆ ਸੀ ਉਦੋਂ ਉਸਤਾਦ ਜੀ, ਠੀਕ ਹੈ। ਬਹਰਲ ਕੋਈ ਨਹੀਂ, ਉਹਦੀ ਹਿਸਟਰੀ ਪੜ੍ਹ ਲੈਣੇ, ਚੈਟ ਜੀਪੀਟੀ ਨੂੰ ਪੁੱਛ ਲਾਂਗੇ। ਲੇਕਿਨ ਐਸੇ ਪੁੱਛੋ ਜੱਗੇ ਨਾਲ ਫਿਰਦੀ ਤੁਰਦੀ ਰਹੀ ਹੈ। ਹਾਂ ਆਹੋ
ਹੁਣ ਜੱਗਾ ਜੱਟ ਸੀਗਾ, ਹੁਣ ਮੈਂ ਐਵੇਂ ਫੜਾ ਮਾਰੀ ਜਾਵਾਂ, ਅਸੀਂ ਵੀ ਉਹਦੇ ਜੱਟ ਚੋਂ ਅਸੀਂ ਮਿੱਠੇ ਬਚ ਜਾ ਹੁਣ, ਫਿਰ ਤੂੰ ਜੱਟ ਤੇ ਫਿਰ ਜੱਟ ਤੇ ਠੀਕ ਨਾ ਇੱਥੇ ਦਰਾ ਹੋ ਜਵੇ, ਉਸ ਤਰ੍ਹਾਂ ਹਜੇ ਪਿਆ ਬਕਰੇ। ਅੱਛਾ ਜੱਟ ਸੀ। ਜੱਗੇ ਜੱਟ ਦੇ ਕਬੂਤਰ ਚੀਨੇ ਤੇ ਉੱਚੀ ਪੈਲੀ ਚ ਗੱਭਰੂਆਂ ਦੇ ਵੀ ਮੀਂਹ ਆ ਗਿਆ ਹਵਾ ਦੇ ਰੁੱਖ ਤੇ ਨਾਲ ਲੈ ਕੇ ਤੇਰੀਆਂ ਹਵਾਵਾਂ ਕਿੱਧਰ ਜੱਗੇ ਜੱਟ ਦੇ ਕਬੂਤਰ ਚੀਨੇ ਤੇ ਨਦੀਆਂ ਪਾਰ ਚੁਗਦੇ, ਹਾਂਜੀ ਜੱਗੀ ਲੈਲਪੁਰ ਮਾਰਿਆ ਡਾਕਾ ਤੇ ਤਾਰਾਂ ਵੀ ਖੜ ਤਾਰਾਂ ਖੜਕ ਗਈਆਂ। ਤਾਰਾਂ ਖੜ ਜੱਗੇ ਮਾਰਿਆ ਲੈਲਪੁਰ ਡਾਕਾ, ਤੇ ਪਹਿਲੇ ਪਹੀ ਯਾਰ ਤੇ ਮੈਂ ਇੱਕ ਜੇ ਪਹਿਲੀ ਪੇਸ਼ੀ ਯਾਰ ਛੁੱਟ ਜੇ। ਨੀਲੀ ਘੋੜੀ ਪੇ ਵਕੀਲਾ ਤੇਰੀ ਜੇ ਪਹਿਲੀ ਪੇਸ਼ੀ ਯਾਰ ਛੁੱਟ ਉੱਚੀ ਹੋ ਕੇ ਬੜਕਾ ਮਾਰਦੀ। ਜੇ ਪਹਿਲੀ ਪੇਸ਼ੀ ਯਾਰ ਛੁੱਟ ਜੇ ਤੇ ਮੈਂ ਇੱਕ ਦੀ ਤੋਂ ਦੋ ਜੰਮਦੀ ਜੱਗਿਆ। ਹਾਂ ਜੱਗੇ ਆ ਥੋੜਾ ਅੱਗੇ ਆ। ਸਹੀ ਗੱਲ। ਆਹ ਕੀ ਕਰਨ ਲੱਗੇ ਆ? ਲੇਕਿਨ ਯਾਰ ਗੱਲ ਪਤਾ ਕੀ ਹੈ ਯਾਰ, ਬੋਰਡ ਦੀ ਛਾਂ ਤੇ ਵੱਢਿਆ ਸੀ, ਨਹੀਂ ਯਾਰ ਬੋਰਡ ਦੀ ਛਾਲ ਸੀ ਯਾਰ, ਮੋਚੀ ਤਰਪਾਲ ਸੀ, ਉਹਦੇ ਜਗ੍ਹਾ ਵੱਡੇ ਯਾਰ। ਉਹ ਤੇ ਹੋਰ ਵੀ ਇਹ ਬੰਦੇ ਦੁਨੀਆਦਾਰੀ ਆ ਕਿਤੇ ਤੇ ਤੁਸੀਂ ਫੈਸਲ ਸਾਹਿਬ ਨਾ ਕਰੋ ਏਦਾਂ। ਮੁਗਲਾਂ ਨੇ ਬਹੁਤ ਫਾਂਸੀਆਂ ਦਿੱਤੀਆਂ ਨੇ, ਹਾਂਜੀ ਫਿਰ ਇਸ ਪਾਸੇ ਗੱਲ ਸ਼ੁਰੂ ਹੋਣੀ ਵੀ ਉਹਨਾਂ ਨੇ ਕਿਉਂ ਦਿੱਤੀਆਂ ਨੇ। ਸਾਜੀ ਫਿਰ ਮਾਰਜਨ ਰੱਖੋ ਨਾ, ਫਿਰ ਮੈਨੂੰ ਵੀ ਇਜਾਜ਼ਤ ਦਿਓ ਕਿ ਕਰੀਏ। ਮੈਂ ਕੋਈ ਗੱਲ ਕਰੀ ਕੀਤੀ ਜਾਓ। ਤੂੰ ਤਾਂ ਕਰਨੇ ਆ। ਮੈਂ ਤਾਂ ਰਾਜੀਓ ਕਿਹੜੀ ਮੈਂ ਉਹ ਗੱਲ ਗੱਲ ਆ? ਕੀਤੀ ਓਏ ਭਾਈ ਫੈਸਲ ਨੂੰ ਫਾਂਸੀ ਹੋ ਗਈ, ਜਲਾਦ ਤੇ ਵੀ ਡੇਲੇ ਬਾਹਰ ਨਿਕਲੇ। ਉਹਦਾ ਮਿੱਠੇ ਨੂੰ ਵੀ ਫਾਂਸੀ ਹੀ, ਉਹਨਾਂ ਨੇ ਕਿਹਾ ਫਾਂਸੀ ਨਾ ਦੋ, ਇਹਦੀ ਸਿਰਫ ਜ਼ੁਬਾਨ ਵੱਢ ਦੋ। ਇਹ ਫਾਂਸੀ ਤੋਂ ਵੀ ਬੱਤਰ ਸਦਾ। ਭਾਈ ਫੈਸਲ ਨੂੰ ਫਾਂਸੀ ਦੇਣ ਲੱਗੇ, ਉਹ ਬੁਰਖਾ ਜਿਹਾ ਨਹੀਂ ਪਾਉਂਦੇ, ਉਹ ਗਰਦਨ ਤੇ ਪਾਈਦਾ, ਗਰਦਨ ਤੇ ਹੈ ਨਹੀਂ, ਉਹ ਢਿੱਡ ਤੱਕ ਆਇਆ ਹੋਇਆ। ਲੇਕਿਨ ਇਹ ਉਹ ਉਸਤਾਦ ਜੀ ਦੀ ਜਾਨ ਮੰਨਣ ਡਈ ਡੇਲੀ ਬਦਾਮ ਸਹੀ ਗੱਲ ਤੇ ਡੇਲੀ ਮਾਸ਼ਾਅੱਲਾ। ਲੇਕਿਨ ਉਸਤਾਦ ਜੀ ਮਾਜ਼ਰਤ ਨਾਲ ਇਹ ਤੋਂ ਵੀ ਅੱਛਾ ਨਿਚੋੜ ਤੁਹਾਨੂੰ ਦੱਸਾਂ, ਕੀ ਅੱਧਾ ਕਿਲੋ ਵੇਸਣ 3 ਆਂਡੇ ਦੇ ਨਾਲ ਜਾਂਦੇ ਤੁਸੀਂ ਪਿਆਜ਼ ਥੋੜੇ ਜਿਹੇ ਲੈਣੇ। ਯਾਰ ਆਹ ਕਿੱਥੋਂ ਉਸਤਾਦ ਜੀ ਉਹ ਕੱਲ ਐਟਮ ਅੱਲਾ ਲੋ ਤੁਹਾਡੇ ਨਿਕਲ ਗਏ, ਯਕੀਨ ਮੰਨੋ। ਉਹ ਚ ਧੂਸਾਂ ਆਉਣੀਆਂ ਸੀਗੀਆਂ, ਖਰਾਬ ਪਕੌੜੇ ਵੀ ਖਾ ਗਿਆ, ਜਿਵੇਂ ਗੋਜਰੇ ਨਹੀਂ ਆਏ ਗਿਫਟ ਕਿਤੇ। ਹਾਲਾਂਕਿ ਮੈਂ ਬਹੁਤ ਨਾ, ਮੇਰੇ ਕੋਲੋਂ ਮਿਰਿਆ ਨਹੀਂ ਜਾਂਦਾ ਨਾ ਪਕੌੜੇ ਸਮੋਸੇ ਵੇਖ। ਹਾਂਜੀ ਲੇਕਿਨ ਬਾਬਾ ਮੈਂ ਇੰਜ ਕਰਕੇ ਦੇਖਿਆ, ਮੈਂ ਧਿਆਨ ਪਾਇਆ, ਮੈਂ ਜਿਹੜਾ ਮੇਰਾ 40 ਸਾਲਾਂ ਦਾ ਇੱਕ ਸ਼ੌਕ ਆ ਜਿਹੜੇ ਮੈਂ ਕਦੀ ਛੱਡੇ ਹੀ ਨਹੀਂ, ਭਾਵੇਂ ਮੇਰੀ ਤਬੀਅਤ ਖਰਾਬ ਹੋ ਜਾਏ, ਮੈਂ ਉਹਦੇ ਲਾਗੋਂ ਹੀ ਐਂ ਕਰਕੇ ਲੰਘ ਗਿਆ। ਉਹ ਬੜੇ ਮਜ਼ੇਦਾਰ ਸੀਗੇ। ਅਜੇ ਚਿਕਨ ਨਹੀਂ ਵਿੱਚ ਪਿਆ। ਮੈਂ ਉਹ ਖਰਾਬ ਕੈਚਅਪ ਸੀ ਫ੍ਰਿਜ ਦੇ ਵਿੱਚ ਪਾਣੀ ਕਰਾਉਂਦੇ ਆ, ਬੁਲਬੁਲੇ ਬੱਚੇ ਦੇ ਵਿੱਚੋਂ ਠੰਡੀ ਚੋਈ ਕਾਲੂ ਹੋਣੀ ਇੰਜ ਕਰਕੇ ਖਰਾਬ ਪਕੌੜੇ ਦੇ ਨੂੰ ਖਰਾਬ ਕੈਚਅਪ ਇੰਜ ਲਾ ਕੇ ਥੋੜਾ ਕਿਆ ਜਾਇਕਾ ਹੈ ਬਈ, ਕਿਆ ਹੋਰ ਖਾ ਗਿਆ। ਉਹ ਤਾਂ ਸੁਣ ਕੇ ਕਹਿੰਦਾ ਸਮੈਲ ਹੀ ਨਹੀਂ ਆ ਰਹੀ ਉਹਦੇ ਚ। ਨਹੀਂ ਇਸ ਵਿੱਚ ਕਹਿੰਦਾ ਮੈਨੂੰ ਦੁਆਵਾਂ ਦਿਓ, ਕਹਿੰਦਾ ਮੈਂ ਖਾ ਗਿਆ ਨਹੀਂ ਤੇ ਰਿਜ਼ਕ ਜ਼ਾਇਆ ਹੋਣਾ ਸੀ। ਕਈ ਗੱਲ ਆ ਸਾਜੀ, ਇੰਨੇ ਪੈਸੇ ਲਾਏ ਉੱਤੇ, ਤੁਹਾਡੇ ਨਾਲ ਪੈਸੇ ਲਾਏ। ਤੁਹਾਡੀ ਪਹਿਲੀ ਡਿਸ਼ ਤੇ ਤੁਹਾਡੇ ਹੱਥ ਵੜ ਦੇਣੇ ਚਾਹੀਦੇ ਤਾਂ ਕਿ ਦੂਜੀ ਡਿਸ਼ ਖਰਾਬ ਨਾ ਕਰੋ। ਹਾਂ ਯਾਰ ਉਹ ਪਤਾ ਨੀ ਕੀ ਬਣ ਗਿਆ, ਗੁਲਗੁਲੇ ਨਾ ਪੀਜ਼ਾ ਸੀ ਨਾ ਸਾਜੀ ਤੁਸੀਂ ਉਦੋਂ ਬ੍ਰੈਡ ਨਹੀਂ ਬਣਾ ਦਿੱਤੇ ਆਂਡੇ ਵਾਲੇ। ਹਾਂ ਸਾਜੀ ਉਹ ਇੱਕ ਦਿਨ ਅੰਡਾ ਬ੍ਰੈਡ। ਹਾਏ ਹਾਏ ਤੋਸ਼ ਕਹਿੰਦੇ ਉਹ ਤੋਸ਼। ਤੋਸ਼। ਨਹੀਂ ਅੰਡਾ ਬ੍ਰੈਡ ਬਣਾਏ ਸੀ ਮੈਂ ਜਦੋਂ ਮਸ਼ਹਿਰਾ ਤੁਸੀਂ ਬੈਠੇ ਸਾਰੇ ਕਰਨ। ਵਾਹ ਵਾਹ 30-35 ਆਂਡੇ ਬਣਾਏ ਸੀ, ਨਹੀਂ ਇੱਕ ਮਿੰਟ ਆਂਡਾ ਔਰ ਹਾਫ ਫਰਾਈ ਬਣਾਏ ਸੀ, ਗੋਲੀਆਂ ਵੀ ਨਰਮ ਸੀ ਸਾਰੀ। ਹਾਂਜੀ। ਉਹ ਵੀ ਟ੍ਰਿਕ ਆ, ਸਾਜੀ ਉਹ ਨਿਜ਼ਾਮ ਉਹ ਵੀ ਟ੍ਰਿਕ ਆ ਕਿ ਉਹ ਜਿਹੜੀ ਉਹਦੇ ਉੱਪਰ ਗੋਲੀ ਹੁੰਦੀ ਨਾ ਆਂਡੇ ਦੀ, ਉਹ ਨਾ ਉਹ ਹਾਰਡ ਨਾ ਹੋਵੇ ਤੇ ਟੁੱਟੇ ਵੀ ਨਾ ਪਲੇਟ ਚ ਆਉਂਦੇ ਆ, ਜਾਨੀ ਕਿ ਨਰਮ ਹੋ ਰਵੇ। ਹਾਂ ਹਰ ਆਈਟਮ ਮਿਲਦੀ ਆ, ਉਹ ਇੰਨਾ ਕੇਕ ਨਾ ਫਰਾਈ ਪੈਨ ਮਿਲਦਾ ਕਿ ਇੰਨਾ ਕੁ ਸਿਰਫ ਇੱਕ ਆਂਡੇ ਵਾਸਤੇ ਹੁੰਦਾ, ਨੌਨ ਸਟਿਕ ਦਾ। ਤੁਸੀਂ ਵਿੱਚ ਪਾਉਣਾ ਆਪੇ ਫੈਲ ਕੇ ਬਣ ਕੇ ਹਲਕੇ ਕਾਲੀ ਮਿਰਚ ਪਾ ਕੇ ਓਕੇ। ਨੌਨ ਸਟਿਕ ਤੇ ਜਿਹੜੀ ਸ਼ੈ ਬਣਦੀ ਹੈ ਨਾ ਕਿਤੇ ਜਾਂ ਕੱਚੀ ਮਿੱਟੀ ਚ ਹਾ ਤੁਸੀਂ ਆਪਣਾ ਚੈਨਲ ਚਲਾਉਣਾ, ਆਪਣਾ ਕੁੱਕ ਚਲਾਉਣਾ, ਕੁੱਕੀ ਕੱਚੀ ਉਹ ਮਿੱਟੀ ਤੇ ਆ ਜਾਓ। ਕੀ ਹੁੰਦਾ ਯਾਰ, ਕੁਕਿੰਗ ਹੁੰਦਾ ਬੜਾ ਹੀ- ਉੱਥੇ। ਦਾ ਬੰਦਾ ਵਾ ਉਸਤਾਦ ਜੀ। ਹੁਣ ਜਿਹੜੇ ਆਂਡੇ ਵੜ ਰਹੇ ਨਾ ਮਾਜ਼ਰਤ ਨਾਲ, ਤੁਹਾਨੂੰ ਪਤਾ ਹੀ ਨਹੀਂ ਕੀ। ਪਲਾਸਟਿਕ ਦੇ ਆ। ਨਹੀਂ ਚਾਈਨਾ ਦੇ ਲੈ ਲੈਣ ਦੇ ਹੀ। ਉਹ ਦਰਖਤ ਜਿਹੜੇ ਵਾਲੇ। ਹਾਂ ਦੇਸੀ ਉਸਤਾਦ ਜੀ ਆਂਡਾ, ਉਹਨਾਂ ਨੇ ਉਸਤਾਦ ਜੀ ਏਡੀ ਜੀ ਚਮਚ ਰੱਖੀ ਹੈ, ਏਡੀ ਜੀ ਉਤੋਂ ਇੰਜ ਕਰਕੇ ਉਹ ਲਾਉਂਦੇ ਸਿਰਫ ਉੱਪਰੋਂ ਤੇ ਚਮਚ ਨਾਲ ਖਾਣ ਦੇ ਨੇ ਭਾਈ, ਹਾਂਜੀ ਵਿੱਚ ਹੀ ਉਹਦੇ ਪਾ ਕੇ ਤੇ ਵਿੱਚ ਨਿਕਾ ਇਹ ਹੀਟਰ ਲੱਗਾ, ਉਹ ਬਾਲਦਾ ਸਾਜੀ ਉਹਨੂੰ। ਉਹ ਭਾ ਆਂਡੇ ਪਲਾਸਟਿਕ ਦੇ ਆਉਂਦੇ ਆ, ਚੌਲ ਵੀ ਪਲਾਸਟਿਕ ਦੇ ਆਉਂਦੇ, ਤੁਸੀਂ ਇਤਿਆਦ ਨਾਲ ਖਾਣੀ ਹਰ ਚਲੇ। ਹਾਂ ਚੌਲ ਪਲਾਸਟਿਕ ਦੇ। ਪਲਾਸਟਿਕ ਦੇ ਚੋਲ ਆਂਡੇ ਉਸਤਾਦ ਜੀ, ਤੁਸੀਂ ਅੱਜ ਸੁਣਿਆ? ਫੁੱਲ ਕੇ ਐਡੇ ਹੋ ਜਾਂਦੇ ਆ। ਇਹ ਗੱਲ ਕਰਨ ਦੇ। ਬੰਦ ਗੋਭੀ ਜਿਹੜੀ ਪਲਾਸਟਿਕ ਦੀ ਬੰਦ ਗੋਭੀ ਮੈਂ ਬਣਦੀ ਵੇਖ ਲਈ। ਸ਼ਕਰਕੰਦੀ ਲੱਕੜ ਦੀ ਆਉਂਦੀ ਆ, ਧਿਆਨ ਨਾਲ ਚੱਲਣਾ, ਮੈਂ ਤੁਹਾਨੂੰ ਦੱਸਦਾ ਜੀ। ਘੋੜੇ ਟੂਬ ਇਸਤੇਮਾਲ ਕਰੋ। ਕਿਤੇ ਦੀ ਏਡੀ ਲੁੱਟ ਪੈ ਗਈ ਉਸਤਾਦ ਜੀ, ਕੁਛ ਵੀ ਨਹੀਂ ਹੈ, ਫੇਕ ਗੱਲਾਂ। ਤੂੰ ਤਾਂ ਖਾ ਲਾ, ਤੇਰਾ ਤਾਂ ਮੇਦਾ ਹੀ ਕਾਪਰਦਾ ਵਾ, ਤੂੰ ਤਾਂ ਖਾਈ ਜਾ। ਦੁੱਧ ਦੇ ਵਿੱਚ ਸਾਜੀ 3-4 ਕਤਰੇ ਪਾਉਂਦੇ, 10 ਕਿਲੋ ਦੁੱਧ ਤਿਆਰ। ਇਹ ਤਾਂ ਪੁਰਾਣੀ ਗੱਲ ਆ, ਕਾਲੂ ਤੂੰ ਹੁਣ ਕਿਤੇ ਸੁਤਾ ਰਿਹਾ ਹੋਇਆ। ਦੋਸਤ ਹੀ ਲੋਕਾਂ ਦੇ ਕੰਮ ਆਏ ਮਿਲਾਵਟ ਕਰਨਾ। ਇਸ ਤਰ੍ਹਾਂ ਹੀ ਅੱਲਾ ਪਾ। ਮਾਜੀ ਭਰਾਵਾ ਇੱਥੇ ਦੋਸਤ ਹੀ ਕਈ ਵਿੱਚ ਬੈਠੇ ਆ ਸਾਡੇ। ਹਾਲਾਂਕਿ ਵਰਦੀ ਪਾਈ ਹੈ ਬਕਾਇਦਾ। ਹਾਂਜੀ ਕਾਲੀ ਚਿੱਟੀ ਪੂਰੀ ਨਿਜ਼ਾਮ ਪੂਰਾ। ਉਸਤਾਦ ਇਸ ਤਰ੍ਹਾਂ ਦੇਖਣਾ, ਕਬੀਲਿਆਂ ਦੇ ਝੰਡੇ ਵਰਗੀ ਸ਼ਰਟ ਆਈ ਦੀ। ਓਹ ਮੈਂ ਕਾਈ ਕਬੀਲੇ ਚੋਂ ਹਾਂ। ਬਿਠੇ ਪਲੇਜ਼ ਕਹਿੰਦੇ ਯਾਰ ਨੈਕਸਟ ਟਾਈਮ ਇਹ ਹਰਕਤ ਨਹੀਂ ਕਰਨੀ ਯਾਰ। ਅੱਛਾ ਜੀ, ਅੱਲਾ ਇਹ ਮਿੱਠੇ ਆਖਰੀ ਵਾਰੀ ਤੂੰ ਪਾਈ ਬਸ। ਅੱਲਾ ਖੈਰ ਉਸਤਾਦ ਜੀ। ਉਹ ਯਾਰ ਮੈਂ ਉਹ ਪਲੂਟਰ ਵਾਲੀ ਸ਼ਰਟ ਪਾਈ, ਮੈਂ ਲਾ ਹੀ ਦਿੱਤੀ, ਇੰਨੇ ਕਿ ਮੈਨੂੰ ਮਿਹਣੇ ਵੱਜੇ ਉਹਦੇ। ਦੋ ਦਵਾਣੇ ਵਾਲੀ। ਮੈਂ ਲਾਤੀ। ਅੱਛਾ 9 ਵਾਰੀ ਤੂੰ ਪਾਈ, 15 ਦਿਨਾਂ ਚ 9 ਵਾਰੀ ਪਾ ਲਈ ਤੇ ਲਾਉਣੀ ਸੀ। ਉਸਤਾਦ ਜੀ ਅੱਜ ਵੀ ਉਂਝ ਦੀ ਉਂਝੇ 2 ਸਾਲ ਪੁਰਾਣੀ ਹੈ। ਲੇਕਿਨ ਉਸਤਾਦ ਜੀ ਤੁਸੀਂ ਐਡੀ ਮੋਟੀ ਡਿਕਸ਼ਨਰੀ ਮਿਲਦੀ, ਡਿਕਸ਼ਨਰੀ ਸਾਰੇ ਪੜ੍ਹਨੀ 1.5 ਸਾਲ। ਦਵਾਣੇ ਵਾਲੀ ਸ਼ਰਟ ਆ, ਉਹ ਜਿੱਥੇ ਪਈ ਉੱਥੇ ਵੀ 2 ਮਿੰਟ ਜਾ ਕੇ ਇੰਜ ਕਰਦਾ ਉੱਥੇ। ਦਿਵਾਣੇ ਵਾਲੀ ਸ਼ਰਟ ਪਾਈ ਆ ਤੇ ਪਾਣੀ ਨਹੀਂ ਪੀਂਦੇ, ਕਹਿੰਦੇ ਹੈਦਾ ਹੋ ਜਾਣਾ।
ਚਲੋ ਭਾਈ ਸਾਜ ਜੀ ਸ਼ਰਟਾਂ ਮੇਰੇ ਕੋ ਉਹ ਸੱਚ ਤੁਸੀਂ ਦਿੱਤੀਆਂ ਮੈਂ ਕੀ ਸ਼ੈਲਟਾ ਨਾ ਬੋਲੀ ਤੁਸੀਂ ਇਹ ਆਪਣੇ ਆਪ ਨਾਲ ਜ਼ਿਆਦਤੀ ਕਰ ਰਹੇ ਕਿਹੜੀ ਕਿਉਂ ਪਹਿਲੇ ਗਰੀਬ ਤਰ੍ਹਾਂ ਵੱਲ ਫਰਮਾਈ ਆ ਫਿਰ ਸੇਬ ਹੁਣ ਚਾਹ ਤੋਂ ਪੀ ਗਿਆ ਅੱਧ ਚ ਫੇਰ ਸੇਬ ਯਾਰ ਮਿੱਠੇ ਜੋ ਮਰਜ਼ੀ ਕਰਨੀ ਯਾਰ ਨਹੀਂ, ਨਹੀਂ, ਸਾਡੇ ਸੀਟ ਨੇ ਯਾਰ ਤੂੰ ਕਰ ਸਾਡੇ ਸਾਹਮਣੇ ਤੇ ਨਾ ਕਰ ਉਤੋਂ ਇਹਨਾਂ ਨੇ ਸਮੋਸਾ ਵੀ ਖਾਣਾ ਚਰਸੀ ਕੜਾਈ ਸਾਜੀ ਬਣਾਉਣਾ ਸਾਈ ਚਰਸੀ ਬਣਾਓ ਕਰਾਈ ਆਹ ਹੈਗੀ ਆ ਸਾਜੀ ਹੈਗੀ ਆ ਪਤਾ ਮੈਨੂੰ, ਤਮਾਕੂ ਦੀ ਧੂਣੀ ਦਿੰਦੇ ਉਹਦੇ ਵਿੱਚ ਪਤਾ ਮੈਨੂੰ। ਖਾ ਲਾ ਤੇਰੇ ਘਰ ਬਣਦੀ ਦੇ ਕਸਮ ਕਿਤੇ ਨਸੀਬ ਹੋ ਜੂਗੀ ਖਾ ਲਾ ਕਿਤੇ ਅਲਹਮਦੁਲਿਲਾ ਕੱਲ ਦੇਸੀ ਮੁਰਗਾ ਖਾ ਹਾਂਜੀ ਕੇ ਇੰਨੇ ਬਤਾਉਂ ਖਾ ਕੇ ਸਾਰੇ ਘਰ ਦੇ ਆਏ ਫਿਰ ਹੁੰਦੇ ਇਹਦੀ ਅਲਰਜੀ ਹੋ ਗਈ ਸੀ ਠੀਕ ਹੈ ਨਾ ਜਿਹੜੇ ਥੱਪੜ ਪਏ मेरे ਸੀਗੇ। अजीज यही दोस्त में बात करनी है आपने ਸਰਕਸ ਦੀ ਪਹਿਲੀ ਆਈਟਮ ਇਹੋ ਜਿਹੀਆਂ ਵਰਦੀਆਂ ਪਾ ਕੇ ਆਇਆ ਬਾਤ ਕਮਾਉਂਦੇ ਫਿਰ यार ਅੱਗੇ तो यार फिर तानो ही चवड़ा मारना नहीं यार ਇਹਦਾ ਕਰ ਕੋ ਪਤਾ ਕਿਹੜਾ ਵਾ ਅੱਛਾ ਉਸਤਾਦ ਜੀ ਚਲੋ ਖੈਰ ਉਹਦੇ ਬਣਾਉਂਦੀ ਰਹੀ ਐਂਡ ਹੀ ਹੈ ਨਾ ਹਾਂਜੀ ਹਾਂਜੀ ਐਂਡੀ ਚੱਲਣੇ ਹਾਲ ਕੇ ਮੈਂ ਇੱਕ ਗੱਲ ਕਰਨੀ ਉਸਤਾਦ ਜੀ ਸਭ ਤੋਂ ਪਹਿਲੇ ਆਪਣੀ ਨਾ ਗ੍ਰਿਫਤ ਮਜ਼ਬੂਤ ਰੱਖਣੀ ਚਲੋ ਜੀ ਉਸਤਾਦ ਜੀ ਪਰਸੋਂ ਦੀ ਗੱਲ ਹੈ ਪਰਸੋਂ ਦੋ ਦਿਨ ਇੱਕ ਪਹਿਲੇ। ਬੜਾ ਹੀ ਰੀਜ਼ਨੇਬਲ ਮੁੰਡਾ ਉਈ ਉਹ ਸਾਡੇ ਇਲਾਕੇ 'ਚੋਂ ਮੋਟਰਸਾਈਕਲ ਚੋਰੀ ਕਰਦਾ ਫੜਿਆ ਗਿਆ ਮੋਟਰਸਾਈਕਲ ਚੋਰੀ ਕਰਦਾ ਹਾਂ ਮੋਟਰਸਾਈਕਲ ਨੂੰ ਕਿੱਕ ਮਾਰਨ ਡਿਆ ਮਿੱਟੇ ਮੋਟਰਸਾਈਕਲ ਨੂੰ ਕਿੱਕ ਮਾਰਨ ਨੂੰ ਫੜ ਲਿਆ ਮੁੰਡਿਆਂ ਨੇ ਤੇ ਉਹਨੂੰ ਕਹਿੰਦਾ ਯਾਰ ਮੇਰੀ ਗੱਡੀ ਹੈ ਉਹ ਕਹਿੰਦੇ ਨਹੀਂ ਤੇਰੀ ਗੱਡੀ ਨਹੀਂ ਹੈ ਉਹਨੂੰ ਉਸਤਾਦ ਜੀ ਲਾਤਾ ਤੇ ਉਹਦਾ ਆਈਡੀ ਕਾਰਡ ਚੈੱਕ ਕੀਤਾ ਮੋਬਾਈਲ ਸੀ ਉਹਦੇ ਕੋਲ ਏਟੀਐਮ ਕਾਰਡ ਪੈਸੇ ਵੀ ਉਹ ਫਲਾਂਟ ਮੁਕਾ ਸਾਰਾ ਕੁਝ ਹੈ ਸੀ ਮੈਨੂੰ ਉਸ ਕਰੈਕਟਰ ਦੀ ਸਮਝ ਨਹੀਂ ਲੱਗੀ ਉਹਨਾਂ ਨੇ ਉਹਨੂੰ ਮਾਰਿਆ ਨਹੀਂ ਉਹਨੂੰ ਛੱਡਦਾ ਕਿ ਯਾਰ ਤੂੰ ਬੰਦਾ ਇੱਕ ਰੀਜ਼ਨੇਬਲ ਜਿਹਾ ਹੈਗਾ ਜਾਂ ਮੇਰਾ ਵੀਰ ਕੰਮ ਕਰ ਨਾ ਤੇ ਉਹ ਉੱਥੋਂ ਨਿਕਲ ਗਏ ਤੇ ਸੁਹੇਲ ਸਾਹਿਬ ਮੇਰਾ ਬੇਟਾ ਉਹਦੀ ਗੱਡੀ ਨੂੰ ਕਿੱਕ ਮਾਰਨ ਡਿਆ ਤੇ ਉਹਨਾਂ ਨੇ ਫੇਰ ਫੜ ਲਿਆ ਉਹ ਮੈਂਟਲ ਟਾਈਪ ਹੋਣਾ ਫੇਰ ਫੜ ਲਿਆ ਤੇ ਕਹਿੰਦਾ ਉਹ ਭਾਈ ਇਹ ਤੇਰੀ ਗੱਡੀ ਨਹੀਂ ਕਹਿੰਦਾ ਨਾ ਉਹ ਮੇਰੀ ਗੱਡੀ ਨਾ ਹੈ ਮੇਰੀ ਹੈ ਕਿਹੜੀ ਹੁਣ ਮੈਨੂੰ ਉਸ ਕਰੈਕਟਰ ਦੀ ਯਾਰ ਇਹ ਕੈਸੀ ਗੱਲ ਹੈ? ਬੰਦਾ ਦੀ ਉਹ ਕਹਿੰਦਾ ਵੀ ਉਹਨੇ ਇੱਕ ਗੱਡੀ ਨੂੰ ਚਾਬੀ ਲਾਈ ਤੇ ਉਹਨੇ ਅਗਰ ਬੰਦੇ ਨੇ ਕਹੋ ਭਾਈ ਇਹ ਸਾਡੀ ਗੱਡੀ ਹੈ ਤੇ ਨਾਲ ਦੀ ਨੇ ਉਧਰੋਂ ਹੋਰ ਕਿਸੇ ਨੂੰ ਲਾਉਣ ਲੱਗਾ ਨੇ ਕਹੋ ਭਾਈ ਕੀ ਕਰਨ ਆ ਮੇਰੀ ਗੱਡੀ ਹੈ 3-4 ਗੱਡੀਆਂ ਲਾ ਕੇ ਤੇ ਚੌਂਕ 'ਚ ਖਿੱਚ ਗਿਆ ਕਹਿੰਦਾ ਆਹ ਕੀ ਗੱਲ ਆ ਨਾ ਉਹ ਮੇਰੀ ਗੱਡੀ ਨਾ ਉਹ ਮੇਰੀ ਗੱਡੀ ਨਾ ਉਹ ਮੇਰੀ ਗੱਡੀ ਮੇਰੀ ਫੇ ਕਿਹੜੀ ਗੱਡੀ ਹੈ ਅਸੀਂ ਕਿੱਧਰ ਜਾਈਏ ਅੱਛਾ ਉਤੋਂ ਫਿਰ ਕਹੂਗੀ ਬਿਲਕੁਲ ਨਹੀਂ ਆਹ ਘਟਣ ਕਰਦੀ ਗੱਲ ਆ ਬਿਲਕੁਲ ਨਹੀਂ ਘਟਣ ਡਿਆ ਤੇ ਅੱਗੋਂ ਰੇਸ ਹੋਣ ਡਿਆ ਡਰਾਮੇ ਨਾਲ ਆਏ ਮੇਰੇ ਨਾਲ ਮੈਂ ਤੁਹਾਨੂੰ ਕਹਿਣ ਡਿਆ ਮੇਰੀ ਗੱਡੀ ਦੱਸੋ ਕਿਹੜੀ ਮੈਂ ਲੈ ਕੇ ਜਾਵਾਂ ਉੱਥੇ ਬੜਾ ਉਸਤਾਦ ਜੀ ਰਪੜ ਜਾਵੇ ਕੋਈ ਮਜ਼ਾਈਆ ਜਿਹਾ ਸਿਸਟਮ ਹੋਇਆ ਆ ਨਹੀਂ ਉਹ ਬੰਦਾ ਫੋਲੋ ਹੋਣਾ ਕੋ ਹੋਰ ਜਿਹਾ ਹੀ ਸੀਗਾ ਉਹਨੂੰ ਭੰਨਣਾ ਸੀਗਾ ਤੁਸੀਂ panic ਹੋਰ attack ਹੋਰ ਆਉਣਾ। ਨਿਕਲ ਜਾਣੇ ਸਾਰਾ ਕੁਝ ਯਾਰ ਯਾਰ ਪੰਨੀ ਨਾ ਹੁੰਦਾ ਤੇ ਤਾਂ ਬੰਦਾ ਸਾਜੀ ਭਾਈ ਯਾਰ ਉਹਨੇ ਫਿਰ ਮਾਸ਼ਾਅੱਲਾ ਬਣਿਆ ਭਾਈ ਆਦਤ ਤੇ ਬਹਾਨਾ ਲੱਭਦੇ ਭੰਨਣ ਦਾ ਯਕੀਨ ਆਪਾਂ ਨੇ ਕਦੀ ਅਸੀਂ ਲੇਟ ਬਈ ਤਾਂ ਸਾਊਂਡ ਵਾਲਾ ਸਾਨੂੰ ਭੰਨ ਦੇਵੇ ਕਿਤੇ ਵਿਚਾਰ ਭਾਜੀ ਇਹਨਾਂ ਦੀ ਰੇਲਵੇ ਕਲੋਨੀ ਪੂਰੀ ਜਿਹੜੀ ਪੱਟੀ ਆ ਉਹ ਸਿਰਫ ਆਰਐਫ ਦੇ ਸਿਰ ਤੇ ਉੱਥੇ ਰਹਿੰਦੇ ਆ ਇਹ ਸਾਰੀ ਰਾਤ ਸਕੂਨ ਨਾਲ ਸੌਂਦੇ ਉਸ ਬੰਦੇ ਦੀ ਵਜ੍ਹਾ ਤੋਂ ਅਸਰੀ ਉਸਤਾਦ ਜੀ ਨਹੀਂ ਤੇ ਉਹਨੇ ਉਸਤਾਦ ਜੀ ਵਾਅਦਾ ਕੀਤਾ ਉਦੋਂ ਮੈਂ ਬੈਠਾ ਕਹਿੰਦਾ ਮਿਠਾਈ ਲੈਟਿੰਗ ਦਾ ਇੰਤਜ਼ਾਮ ਕੀਤਾ ਮੈਂ ਕਹਿੰਦਾ ਕਿਤੇ ਸਾਹਮਣੇ ਕਹਿੰਦਾ ਕਿ ਬਲਬ ਵਾਲਿਆ ਕਹਿੰਦਾ ਕੈਸੀ ਲੈਟਿੰਗ ਕਰਾਈ ਭਰਾ ਨੇ ਮੈਂ ਕਿਹਾ ਲਓ ਜੀ ਨਿਕਾ ਯਾਰ ਯਾਰ, ਉਹ ਬੜਾ ਯਾਰ ਉਸਤਾਦ ਜੀ ਅੱਜ ਪਤਾ ਕੀ ਇੱਕ ਬੱਚਾ ਵਾਲਾ ਵਿਚਾਰਾ ਰੋਣ ਡਿਆ ਰਾਤ ਦਾ ਉਦਾਸ ਸੀ ਤੇ ਉਹ ਹੁਣ ਮੈਨੂੰ ਵੇਖ ਕੇ ਨਾ ਉਹਦਾ ਪਿਓਰ ਹੋ ਗਿਆ ਇਹ ਅੰਕਲ को जानते हो टेलीविजन पे आते हैं ये वो जानी साहब के शो में ऐसे ਉਹ ਹੁਣ ਵੇਖ ਕੇ ਤੇ ਉੱਚੀ ਉੱਚੀ ਰੋਣ ਲੱਗ ਪਿਆ ਵਿਚਾਰਾ ਫੇਰ ਹੋਣ ਲੱਗ ਪਿਆ ਮੈਂ ਕਿਹਾ ਨਹੀਂ ਪਹਿਲੇ ਤੇ ਹੀ ਰੋਣ ਡਿਆ ਸੀਗਾ ਤੇ ਮੇਰੇ ਨਾਲ ਵੇਖ ਕੇ ਉੱਚੀ ਰੋਣ ਲੱਗ ਪਿਆ ਮੈਂ ਕਿਹਾ ਹੋਇਆ ਕੀ ਉਹ ਵਿਚਾਰਾ ਉਸਤਾਦ ਜੀ ਕਿਤੇ ਚੂਚੇ ਲੈ ਕੇ ਆਇਆ ਰਾਤ ਨੂੰ ਚੂਚੇ ਲਿਆ ਕੇ ਤੇ ਉਹਨੇ ਉਹਦੇ ਉਹ ਜਿਹੜਾ ਨਹੀਂ ਹੁੰਦਾ ਡੱਬੇ ਦੇ ਵਿੱਚ ਰੱਖੇ ਮੁਰਗੀਆਂ ਕਰਕੇ ਤੇ ਉੱਤੇ 1000 ਵਾਟ ਦਾ ਬਲਬ ਲਾਤਾ ਉਹ ਸਰਦੀਆਂ 'ਚ ਲਾਈਦਾ ਵਾ ਉਹ ਗਰਮੀ ਜੀ ਲਾਤਾ ਉਹਨੇ ਰਾਤੀ ਉਹ ਸੁੰਗੜ ਕੇ ਹੋਣੇ ਆ। ਉਹ ਵਿਚਾਰੇ ਉਹ ਮਰ ਗਏ ਤੇ ਵਿਚਾਰਾ ਵਾਲਾ ਬੜਾ ਬੱਚਾ ਰੋਇਆ ਮੈਂ ਫਿਰ ਉਹਨੂੰ 200 ਰੁਪਏ ਦਿੱਤਾ ਮੈਂ ਕਿਹਾ ਲੈ ਪੁੱਤਰ ਅਰ ਨਵੇਂ ਚੂਚੇ ਲੈ ਆਈ ਉਸਤਾਦ ਜੀ ਤੇ ਬਲਬ ਨਾਲ ਆਈ ਇੱਕ ਮਿੰਟ ਮੇਰੇ ਘਰ ਸਾਜੀ ਤੋਤਾ ਉੱਡ ਗਿਆ ਇੱਕ ਅੱਖ ਉਹਦੀ ਹਰੀ ਹੈ ਤੇ ਇੱਕ ਲਾਲ ਤੋਤਾ ਸਟੇਰੀਅਨ ਹਾਂਜੀ ਓਏ ਉਹਦੇ ਮਿਰਚ ਪਈ ਆ ਧੋ ਜਿਹੜੀ ਲਾਲ ਅੱਖਾਂ ਨਾ ਉਹ ਮਿਰਚ ਵੀ ਮੈਂ ਤੁਹਾਨੂੰ ਦਿਖਾਵਾਂਗਾ ਸਾਜੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਿਖਾਵਾਂਗਾ ਮੈਂ ਛੱਤ ਤੋਂ ਫੜਿਆ ਸਾਜੀ ਗਾਣਾ ਵੀ ਸੁਣਦੇ ਆ ਹੁਣ। ਜ਼ੈਨਬ ਨੇ ਮੇਰੀ ਕੁੜੀ ਨੇ ਫੜਿਆ ਉੱਤੇ ਜਾ ਕੇ ਕਹਿੰਦੀ ਉਹਨੇ ਕਹਾ ਪਾਪਾ ਜੀ ਉੱਪਰ ਕੋਈ ਤੋਤਾ ਬੈਠਾ हुआ है ਓਏ ਉਹਦੇ ਚ ਪਰੀ ਦੀ ਜਾਨ ਹੀ ਉਹ ਤਾਂ ਬਚਿਓ ਨਾ ਕਿਸੇ ਨੂੰ ਦਿਓ ਨਾ ਜਾਨ ਉਹ ਚ ਪਰੀ ਦੀ ਵੈਸੇ ਸਾਜੀ ਜਦੋਂ ਦਾ ਮੈਂ ਆਇਆ ਨਾ ਮੇਰੇ ਨੈਟ ਦੀ ਸਪੀਡ ਵੀ ਵੱਧ ਗਈ ਘਰ ਦੇ ਹਾਲਾਤ ਵੀ ਠੀਕ ਹੋ ਗਏ ਸਾਰਾ ਉਹ ਕੁਝ ਤੋਤਾ ਚ ਹੁੰਦਾ ਹੈ ਹਾਂਜੀ ਓਏ ਤੋਤਾ ਹੀ ਆ ਨੈਟ ਨਹੀਂ ਸੀ ਪਹਿਲੇ ਸਲੋ ਚੱਲਦਾ ਸੀ ਵਾਈਫਾਈ ਨਹੀਂ ਸੀ ਚੱਲਦਾ ਮੇਰਾ ਸਹੀ ਉਹ ਤੋਤਾ ਲਿਆਂਦਾ ਵਾਈਫਾਈ ਆ ਮੇਰੇ ਬਾਅਦ ਚੋਂ ਕੰਮ ਓਏ ਮੇਰੇ ਤੋਤਾ ਮਾਰ ਕੇ ਬਾਅਦ ਚੋਂ ਇਹ ਲੱਗਣਾ ਇੱਕ ਹੋਰ ਤੋਤਾ ਵੜਦਾ ਸੀ ਨਹੀਂ ਪੰਪ ਤੇ ਪੈਰਾਂ ਦੀ ਆਵਾਜ਼ ਆਉਂਦੀ ਸੀ ਉਹ ਵੀ ਹਟ ਗਈ ਹੈ ਹਾਂਜੀ ਇਹ ਬੜਾ ਮਕੈਨੀਕਲ ਜਿਹਾ ਤੋਤਾ ਆ ਤੁਹਾਡੇ ਘਰ ਨਹੀਂ ਮਕੈਨੀਕਲ ਨਹੀਂ ਭਾਗਾਂ ਵਾਲਾ ਹੈ ਨਾ ਉਹ ਭਾਗਾਂ ਨਾਲ ਬੜੀ ਕਿਸਮਤ ਵਾਲਾ ਹੁੰਦਾ ਜਿੱਦਾਂ ਵੀ ਭਾਗਾਂ ਵਾਲਾ ਹੋਵੇ ਬੈਰਿੰਗ ਤੇ ਮਿਸਤਰੀ ਨੇ ਪਾਉਣੇ ਨਾ ਤੋਤਾ ਤੇ ਟੂਰ ਵੀ ਕਰਦਾ ਕੰਮ ਸਿੱਖਿਆ ਇਹ ਕਿਹੜੀ ਗੱਲ ਹੈ ਯਾਰ
ਇਹ ਕਹਿੰਦਾ ਜੀ ਤੋਤਾ ਆਇਆ ਤੇ ਮੋਟਰ ਦੀ ਆਵਾਜ਼ ਵੀ ਆ ਗਈ। ਐਸੀ ਗੱਲ ਆ। ਮੱਛਰ ਨਹੀਂ ਸੀ ਜਾਨ ਛੱਡਦੇ, ਮੱਛਰ ਵੀ ਉਦੋਂ ਦੇ ਹੈ ਨਹੀਂਗੇ। ਕਾਲੂ ਮੈਂ ਕਹਿੰਦਾ ਤੋਤਾ ਪੀਣਾ ਨੇ ਭੇਜਿਆ ਵੀ ਇੰਨੇ ਤੇਰੇ ਮਸਲੇ ਹੱਲ ਹੋ ਗਏ। ਯਾਰ ਤੋਤਾ ਮੋਟੀ ਨਾਲ ਆਂਦਾ ਲੇਕਿਨ ਅੱਖਾਂ ਨਹੀਂ ਖੋਲਣ ਦਿਆ ਸਾਜੀ ਹੁਣ ਉਹ। ਭਾਜੀ ਜੇ ਉਹਨੇ ਅੱਖਾਂ ਖੋਲੀ ਉਹਨੇ ਫੜਿਆ ਜਾਣਾ ਵਾ ਲੱਭਣ ਸਾਜੀ ਗਿਆ। ਕੁਝ ਪੜਨ ਦਿਆ ਉਹ ਮੂੰਹ 'ਚ ਕਰੀ ਜਾਂਦੇ ਆ। ਹਾਂਜੀ ਇੱਕੋ ਹੀ ਉਹਦਾ ਰਾਤੀ ਵੀ ਬੋਲਣ ਦਿਆ ਸੀ। ਯੈਸ ਉਹੀ ਸਾਜੀ। ਉਹ ਕਿਤੇ ਟਿਊਸ਼ਨ ਪਤਾ ਨਹੀਂ ਤੁਹਾਡੇ ਕੀ ਗੱਲ ਆ, ਉਹ ਕਿੱਥੋਂ ਆਇਆ। ਕਾਲੂ ਕੀ ਕਰ ਰਿਹਾ? ਕਾਲੂ ਲਾਈਵ ਬੈਠਾ, ਕਾਲੂ ਕਰ ਰਿਹਾ ਲੈ ਵੀ ਚੱਲ ਵੀ ਗੜੇ ਗੜੇ ਨੇ ਲੈ ਵੀ ਚੱਲ ਉਹ ਜੀਓ ਮੇਰਾ ਯਾਰ ਹੈ ਮੇਰਾ ਨਾਲ ਉਹਨੂੰ ਵੀ ਚੁੱਪ ਕਰਾਈ ਜਾ ਰਿਹਾ। ਮੈਂ ਕਿਹਾ ਫਿੱਟੇ ਮੂੰਹ ਕਾਲੂ ਆ ਕਿਹੜਾ ਸਾਜੀ ਇੱਕ ਮਹੀਨਾ ਸਾਜੋ ਤੋਤੇ ਨੇ ਲਾਈਵ ਵਿਆਹ ਕਰਨਾ। ਕਾਲੂ ਨੇ ਲੈਟ ਨੂੰ ਬਣਾ ਕੇ ਛੱਡ ਕਰਕੇ ਦੇ ਜਾ ਕਹਿੰਦੇ ਉਹਨੇ ਕਰਨਾ। ਉਹ ਕਰਿਆ ਤੂੰ ਦੇਖ ਕੇ। ਉਹ ਤੋਤੇ ਨੂੰ ਸ਼ੀਸ਼ੀ ਕਰਨ ਡਿਆ ਰਾਤੀ ਭਾਈ ਸਖਾਵਤ ਕਹਿੰਦੇ ਬਾਥਰੂਮ 'ਚ ਬੈਠਾ। ਅੱਛਾ ਭਾਈ ਸਕਾਵ ਦੀ ਹਰ ਗੱਲ ਹੀ ਮੰਨ ਲਈ ਦੀ ਹੁੰਦੀ। ਚੱਲ ਠੀਕ ਹੈ। ਨਹੀਂ ਉਸਤਾਦ ਜੀ ਉਧਰ ਦੇ ਇਹਨੇ ਦੂਰ ਨੋਨੀ ਨੂੰ ਦੇ ਦੇ। ਉਸਤਾਦ ਜੀ ਅਸੀਂ ਦੇਖਿਆ ਫੈਸਲ ਭਾਈ ਨੋਨੀ ਨੂੰ ਦੇ ਦੇ। ਨੋਨੀ ਦੇ ਦੇ, ਨੋਨੀ ਖਾ ਸੇਬ। ਇਸ ਤਰ੍ਹਾਂ ਫੈਸਲ ਸਾਹਿਬ ਕਿਆ ਸਾਜੀ ਭਰਾ ਉਸਤਾਦ ਜੀ ਤੁਸੀਂ ਖਾਣਾ ਸੀਗੇ। ਯਾਰ ਚਾय ਬੜੀ ਅੱਛੀ ਬਣੀ। ਕਿਹਨੇ ਬਣਾਈ ਗਈ ਯਾਰ? ਨਾਲ ਕਿਤੇ ਹਲਕਾ ਜਿਹਾ ਕਿ ਰਸ ਹੋ ਜਾਂਦਾ ਨਾ। ਲੈ ਬਈ ਨਾਦਰੀ ਨੇ ਆ ਤੋਤਾ ਲਿਆਉਣ ਲੱਗਾ ਮੈਂ ਦਫ਼ਤਰ ਸਾਜੀ। ਹੈ ਇੱਥੇ ਲਿਆਉਣਾ ਆਪਾਂ ਉਸਤਾਦ ਜੀ ਤੋਤਾ ਮੈਂ ਵੀ ਲੈਣਾ ਆਪਣਾ। ਉਹ ਯਾਰ ਤੂੰ 2 ਮਹੀਨੇ ਸਾਰਿਆਂ ਦੇ ਘਰ ਰਹਾ। ਸਾਜੀ ਇੱਦੀ ਕਰਨੀ, ਮੈਂ ਪੈਸੇ ਲੈਣੇ, ਮੈਂ ਰੈਂਟ ਤੇ ਜਾਇਆ ਕਰਨਾ। ਓਏ ਪਰੇਸ਼ਾਨੀਆਂ ਦੂਰ। ਮੇਰੀ ਸੱਸ ਨੂੰ ਨਹੀਂ ਸੀ ਹਟਦੀ, ਕੱਲ ਦਾ ਨੰਬਰ ਬੰਦ ਆ ਉਹਦਾ। ਤੋਤਾ ਲਿਆਂਦਾ ਬਸ ਸਾਰੀ ਰਿਸ਼ਤੇ ਬਸ ਫਿਰ- ਬੰਦ ਹੋ ਗਏ ਆ। ਉਹ ਤੋਤੇ ਦੇ ਮਾਲਕਾਂ ਨੇ ਤੋਤਾ ਇਸ ਤੋਂ ਭੇਜਿਆ ਵੀ ਤੂੰ ਉਧਰ ਤੋਤੇ ਯਾਰੇ ਲੱਗਾ ਰਵੇਂ। ਸਾਜੀ ਧੂਮ ਵਾਲੀ ਸਿਟੀ ਕਿਉਂ ਨਹੀਂ ਹੁੰਦਾ? ਕਿਹੜੀ ਧੂਮ ਵਾਲੀ ਡੋਂ 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 ਹਾਂਜੀ ਉਹ ਜਿਹੜੀ ਅੱਛਾ ਪੂਰੀ ਐ ਬੈਗ ਡਾਇਲੌਗ ਵੀ ਮਾਰਦਾ ਵਾ ਵੀ ਮੈਂ ਲਿਆਉਣਾ ਕਾਨੂੰ ਸਾਜੀ ਦਫ਼ਤਰੇ ਲਿਆਉਣਾ। ਨਾ ਭਰਾਵਾ ਨਹੀਂ ਕੁਝ ਬਣਾ ਲਾ ਪਹਿਲੇ, ਕੁਝ ਬਣਾ ਲਾ ਉਹਦੇ ਸਿਰ ਤੋਂ ਨਾ ਜਿਹੜਾ ਆਇਆ ਨਾ ਕੋਈ ਬਰਕਤਾਂ ਬੁਰਕਤਾਂ ਪਈ। ਇੰਨਾ ਕੁਛ ਤੇਰਾ ਹਰ ਮਸਲਾ ਠੀਕ ਹੋ ਗਿਆ ਤੋਤਾ ਆਸਟ੍ਰੇਲੀਅਨ ਆ। ਲਾਲਾ ਅਦਬ ਕਰਨ ਲੱਗ ਪਿਆ ਸਾਜੀ। ਹੈ ਲੱਤਾਂ ਘੁੱਟੀਆਂ ਰਾਤੀ ਮੇਰੀਆਂ, ਮੈਂ ਪਰੇਸ਼ਾਨ ਹੋਇਆ ਪਿਆ। ਓਏ ਕਿਹੜਾ ਤੋਤਾ ਹੈ ਸਾਡੀ? ਉਹ ਤੋਤਾ ਨਹੀਂ ਜੇ ਫਿਰ ਉਹ ਕਿਸੇ ਜਾਦੂਗਰ ਕਿਸ ਤੁਹਾਡੀ ਇਹਨਾਂ ਦਾ ਨਾ ਉਹ ਤੋਤਾ ਹੀ ਆ, ਆਸਟ੍ਰੇਲੀਅਨ ਤੋਤਾ ਬਸ ਉਹ ਸਾਜੀ। ਪਰੀ ਵਾਲਾ ਹੀ ਆ ਸਤਾਜੀ। ਫਿਰ ਪਰੀ ਵਾਲਾ ਇੱਕ ਅੱਖ ਲਾਲ ਹੈ, ਇੱਕ ਉਹਦੇ ਚ ਜਾਨ ਨਹੀਂ ਹੁੰਦੀ ਕਿਸੇ ਦੀ। ਯੈਸ। ਉਹਦੀ ਇੱਕ ਅੱਖ ਕਿਦਾਂ ਦੀ ਆ? ਉਹ ਕੰਧ ਵਾਲੇ ਵੇਖੀ ਜਾਂਦਾ ਮੈਨੂੰ। ਲਾਲ ਅੱਖ। ਇੱਕ ਲਾਲ ਲਾਲ ਪਰੀ ਉਹ ਹੀ। ਔਰ ਇੱਕ ਲਾਲ ਅੱਖ, ਇੱਕ ਹਰੀ ਅੱਖ। ਕੰਧਲ ਵੇਖੀ ਜਾਂਦਾ। ਕੰਧ ਵਾਲਾ ਸਾਜ ਮੈਨੂੰ ਲੱਗਦਾ ਕੰਧ 'ਚ ਕੁਝ ਹੈਗਾ। ਸ਼ਰਮਾ ਵਾਲਾ ਪੱਕੀ ਗੱਲ ਆ, ਪਤਾ ਨਹੀਂ ਹੁਣ ਠੰਡ ਲੱਗਣ ਦੀ ਉਹਨੂੰ ਸਮਝ ਨਹੀਂ ਆਉਂਦੀ। ਨਹੀਂ ਜਿਹੜੀ ਹਰੀ ਅੱਖ ਵਾ ਕਿਤੇ। ਨਹੀਂ ਕੰਧਲ ਮਤਲਬ ਕਿਦਾਂ ਵੇਖਦਾ ਵਾ? ਇੱਕਦਮ ਵੇਖਦਾ ਜਾਂ ਇੰਜ ਕਰਕੇ ਤਾਂ ਨਹੀਂ ਵੇਖਦਾ ਕਿ ਇੰਜ ਵੇਖਦਾ ਇੰਜ। ਕਾਲੂ ਮੇਰਾ ਵੀਰ ਤੋਤਾ ਕੰਧਲ ਵੇਖਦਾ ਨਾ, ਤੂੰ ਕੰਧਲ ਵੀ ਵੇਖਣਾ ਤੇ ਹੈ ਯਾਰ ਮਿੱਠੇ ਅਬੇ ਕੀ ਆ? ਕੰਧਲ ਮਤਲਬ ਸਹੀ ਵੇਖ ਰਿਹਾ ਐਵੇਂ ਰਿਹਾ ਇਹ ਝਟਕਾ ਲੱਗਦਾ ਉਹਨੂੰ। ਹਾਂ ਐ ਵੇਖਦੇ ਕਤਕ ਅੱਜ ਉਹਨੂੰ ਇੱਕ ਝਟਕਾ ਲੱਗਦਾ ਕੋਈ ਸ਼ੈ ਹੈ ਵਾ ਉੱਥੇ। ਉਹ ਯਾਨੀ ਕਿ ਤੇਗ ਟੈਪ ਕੋਈ ਖਜ਼ਾਨਾ ਟੈਪ ਦਾ। ਉਹ ਝਟਕਾ ਉਹਨੂੰ ਨਹੀਂ ਝਟਕਾ ਲੱਗਦਾ, ਉਹਨੂੰ ਐ ਲੱਗਦਾ ਵਾ। ਵੀਰੇ ਉਹ ਜਾਨਵਰ ਆ, ਇਨਸਾਨ ਹੋਵੇ ਉਹ ਵੀ ਝਟਕਾ ਲੱਗੇ। ਅਸੀਂ ਸਾਜੀ ਮੈਂ ਅਗਰ ਉਸ ਏਰੀਆ ਤੋਂ ਮੈਂ ਲੰਘਦਾ ਮੈਂ ਸੋਨੇ ਜਿਹਾ ਹੋ ਜਾਂਦਾ। ਤੇ ਤੋ ਇਹ ਬਾਤ ਕਿਸ ਏਰੀਏ ਚੋਂ? ਉਹ ਯਾਨੀ ਕਿ ਖੁੱਡੇ ਲਾਗੋਂ ਲੰਘਦਾ ਨਾ ਮੈਂ, ਜੰਗਲੇ ਲਾਗੋਂ। ਉਹਦੇ ਆਲੇ ਦੁਆਲੇ ਜਾਦੂਈ ਸ਼ਕਤੀਆਂ ਨੇ। ਮੈਂ ਹੀ ਕਹਿ ਰਿਹਾ ਹਾਂ। ਲੇਕਿਨ ਹੁਣ ਨੈਕਸਟ ਉਹ ਕੰਧਲ ਵੇਖੇ ਨਾ, ਤੂੰ ਕੰਧਲ ਵੀ ਵੇਖਣਾ ਤੇ ਕੰਧ ਦੀ ਬੈਕ ਸਾਈਡ ਤੇ ਵੀ ਵੇਖਣੀ। ਠੀਕ ਹੈ ਕਿਉਂਕਿ ਤੋਤਾ ਉਧਰੋਂ ਬਲਕਿ ਨੈਕਸਟ ਨੂੰ ਪਹਿਲੇ ਹੀ ਕਹਿ ਦੇਣਾ ਕਿ ਉਹ ਕੰਧਲ ਵੇਖ। ਤੋਤਾ ਜਿਹੜੀ ਕੰਧਲ ਵੇਖਦਾ ਤੋਤਾ ਉਧਰੋਂ ਆਇਆ ਪਰਲੀ ਕੰਧਲ। ਉਹ ਜਾਣਾ ਚਾਹੁੰਦਾ। ਉਹ ਤਾਂ ਜਾਣਾ ਚਾਹ ਰਿਹਾ ਵਾ। ਮਿੰਟਾ ਜੀ ਮਾਈਂਡ ਨਾ ਕਰਨਾ, ਕਾਪੀ ਦਾ ਸਰਵਰ ਹੁੰਦਾ ਹੀ ਸਾਜੀ ਕਾਪੀ ਦਾ ਗੱਤਾ ਨਹੀਂ ਪਹਿਲਾਂ ਉਹਦੇ ਤੇ ਇਹੋ ਜਿਹੇ ਡਿਜ਼ਾਈਨ ਆਹ ਸਹੀ ਗੱਲ ਆ। ਰੰਗ ਬਰੰਗੇ ਨਹੀਂ ਮੈਂ ਲਿਆਉਣਾ ਸਾਜੀ ਤੋਤਾ ਇੱਥੇ। ਲਿਆ ਯਾਰ। ਕਮਰੇ 'ਚ ਰੱਖਣਾ ਮੈਂ। ਲਿਆ ਹਾਂ ਇੱਥੋਂ ਜਿਹੜੀਆਂ ਪਰੇਸ਼ਾਨੀਆਂ ਇਹ ਨਾ ਅੱਲਾ ਸਾਰੇ ਕਰੇ। ਬਾਜੀ ਇੱਥੇ ਲਿਆ ਦੇਖੀ ਨਹੀਂ ਅੱਖਾਂ ਕਿੱਦਾਂ ਖੋਲਦੀ। ਪਰੇਸ਼ਾਨੀਆਂ ਦੂਰ ਕਰਨ ਲਈ ਤੋਤਾ ਲਿਆਂਦਾ, ਤੋਤਾ ਆ ਗਿਆ ਇਹਨੂੰ ਕੰਮ ਤੋਂ ਜਵਾਬ ਹੋ ਗਿਆ। ਹਾਂਜੀ ਮੈਂ ਵੀ ਆਪਣੇ ਹੋਏ ਆ। ਤੋਤੇ ਨੂੰ ਹਾਂਜੀ ਤੇਰੀ ਤਾਂ ਪਰੇਸ਼ਾਨੀ ਦੂਰ ਹੋ ਗਈ, ਤੋਤਾ ਹੁਣ ਪਰੇਸ਼ਾਨ ਫਿਰਨ ਡਿਆ ਵਾ। ਓਕੇ ਉਸਤਾਦ ਜੀ ਮੈਂ ਵੀ ਆਪਣੇ ਤੋਤੇ ਵੇਚਣੇ ਨੇ, ਦੋਵੇਂ ਰਾਤ ਗੱਲਾਂ ਕਰਦੇ ਨੇ। ਤੁਸੀਂ ਤਾਂ ਮੇਰੇ ਬੇਟੇ ਵਾਸਤੇ ਤੋਤੇ ਦੇਣੇ ਸੀ। ਨਹੀਂ ਪੁੱਤਰ ਮੈਂ ਨਹੀਂ ਦੇਣੇ। ਲਿਆਉਣਾ ਸਾਜੀ ਮੈਂ ਇੱਥੇ ਟੀ ਟਾਈਮ ਤਾਂ ਜੀ ਕਰਾਂਗੇ। ਮੈਂ ਤੋਤਾ ਮੰਗਿਆ, ਮੈਂ ਕਿਹਾ ਮੇਰੇ ਬੇਟੇ ਨੂੰ ਬੜਾ ਸ਼ੌਕ ਆ। 30,000 ਦਾ 40,000 ਦਾ ਕਿਹੜਾ? ਪਤਾ ਨਹੀਂ ਕਿਹੜਾ ਬਲੈਕ ਗ੍ਰੇ ਆ। ਉਸਤਾਦ ਜੀ ਰਾ ਪੈਰਟ ਗੱਲਾਂ ਕਰਦੇ ਪੇਰ ਉਸਤਾਦ ਜੀ ਨੇ ਲਿਆਂਦੇ। ਮੈਂ ਉਸਤਾਦ ਜੀ ਨੂੰ ਮੈਂ ਖੁਦ ਆਪ ਲੈ ਕੇ ਦਿੱਤੇ ਨੇ। ਯਾਰ ਗੱਲਾਂ ਨਾ ਕਰ, ਮੇਰਾ ਮੁੰਡਾ ਕਿਹੜਾ 10 ਹੋ ਜਾਂਦਾ। ਨਹੀਂ ਗੱਲਾਂ ਉਹਨਾਂ ਨੇ ਕਰਨੀਆਂ ਹੀ ਆ। ਉਹ ਆਪ ਬਹੁਤ ਅੱਛੀਆਂ ਕਰ ਲੈਂਦਾ। ਅਲਹਮਦੁਲਿਲਾ ਉਸਤਾਦ ਜੀ ਤੁਸੀਂ ਮੈਨੂੰ ਗੂੰਗਾ ਜਿਹਾ ਤੋਤਾ ਦੇ ਦਿਓ, ਉਹ ਫਿਰ ਇਹ ਪੈਣਾ ਕਰੀਏ ਬਸ। ਚੱਲ ਠੀਕ ਆ ਤੂੰ ਔਰ ਗੁੰਗਾ ਤੇਰਾ ਲੈ ਲੈ। ਬਣਦਾ ਮੈਂ ਤੈਨੂੰ ਇੱਕ ਦਿਨ ਗੱਲ ਬੜੀ ਅੱਛੀ ਦੱਸੀ ਸੀ ਹਾਂਜੀ ਕਿ ਤੁਸੀਂ ਨਾ 10 ਤੋਤੇ ਲੈ ਕਾਠੇ ਆਹੋ ਉਹ ਪਿੰਜਰੇ 'ਚ ਪਾ ਕੇ ਨਾ ਇਹਨੂੰ ਕਹ ਮਿੱਠਾ ਜੀ ਤੁਸੀਂ ਆਪਣੇ ਜਿੱਥੇ ਸੌਣਾ ਨਾ ਕਮਰੇ 'ਚ ਉੱਥੇ ਰੱਖ ਲਾ। 15 ਦਿਨ ਬਾਅਦ ਤੇਰਾ 1.25 ਲੱਖ ਦਾ ਵਿਕੇਗਾ। ਇਸ ਕਿਸਮ ਦਾ ਬੋਲਣਾ ਨਹੀਂ ਹੁੰਦਾ। 10 ਤੋਤੇ ਮੇਰੇ ਮੋਢਿਆਂ ਤੇ ਬਿਠਾ ਦਿਓ, ਜੋ ਮੈਂ ਲਾਈਵ ਉਹਨੂੰ ਸਾਰਾ ਕੁਝ ਸਿੱਖਣਗੇ। ਮੈਂ ਕੀ ਕਹਿਣ ਡਿਆ ਮੈਂ ਉਦਾਂ ਹੀ ਬੋਲੀ ਜਾਣਗੇ। ਉਹ ਆਹੋ ਇਸ ਤਰ੍ਹਾਂ ਹੀ ਮਿੱਠੇ ਆਉਂਦੇ ਜਾਂਦੇ। ਇਹਨੂੰ ਮੈਂ ਉਸਤਾਦ ਜੀ ਕਿਹਾ ਵੇਖੋ ਉਸਤਾਦ ਜੀ ਮੈਂ ਉਹ
40,000 ਰੁਪਏ ਦੇ ਲਏ ਆ ਲਓ ਜੀ ਤੋਤਾ। ਉਹ ਇੱਕ ਮਿੰਟ ਠਹਿਰ ਜਾਵੇ, ਉਸਤਾਦ ਹੋਰਾਂ ਨੇ ਆਪ ਰੱਖੇ ਨੇ, ਉਸਤਾਦ ਜੀ ਨੇ ਲਿਆਂਦੇ ਸੀ। ਉਸਤਾਦ ਜੀ 20,000 ਦਾ ਕਿ 25,000 ਦਾ ਤੁਸੀਂ ਬੱਚਾ ਓਏ ਲਿਆ ਉਹ ਸੀ। ਦੂਜੇ ਬੁਲੇਵਾਰਡ ਵਾਲੇ ਜਿਹੜੇ ਯਾਨੀ ਉਹ 2-3 ਲੱਖ ਰੁਪਏ ਦਾ 4-4 6 ਲੱਖ ਲੱਖ ਦਾ ਉਹ ਰੰਗ ਹੀ ਕੀਤਾ ਨਾ, ਸੁਰਮਈ ਜਿਹਾ ਰੰਗ ਕਰਕੇ ਹਲਕਾ ਜਿਹਾ ਰੰਗ ਨਹੀਂ ਕੀਤਾ ਬੇਟੇ, ਰੰਗ ਨਹੀਂ ਕੀਤਾ, ਇਹਨੂੰ ਹਲਕੀ ਟਾਕੀ ਮਾਰ ਕੇ ਗ੍ਰੇ ਜਿਹਾ ਉਹਨੂੰ ਰੰਗ ਮੌਲਾ ਨੇ ਰੰਗ ਲਾਏ ਨੇ। ਹਾਂਜੀ ਉਹ ਇਹਨੂੰ ਮੈਂ ਕਿਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰੇ ਭਤੀਜੇ ਦੀ, ਕਹਿੰਦਾ ਭਤੀਜੇ ਦੇ ਲਈ ਲੈਣੇ ਭਾ। ਮੈਂ ਕਿਹਾ ਓਏ 40, ਭਤੀਜੇ ਵਾਲਾ ਤੋਤਾ ਹੋਰ ਹੁੰਦਾ ਵਾ, ਮੈਂ ਕਿਹਾ ਉਹ ਸੁਧਾਰ ਮੰਡੀੋਂ ਮਿਲਦਾ ਭਤੀਜੇ ਵਾਲਾ। ਉਸਤਾਦ ਜੀ ਉਹ ਤੋਤਾ ਕਿੰਨਾ ਖੂਬਸੂਰਤ ਆਇਆ ਤਾਂ ਤੋਤਾ ਨੂੰ ਜਿਹੜਾ ਫਿੱਡਾ ਜਿਹਾ ਵਾ ਆਹੋ ਇਹਨੂੰ ਮੈਂ ਕਿਹਾ, ਚਲੋ ਜੀ ਚਲੋ। ਕਹਿੰਦਾ ਭਤੀਜੇ ਲਈ ਤੁਹਾਡੇ ਲੈਣੇ। ਮੈਂ ਕਿਹਾ ਯਾਰ 40,000 ਦੇ ਜਿੰਨੇ ਮਰਜ਼ੀ ਦੇ ਦਿਲੇ ਲੈ, ਤੂੰ ਕਸਮ ਵਾਲੀ ਗੱਲ ਹੈ ਮੈਨੂੰ, ਤੂੰ ਕਹਿੰਦਾ ਨਾ ਭਾਈ ਫੈਸਲ ਐਲਾ ਸਿਰਫ 20,000 ਰੁਪਇਆ ਦੇਣਾ ਵਾ, ਤੇ ਮੈਂ ਤੈਨੂੰ ਅਗਰ ਮਨਾ ਕਰਦਾ ਤੇ ਫੇਰ ਕਹਿੰਦਾ। ਅੱਛਾ ਬਹਾਨਾ ਪਾਉਣੇ ਤੇ ਬੋਲਣ ਵਾਲੇ ਵੀ, ਮੈਂ ਤੁਹਾਨੂੰ ਖਰੋਟ ਪਾਉਣ ਲੈਣੇ, ਮਿਰਚਾਂ ਹੀ ਪਾਉਣੀਆਂ, ਅਮਰੂਦ ਹੀ ਪਾਉਣੇ। ਤੈਨੂੰ ਮੈਂ ਤੋਤੇ ਲੈ ਦੇਣਾ, ਝੰਗ ਦਾ ਮੇਰਾ ਦੋਸਤ ਆ, ਉਹਨੇ ਕੋਟ ਉਦੂ ਵੇਚੇ ਸੀ ਮਾਲ ਤੋਤਿਆਂ ਦਾ, ਉਹ ਕਲੇਮ ਚ ਉਹਦੇ 30-35 ਆਏ, ਉਹਦੇ ਚ 4-5 ਅੱਛੇ ਨਿਕਲ ਆਉਣੇ, ਮੈਂ ਤੈਨੂੰ ਲੈ ਦੇਣਾ। ਚਲੋ ਨਾਲੇ ਉਸਤਾਦ ਜੀ ਉਹ ਤੁਹਾਡਾ ਉਹ ਗ੍ਰੇ ਪੈਰਟ ਨਹੀਂ ਜਿਹੜਾ, ਉਹ ਭਾਈ ਬਰਾਰ ਨੇ ਗ੍ਰੇ ਪੈਰਟ ਹੋ ਗਏ, ਆਂਡੇ ਹੋ ਗਏ ਨੇ ਬੱਚੇ, ਤੁਹਾਨੂੰ ਐਤਕੀ ਮਿਲ ਜਾਣਗੇ। ਓਕੇ ਠੀਕ ਆ, ਉਹ ਪਿੰਡੀ ਵਾਲਾ ਬਰਾਰ ਜਿਹੜਾ। ਲਓ ਜੀ ਬਰਾਰ ਭਾਜੀ ਉਹ ਦੇ ਦੇਣਾ ਮੈਨੂੰ, ਬਸ ਠੀਕ ਆ, ਓਕੇ ਰੱਬ ਰੱਖਾ। ਲੇਕਿਨ ਉਹ ਤੋਤੇ ਦੀ ਬੜੀ ਕੇਅਰ ਕਰਨੀ, ਉਹਦਾ ਬੀਜ ਬਹੁਤ ਮਹਿੰਗਾ ਆਉਂਦਾ। ਸਿਕਿਉਰਿਟੀ ਗਾਰਡ ਰੱਖ ਲਈਏ ਉਹਨਾਂ ਦਾ। ਓਕੇ ਓਕੇ ਓਕੇ।